वाहिगुरू जी का खालसा वाहिगुरू जी की फतेह अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਉੱਪਰ ਉਹਨਾਂ ਦਾ ਤਜ਼ੀਆ ਚਾਹੁੰਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 31 मार्च 2022 18 चेत नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸੋ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸੀਸਿਪੀ ਤੋਂ ਵੀਰ ਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਖਾਲਿਸਤਾਨ ਰੈਫਰੈਂਡਮ ਦੀ ਵੱਧ ਸਪੋਰਟ ਕਰਨ ਲਈ ਬੇਨਤੀ ਕੀਤੀ ਹੈ। ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਦਾ ਤੀਜਾ ਪੜਾਅ ਬ੍ਰੇਸ਼ੀਆ ਇਟਲੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਸੋ ਬ੍ਰੈਕਸੀਆ ਫਾਰਮ ਨੂੰ ਸ਼ਹੀਦ ਦੀਪ ਸਿੱਧੂ ਦੀ ਯਾਦ ਵਿੱਚ ਵੋਟਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ। ਸੋ ਯੂਕੇ ਅਤੇ ਸਵਿਟਜ਼ਰਲੈਂਡ ਤੋਂ ਬਾਅਦ ਹੁਣ ਇਟਲੀ ਵਿੱਚ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ 8 ਮਈ 2022 ਨੂੰ ਸ਼ੁਰੂ ਹੋਣ ਜਾ ਰਹੀਆਂ ਨੇ। ਸੋ ਵੱਧ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਗਈ ਹੈ ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਯੂਕਰੇਨ ਦੇ ਮੁੱਦੇ ਤੇ ਭਾਰਤ ਦੀ ਰੂਸ ਪੱਖੀ ਜਿਹੜੀ ਨੀਤੀ ਨੂੰ ਲੈ ਕੇ ਹੁਣ ਅਮਰੀਕਾ ਨੇ ਭਾਰਤ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਔਰ ਅਮਰੀਕਾ ਦੇ ਭਾਰਤ ਦੌਰੇ ਤੇ ਗਏ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਸ ਰੂਸ ਦੀ ਭਾਰਤ ਪਿੱਠ ਪੂਰ ਰਿਹਾ ਹੈ ਜੇ ਚੀਨ ਨੇ ਭਾਰਤ ਦੀ LAC ਤੇ ਹਮਲਾ ਕੀਤਾ ਤਾਂ ਰੂਸ ਕਦਾਚਿਤ ਭਾਰਤ ਦੀ ਮਦਦ ਨਹੀਂ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਪੁੱਛਾਂਗੇ ਤੁਸੀਂ ਗੈਰ ਹਾਜ਼ਰ ਕਿਉਂ ਸੀ ਕੱਲ ਉਸ ਬਾਰੇ ਆਪਾਂ ਗੱਲਬਾਤ ਕਰੀਏ ਉਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਮੁੱਦੇ ਆ ਤੁਹਾਡੇ ਵਿਚਾਰ ਜਾਣਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਦੀਪ ਸਿੰਘ ਜਿਹੜੇ ਮਿਸੀਸਿਪੀ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਰੈਫਰੈਂਡਮ 2020 ਜਿਸ ਦੇ ਦੋ ਪੜਾਅ ਬੜੀ ਕਾਮਯਾਬੀ ਨਾਲ ਪਹਿਲਾ ਯੂਕੇ ਦੇ ਵਿੱਚ ਔਰ ਦੂਸਰਾ ਸਵਿਟਜ਼ਰਲੈਂਡ ਦੇ ਵਿੱਚ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਨਿਕਲੀਆਂ ਔਰ ਇਸ ਨੇ ਭਾਰਤੀ ਹਕੂਮਤ ਦਾ ਇਹ ਪ੍ਰੋਪੇਗੈਂਡਾ ਕਿ ਬਾਹਰ ਕੁਝ ਜਿਹੜੇ ਨੇ ਚੰਦ ਜਿਨ੍ਹਾਂ ਦੇ ਲਈ ਉਹ ਕਈ ਵਾਰੀ ਢਾਈ ਟੋਟਰੂ ਕਹਿੰਦੇ ਨੇ ਕਿ ਸਿੱਖ ਨੇ ਜਿਹੜੇ ਖਾਲਿਸਤਾਨ ਚਾਹੁੰਦੇ ਨੇ ਬਾਕੀ ਤਾਂ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਜਵਾਬੀ ਬਿਆਨਬਾਜ਼ੀ ਨਾਲੋਂ ਇਹ ਜਿਹੜਾ ਅਮਲ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੁੰਦਾ ਹੈ। ਜਦੋਂ ਬ੍ਰਿਟਨ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਜਿਵੇਂ ਪਹਿਲੇ ਦਿਨ ਹੀ ਹਜ਼ਾਰਾਂ ਦੀ ਗਿਣਤੀ 'ਚ ਸਿੰਘਾਂ ਸਿੰਘਣੀਆਂ ਦਾ ਪੂਰਾ ਜਿਹੜਾ ਇੱਕ ਸੈਲਾਬ ਆਇਆ ਤੂਫਾਨ ਆਇਆ ਔਰ ਭਾਰਤੀ ਹਕੂਮਤ ਜਾਂ ਉਹਨਾਂ ਦੇ ਜਿਹੜਾ ਜ਼ਰ ਖਰੀਦ ਮੀਡੀਆ ਉਹਨੇ ਭਾਵੇਂ ਖਬਰ ਗਾਇਬ ਕੀਤੀ ਪਰ ਸੋਸ਼ਲ ਮੀਡੀਆ ਨੇ ਦੱਸਿਆ ਕਿ ਕਿਸ ਹੱਦ ਤੱਕ ਇਹ ਕੈਂਪੇਨ ਔਰ ਕੌਮ ਦਾ ਖਾਲਿਸਤਾਨ ਦੇ ਲਈ ਜਿਹੜਾ ਉਹਨਾਂ ਦੀ ਸਪੋਰਟ ਹੈ। ਸੋ ਜ਼ਾਹਰ ਹੈ ਕਿ ਯੂਰਪ ਇਸ ਕੋਵਿਡ-19 ਦੇ ਪਹਿਲੀ ਵੇਵ ਤੋਂ ਬਾਅਦ ਫਿਰ ਸੈਕੰਡ ਵੇਰੀਐਂਟ ਦੇ ਨਾਲ ਵੀ ਫਸਿਆ ਰਿਹਾ ਔਰ ਹੁਣ ਜਦੋਂ ਕਿ ਥੋੜੀਆਂ ਪਾਬੰਦੀਆਂ ਘਟੀਆਂ ਨੇ ਔਰ ਸਿੱਖਸ ਫਾਰ ਜਸਟਿਸ ਨੇ ਇਸ ਦਾ ਤੀਸਰਾ ਪੜਾਅ ਜਿਹੜਾ ਇਟਲੀ ਤੋਂ ਸ਼ੁਰੂ ਕੀਤਾ ਹੈ ਔਰ ਜਿਵੇਂ ਤੁਸੀਂ ਦੱਸਿਆ ਕਿ ਤੀਸਰੇ ਪੜਾਅ ਦੀਆਂ ਵੋਟਾਂ 8 ਮਈ ਐਤਵਾਰ ਨੂੰ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਔਰ ਕਿਉਂਕਿ ਇਸ ਸਾਰੇ ਪੀਰੀਅਡ 'ਚ ਪੰਜਾਬ 'ਚ ਦੀਪ ਸਿੱਧੂ
ਜਿਨ੍ਹਾਂ ਨੇ ਲਗਭਗ ਆਪਣੇ 2 ਸਾਲ ਦੇ ਪੀਰੀਅਡ ਦੇ ਵਿੱਚ ਹੀ ਇੱਕ ਨਵਾਂ ਜਜ਼ਬਾ ਨੌਜਵਾਨੀ ਦੇ ਵਿੱਚ ਭਰਿਆ, ਉਹਨਾਂ ਨੂੰ ਕੌਮੀ ਕਰ ਖਾਲਿਸਤਾਨ ਦੇ ਨਾਲ ਜੋੜਿਆ ਔਰ ਇਹ ਬੜੀ ਸਪਸ਼ਟਤਾ ਦੇ ਨਾਲ ਇਸ ਸਿਚੁਏਸ਼ਨ ਨੂੰ ਆਰਟੀਕੂਲੇਟ ਕੀਤਾ ਕਿ ਇਹ ਅਸੀਂ ਪੰਜਾਬ ਇਹ ਅਣਖਾਂ ਦਾ ਵਾਰਿਸ, ਗੈਰਤਾਂ ਦਾ ਵਾਰਿਸ ਔਰ ਸਾਡੇ ਲਈ ਬਿਨਾਂ ਪਾਤਸ਼ਾਹੀ ਦਾਅਵੇ ਤੋਂ, ਬਿਨਾਂ ਆਪਣੇ ਘਰ ਤੋਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ 6 ਫਾਰ ਜਸਟਿਸ ਨੇ ਦੀਪ ਸਿੱਧੂ ਨੂੰ ਟ੍ਰਿਬਿਊਟ ਦਿੰਦੇ ਆ, ਜਿਹੜਾ ਬ੍ਰੇਸ਼ੀਆ ਦੇ ਵਿੱਚ ਜਿਸ ਥਾਂ ਦੇ ਉੱਤੇ ਵੋਟਾਂ ਪੈਣੀਆਂ ਨੇ ਉਸ ਦਾ ਨਾਂ ਸ਼ਹੀਦ ਦੀਪ ਸਿੱਧੂ ਵੋਟਿੰਗ ਸੈਂਟਰ ਰੱਖਿਆ। ਸੋ ਅਸੀਂ ਜਿੱਥੇ ਵੀਰ ਦੀਪ ਸਿੰਘ ਮਿਸਿਸਿਪੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਇਸ ਲੜਾਈ ਨੂੰ, ਜਿਹੜੀ ਕੌਮੀ ਕਰ ਖਾਲਿਸਤਾਨ ਦੀ ਲੜਾਈ ਹੈ, ਅੱਡ-ਅੱਡ ਤਰੀਕਿਆਂ ਨਾਲ ਪਿਛਲੇ ਲਗਭਗ ਜੂਨ 84 ਤੋਂ ਬਾਅਦ ਹੀ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਔਰ ਫਿਰ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਤੋਂ ਬਾਅਦ ਕੋਈ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਰਿਹਾ ਕਿ ਸਾਡਾ ਨਿਸ਼ਾਨਾ ਖਾਲਿਸਤਾਨ ਹੈ ਔਰ ਉਸ ਦੇ ਲਈ ਵੈਲ ਵਿਦਨ ਦਾ ਐਂਬਿਟ ਇੰਟਰਨੈਸ਼ਨਲ ਲਾਅ ਦੇ, ਯੂਨਾਈਟਿਡ ਨੇਸ਼ਨਸ ਚਾਰਟਰ ਦੇ ਰੈਫਰੈਂਡਮ ਜਿਹੜਾ ਹੱਕ, ਇਹ ਦੋਨੋਂ ਹੀ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ UN ਚਾਰਟਰ ਵੀ ਦਿੰਦਾ ਹੈ ਔਰ ਆਲਰੇਡੀ ਇਹ ਇੱਕ ਐਸਟੈਬਲਿਸ਼ਡ ਨੋਰਮ ਹੈ। ਕਿਸੇ ਵੀ ਜਮਹੂਰੀ ਢਾਂਚੇ ਦੇ ਵਿੱਚ ਇਹੀ ਇੱਕ ਤਰੀਕਾ ਹੈ ਲੋਕਾਂ ਦੀ ਰਾਏ ਜਾਣਨ ਦਾ। ਔਰ ਜਦੋਂ ਤੋਂ ਇਸ ਕੈਂਪੇਨ ਦੀ ਸ਼ੁਰੂਆਤ ਹੋਈ ਹੈ, ਜਿਵੇਂ ਭਾਰਤੀ ਹਕੂਮਤ ਨੇ ਨੈਗੇਸ਼ਨ ਕੀਤੀ, ਕਿਸ ਕਿਸਮ ਦੇ ਹਰਬੇ ਔਰ ਸੁਪਰੈਸਿਵ ਟੈਕਟਿਕ ਕੱਲੇ ਉੱਥੇ ਹੀ ਨਹੀਂ ਕਿ ਭਾਰਤ ਦੇ ਵਿੱਚ ਇਸਤੇਮਾਲ ਕੀਤੇ, ਬਾਹਰ ਵੀ ਉਹਨਾਂ ਨੇ ਕਿਵੇਂ ਸਿੱਖਾਂ ਦੇ ਮਾਮਲੇ 'ਚ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕੀਤੀ, 6 ਫਾਰ ਜਸਟਿਸ ਨੂੰ ਡਿਮੋਨਾਈਜ਼ ਕੀਤਾ। ਇਹਦੇ ਬਾਵਜੂਦ ਜਿਹੜਾ ਇਹ ਕੈਂਪੇਨ ਹੈ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਔਰ ਅਸੀਂ ਜਿੱਥੋਂ ਤੱਕ ਵੀ ਇਹ ਸਾਡੀ ਆਵਾਜ਼ ਪਹੁੰਚਦੀ ਹੈ, ਅਸੀਂ ਹਮੇਸ਼ਾ ਹੀ ਇਸ ਕੈਂਪੇਨ ਦੇ ਇਹੀ ਨਹੀਂ ਵੀ ਹਮਾਇਤੀ ਹਾਂ, ਅਸੀਂ ਤਾਂ ਖੁਦ ਝੰਡਾ ਬਰਦਾਰ ਹਾਂ। ਇਹ ਸਾਡਾ ਲੱਗਾ ਝੰਡਾ ਦੱਸਦਾ ਹੈ ਕਿ ਅਲਟੀਮੇਟਲੀ ਖਾਲਿਸਤਾਨ ਦੀ ਕਾਇਮੀ ਔਰ ਉਹਦੇ ਲਈ ਜਿੱਥੇ ਜਿੱਥੇ ਵੀ ਜਿਸ ਢੰਗ ਦੇ ਨਾਲ ਵੀ ਆਵਾਜ਼ ਚੁੱਕੀ ਜਾਂਦੀ ਹੈ ਔਰ ਇਹ ਇੱਕ ਮੋਸਟ ਸਿਵਲਾਈਜ਼ਡ ਤਰੀਕਾ ਹੈ ਜਿਹਦੇ ਥੱਲੇ ਅਸੀਂ ਆਪਣੀ ਰਾਏ ਦਾ ਇਜ਼ਹਾਰ ਕਰਦੇ ਹਾਂ। ਸੋ ਅਸੀਂ ਵੀਰ ਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਬਾਰੇ ਤੁਸੀਂ ਪੁੱਛਿਆ, ਹਾਲਾਂ ਮੈਨੂੰ ਚੰਗਾ ਤਾਂ ਨਹੀਂ ਲੱਗਦਾ ਹੁੰਦਾ ਕੋਈ ਵੀ ਵੀਕਡੇ ਜਿਹੜਾ ਉਹ ਮਿਸ ਕੀਤਾ ਜਾਏ, ਲੇਕਿਨ ਕੁਝ ਜਿਹੜੀਆਂ ਇਸ ਕਿਸਮ ਦੀਆਂ ਇਵੈਂਟਸ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡਾ ਵੀ ਸਬੰਧ ਨੇੜਲਾ ਹੁੰਦਾ ਔਰ ਖਾਸ ਤੌਰ ਤੇ ਪਰਿਵਾਰਕ ਸਬੰਧ ਹੁੰਦਾ ਹੈ। ਪਿਛਲੇ ਦਿਨਾਂ 'ਚ ਸਰ ਸੰਤੋਖ ਸਿੰਘ ਰੰਧਾਵਾ, ਜਿਹੜੇ ਕਿ ਸਰ ਬਲਵਿੰਦਰ ਸਿੰਘ ਚੱਠਾ ਜਿਹੜੇ ਸਾਡੇ ਵੀਰ ਨੇ, ਉਹਨਾਂ ਦੇ ਬ੍ਰਦਰ ਇਨ ਲਾਅ ਔਰ ਸਾਡੇ ਬੱਬੂ ਸਿੰਘ ਕਰਕੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹੀ ਸੇਵਾ ਦੇ ਪਿੱਠ 'ਚ ਜਾਣਦੇ ਹਾਂ, ਜਤਿੰਦਰ ਸਿੰਘ ਉਹਨਾਂ ਦਾ ਨਾਂ ਹੈ, ਉਹਨਾਂ ਦੇ ਪਿਤਾ ਜੀ ਉਹ ਭਾਰਤ ਜਿਹੜਾ ਪੰਜਾਬ ਗਏ ਹੋਏ ਸਨ ਔਰ ਦਿਲ ਦਾ ਦੌਰਾ ਪੈਣ ਨਾਲ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਦੇ ਵਿੱਚ ਜਿਹੜਾ, ਕਿਉਂਕਿ ਪਹਿਲਾਂ ਤਾਂ ਪਰਿਵਾਰ ਪੰਜਾਬ ਹੀ ਸੀ, ਉੱਥੇ ਉਹਨਾਂ ਨੇ ਸਾਰੇ ਜਿਹੜੇ ਲਾਸਟ ਕਿਰਿਆਵਾਂ ਹੁੰਦੀਆਂ ਨੇ ਉਹ ਕੀਤੀਆਂ, ਸੰਸਕਾਰ ਔਰ ਅਰਦਾਸ, ਲੇਕਿਨ ਫਿਰ ਉਹਨਾਂ ਨੇ ਆਪਣੇ ਘਰ 'ਚ ਅਖੰਡ ਪਾਠ ਸਾਹਿਬ ਰੱਖਿਆ ਸੀ ਜਿਸ ਦਾ ਕੱਲ ਭੋਗ ਸੀ 12 ਤੋਂ 2 ਦੇ ਟਾਈਮ 'ਚ ਔਰ ਨੇੜਲਾ ਪਰਿਵਾਰ ਹਮਦਰਦ ਸਾਰੇ ਇਕੱਠੇ ਹੋਏ ਸੀ, ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ ਔਰ ਉਸ ਦੇ ਵਿੱਚ ਸਾਡਾ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਫਰਜ਼ ਸੀ ਅਸੀਂ ਹਾਜ਼ਰੀ ਵੀ ਲਵਾਈ ਔਰ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਵੀ ਕੀਤਾ। ਸੋ ਇਹ ਸਾਡੀ ਵਜ੍ਹਾ ਸੀ। ਅਸੀਂ ਹਾਲਾਂ ਪਰਸੋਂ ਰਾਤ ਦੇ ਪ੍ਰੋਗਰਾਮ ਤੋਂ ਬਾਅਦ ਡਰਾਈਵ ਕਰਕੇ ਗਏ 4.5 ਘੰਟੇ, ਸਵੇਰੇ 3 ਵਜੇ ਪਹੁੰਚੇ। ਕੱਲ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਿਹੜਾ ਰਾਤ ਨੂੰ ਫਿਰ ਡਰਾਈਵ ਕਰਕੇ ਵਾਪਸ ਆਏ। ਸੋ ਅੱਜ ਅਸੀਂ ਦਰਸ਼ਕਾਂ ਦੇ ਸਾਹਮਣੇ ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਔਰ ਸਾਡੀ ਜਿਹੜੀ ਕੱਲ ਦੀ ਪ੍ਰੈਜੈਂਟੇਸ਼ਨ ਸੀ ਆਉਣ ਵਾਲੇ ਦਿਨਾਂ 'ਚ ਅਸੀਂ ਸਾਂਝੀ ਕਰਾਂਗੇ ਆਪਣੇ ਵਿਊਅਰਸ ਨਾਲ ਕਿ ਬਹੁਤ ਵਾਰ ਇਹ ਜਿਹੜਾ ਮੌਤ ਦਾ ਫਰਿਸ਼ਤਾ ਹੈ ਜਾਂ ਮੌਤ ਦਾ ਬਾਜ ਹੈ ਜਿਹੜਾ ਸਾਡੇ ਸਿਰ ਦੇ ਆਲੇ ਦੁਆਲੇ ਮੰਡਰਾਉਂਦਾ ਰਹਿੰਦਾ ਹੈ, ਕਿਹਨੂੰ ਕਦੋਂ ਇਸ ਨੇ ਚੁੱਕ ਕੇ ਲੈ ਜਾਣਾ ਹੈ। ਔਰ ਮੈਂ ਬਾਬਾ ਫਰੀਦ ਜੀ ਦੀ ਬਾਣੀ ਨੂੰ ਹੀ ਕੋਟ ਕੀਤਾ ਸੀ ਆਪਣੀ ਸ਼ੁਰੂਆਤ ਦੇ ਵਿੱਚ ਹੀ ਕਿ ਫਰੀਦਾ ਦਰਿਆਵੈ ਕੰਨੈ ਬਗਲਾ ਬੈਠਾ
ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ। ਜਿਵੇਂ ਬਾਜ ਝਪਟਦਾ ਤੇ ਦਰਿਆ ਦੇ ਕੰਢੇ ਕੀਲਾਂ ਕਰਦੇ ਕਲੋਲਾਂ ਕਰਦੇ ਬਗਲੇ ਨੂੰ ਚੁੱਕ ਕੇ ਲੈ ਜਾਂਦਾ, ਉਹਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਉਹ ਮੱਛੀਆਂ ਦੀ ਮੌਤ ਦਾ ਕਾਰਨ ਬਣ ਰਿਹਾ ਪਰ ਉਸ ਦੀ ਆਪਣੀ ਮੌਤ ਉਸ ਦੇ ਸਿਰ ਤੇ ਮੰਡਰਾ ਰਹੀ ਹੈ। ਇਵੇਂ ਹੀ ਅਸੀਂ ਦੁਨੀਆ ਦੇ ਵਿੱਚ ਕੀਲਾਂ ਦੇ ਵਿੱਚ ਦੁਨਿਆਵੀ ਧੰਦਿਆਂ ਦੇ ਵਿੱਚ ਫਸੇ ਹੁੰਦੇ ਆ ਔਰ ਇਹ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੌਤ ਦਾ ਬਾਜ ਝਪਟਿਆ ਔਰ ਸਾਡੇ ਕਿਸੇ ਪਿਆਰੇ ਨੂੰ ਲੈ ਗਿਆ। ਔਰ ਇਵੇਂ ਹੀ ਵੀਰ ਸਰਦਾਰ ਸੰਤੋਖ ਸਿੰਘ ਰੰਧਾਵਾ ਜਦੋਂ ਕਿ ਪਰਿਵਾਰ ਦੇ ਵਿੱਚ ਇੱਕ ਆਨੰਦ ਕਾਰਜ ਹੋਣ ਵਾਲਾ ਹੈ ਉਸ ਦੇ ਲਈ ਸਾਜ਼ੋ ਸਮਾਨ ਲੈਣ ਬਾਕੀ ਪਰਿਵਾਰ ਦੇ ਜੀਆਂ ਨਾਲ ਗਏ ਹੋਏ ਸਨ ਪਰ ਜਿਵੇਂ ਉਹਨਾਂ ਦੇ ਬੇਟੇ ਨੇ ਕਿਹਾ ਸੀ ਕਿ ਉਹ ਤਾਂ ਮਰਨ ਲਈ ਗਏ ਸਨ ਔਰ ਉਹ ਕਹਿਣ ਲੱਗਿਆ ਕਿ ਵੀ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਭਾਵੇਂ ਕਦੇ ਹਾਲਾਂ ਉਹਨਾਂ ਦੀ ਉਮਰ 60 ਸਾਲ ਤੋਂ ਵੀ ਘੱਟ ਹੈ ਕਿ ਵੀ ਜੇ ਮੇਰੀ ਮੌਤ ਇੱਥੇ ਹੋਏ ਤਾਂ ਮੈਨੂੰ ਆਪਣੇ ਪਿੰਡ ਦੀਆਂ ਮੜੀਆਂ ਦੇ ਵਿੱਚ ਹੀ ਸਾੜਨਾ ਆਪਣੀ ਮਿੱਟੀ ਦੇ ਨਾਲ ਹੀ। ਸੋ ਜ਼ਾਹਰ ਹੈ ਕਈ ਵਾਰ ਉਹ ਜਦੋਂ ਅਖੀਰਲਾ ਵੇਲਾ ਹੁੰਦਾ ਹੈ ਔਰ ਇਹ ਕੁਛ ਐਸਾ ਸਬਬ ਬਣ ਜਾਂਦਾ ਹੈ ਲੇਕਿਨ ਅਸੀਂ ਸਮਝਦੇ ਹਾਂ ਕਿ ਇਹ ਜੇ ਸਾਨੂੰ ਸਭ ਨੂੰ ਯਾਦ ਦਹਾਨੀ ਰਹੇ ਕਿ ਇਹੀ ਅਲਟੀਮੇਟ ਟਰੂਥ ਹੈ ਤੇ ਸ਼ਾਇਦ ਸਾਡੀ ਜ਼ਿੰਦਗੀ ਪਰਪਸਫੁਲ ਹੋਏ ਰੱਬ ਦੀ ਯਾਦ 'ਚ ਔਰ ਗਰੀਡ ਲਾਲਚ ਵਕਾਰਾਂ ਤੋਂ ਹਟ ਕੇ ਅਸੀਂ ਜੀਵਨ ਜੀ ਸਕੀਏ। ਅੱਜ ਕੱਲ੍ਹ ਬੇਸ਼ੱਕ ਜਦੋਂ ਅਸੀਂ ਪਰਸੋਂ ਦਾ ਪ੍ਰੋਗਰਾਮ ਕੀਤਾ ਤੇ ਅਸੀਂ ਇਹ ਹੋਪ ਜਤਾਈ ਸੀ ਕਿ ਜਿਹੜੀ ਅਮਨ ਵਾਰਤਾ ਇਸਤਨਬੁਲ ਟਰਕੀ ਦੇ ਵਿੱਚ ਹੋਈ ਯੂਕਰੇਨ ਔਰ ਰਸ਼ੀਆ ਦੇ ਨੁਮਾਇੰਦਿਆਂ 'ਚ ਉਹਨਾਂ ਨੇ ਇਹ ਕਿਹਾ ਰਸ਼ੀਆ ਨੇ ਕਿ ਉਹ ਜਿਹੜੀ ਕੀਵ ਦੇ ਆਲੇ ਦੁਆਲੇ ਫੌਜੀ ਕਾਰਵਾਈਆਂ ਘਟਾਏਗਾ ਔਰ ਹੁਣ ਸੀਜ਼ਫਾਇਰ ਵਕਤੀ ਤੌਰ ਤੇ ਭਾਵੇਂ ਪਤਾ ਨਹੀਂ ਕਿੰਨਾ ਹੋਲਡ ਕਰ ਰਿਹਾ ਕਿ ਨਹੀਂ ਹੈ ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪ੍ਰੋਪੇਗੈਂਡਾ ਵਾਰਫੇਅਰ ਦੋਵੇਂ ਪਾਸਿਓਂ ਪੂਰੇ ਜ਼ੋਰ ਸ਼ੋਰ ਦੇ ਨਾਲ ਹੈ ਔਰ ਇਸ ਦੇ ਚੱਲਦੇ ਆ ਜਿਹੜੀ ਮੈਂ ਪਹਿਲਾਂ ਯੂਕਰੇਨ ਦੇ ਹਵਾਲੇ ਨਾਲ ਜਿਹੜੀ ਇਹਨਾਂ ਦੀ ਬਰੀਫਿੰਗ ਹੈ ਖਾਸ ਤੌਰ ਤੇ BBC ਨਿਊਜ਼ ਦੇ ਹਵਾਲੇ ਨਾਲ ਕਿ ਇੱਕ ਪਾਸੇ ਰਸ਼ੀਆ ਨੇ ਉਹਨਾਂ ਯੂਰਪੀਅਨ ਮੁਲਕਾਂ ਨੂੰ ਵੀ ਭਾਰਤ ਨਾਲ ਤਾਂ ਉਹ ਰੂਪੀ ਡੀਲ ਦੇ ਉੱਤੇ ਆਇਆ ਹੀ ਹੋਇਆ ਪਰ ਉਹਨਾਂ ਨੇ ਯੂਰਪੀਅਨ ਮੁਲਕਾਂ ਨੂੰ ਵੀ ਕਿਹਾ ਜੀ 1 ਅਪ੍ਰੈਲ ਤੋਂ ਜਿਹੜਾ ਤੁਸੀਂ ਆਇਲ ਲਓਗੇ ਉਹ ਤੁਹਾਨੂੰ ਪੇ ਕਰਨਾ ਪਏਗਾ ਰੂਬਲ ਦੇ ਵਿੱਚ ਕਿਉਂਕਿ ਸੈਂਕਸ਼ਨਸ ਇੰਨੀਆਂ ਜ਼ਬਰਦਸਤ ਲੱਗੀਆਂ ਨੇ ਕਿ ਰੂਸ ਦਾ ਜਿਹੜਾ ਉਸ ਦੇ ਸ਼ਿਕੰਜੇ ਚੋਂ ਨਿਕਲਣਾ ਔਖਾ ਹੈ ਔਰ ਉਹਨੇ ਇਸ ਦੇ ਨਾਲ ਹੀ ਅਮਰੀਕਾ ਨੇ ਦੇਖਦੇ ਆ ਕਿ ਵੀ ਇਹ ਹੋਰ ਦਬਾਅ ਰੂਸ ਬਣਾ ਸਕਦਾ ਹੈ ਯੂਰਪੀਅਨ ਕੰਟਰੀਜ਼ ਤੇ ਜਾਂ ਦੂਸਰਿਆਂ ਤੇ ਜਿਨ੍ਹਾਂ ਨੂੰ ਆਇਲ ਵੇਚਦਾ ਹੈ ਉਹਨਾਂ ਨੇ 1 ਮਿਲੀਅਨ ਬੈਰਲ ਜਿਹੜਾ ਆਇਲ ਉਹ ਰਿਲੀਜ਼ ਕੀਤਾ ਹੈ। ਅਮਰੀਕਾ ਦੇ ਕੋਲ ਆਪਣਾ ਕਾਫੀ ਆਇਲ ਹੈ ਪਰ ਯੂਰਪ ਤੱਕ ਪਹੁੰਚਣ ਲਈ ਜਿਵੇਂ ਐਟਲਾਂਟਿਕ ਰਾਹੀਂ ਸਪਲਾਈ ਲਾਈਨ ਔਰ ਪਹਿਲਾਂ ਆਇਲ ਨੂੰ ਕਿਵੇਂ ਤੁਸੀਂ ਲਿਕੁਇਡ ਦੇ ਵਿੱਚ ਗੈਸ ਨੂੰ ਲਿਕੁਇਡ 'ਚ ਬਦਲਣਾ ਹੈ ਆਇਲ ਨੂੰ ਉਹਨੂੰ ਫਿਰ ਗੈਸ 'ਚ ਬਦਲਣਾ ਹੈ ਔਰ ਟਰਮੀਨਲਸ ਉਹਦੀ ਸਪਲਾਈ ਲਾਈਨ ਸੋ ਇਸ ਸਾਰੇ ਦੇ ਚੱਲਦੇ ਆ ਜਰਮਨ ਨੇ ਇਸ ਦੇ ਉੱਤੇ ਕਿਹਾ ਕਿ ਵੀ ਜਿਹੜਾ ਇਹ ਰੂਸ ਨੇ ਕਿਹਾ ਕਿ ਜੀ ਸਿਰਫ ਪੇਮੈਂਟ ਰੂਬਲ 'ਚ ਹੋਏਗੀ ਇਹ ਪੋਲੀਟੀਕਲ ਬਲੈਕਮੇਲ ਹੈ ਔਰ ਅਸੀਂ ਇਸ ਨੂੰ ਟੋਲਰੇਟ ਨਹੀਂ ਕਰਾਂਗੇ ਔਰ ਇਸ ਦੇ ਨਾਲ ਨਾਲ ਜਿਹੜਾ ਯੂਕਰੇਨ ਦੇ ਗਵਰਨਮੈਂਟ ਨੇ ਇਹ ਵੀ ਕਿਹਾ ਕਿ ਮੈਰੀਪੋਲ ਜਿੱਥੇ ਕਿ 1.5 ਲੱਖ ਦੇ ਕਰੀਬ ਲੋਕ ਫਸੇ ਹੋਏ ਨੇ ਕਿ ਅਸੀਂ ਕਈ ਦਰਜਨ ਬੱਸਾਂ ਭੇਜੀਆਂ ਨੇ ਤਾਂ ਕਿ ਉਹਨਾਂ ਨੂੰ ਉੱਥੇ ਫਸੇ ਲੋਕਾਂ ਨੂੰ ਹਿਊਮੈਨਿਟੇਰੀਅਨ ਏਡ ਵੀ ਮਿਲ ਸਕੇ ਔਰ ਉਸ ਦੇ ਨਾਲ ਨਾਲ ਉੱਥੋਂ ਉਹਨਾਂ ਨੂੰ ਸੇਫਲੀ ਕੱਢਿਆ ਵੀ ਜਾ ਸਕੇ ਔਰ ਇਹ ਰਸ਼ੀਆ ਨੇ ਭਾਵੇਂ ਉਹ ਇੱਕ ਦਿਨ ਦਾ ਸੀਜ਼ਫਾਇਰ ਉਹ ਸਪੋਰਟ ਸਿਟੀ ਤੇ ਐਲਾਨਿਆ ਹੋਇਆ ਪਰ ਅਜੇ ਇਸ ਗੱਲ ਦੇ ਉੱਤੇ ਸ਼ੱਕ ਹੈ ਕਿ ਕੀ ਇਹ ਹੋਲਡ ਕਰ ਸਕੇਗਾ ਜਾਂ ਨਹੀਂ ਔਰ ਇਸ ਦੇ ਚੱਲਦੇ ਆ ਰਸ਼ੀਆ ਦੇ ਜਿਹੜਾ ਨੈਟੋ ਨੇ ਕਿਹਾ ਨੋ ਰਸ਼ੀਅਨ ਪੁੱਲ ਬੈਕ ਇਨ ਯੂਕਰੇਨ ਐਕਸਪੈਕਟਸ ਮੋਰ ਆਫੈਂਸਿਵਸ ਹੁਣ ਨੈਟੋ ਜਿਹੜਾ ਲਗਾਤਾਰਤਾ ਦੇ ਨਾਲ ਇਸ ਦੇ ਉੱਤੇ ਸ਼ੱਕ ਦਾ ਇਜ਼ਹਾਰ ਕਰ ਰਿਹਾ ਹੈ ਕਿ ਕੋਈ ਉਹਨਾਂ ਨੇ ਜਿਹੜੀ ਹੈ ਇਸ ਸੀਜ਼ਫਾਇਰ ਨੂੰ ਮੰਨਣਾ ਨਹੀਂ ਹੈ ਲੇਕਿਨ ਅਸੀਂ ਜਿਹੜਾ ਪ੍ਰੀ ਜੱਜ ਨਹੀਂ ਕਰਦੇ ਅਸੀਂ ਸਮਝਦੇ ਹਾਂ ਕਿ ਕੱਲ ਜਦੋਂ ਅਸੀਂ ਗੱਲ ਕਰ ਰਹੇ ਹੋਵਾਂਗੇ ਉਦੋਂ ਇਹ ਸਾਹਮਣੇ ਆ ਜਾਏਗਾ ਕਿ ਕਿੰਨਾ ਕੁ ਰਸ਼ੀਆ ਨੇ ਆਪਣਾ ਪ੍ਰੋਮਿਸ ਰੱਖਿਆ ਲੇਕਿਨ ਜਿਹੜੀ ਅੱਜ ਕੱਲ ਅਹਿਮੀਅਤ ਵਾਲੀ ਗੱਲ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ
कि भारत जिसने अपनी नीति 47 तो बाद नॉन अलाइनमेंट तो पहला खुल के सोवियत यूनियन के खैमे च और फिर 9/11 तो बाद और जहाँ सोवियत यूनियन के कलैप्स तो बाद ही थोड़ा थोड़ा ਜਿਹੜਾ ਸਰਕਣਾ ਸ਼ੁਰੂ ਕਰ ਦਿੱਤਾ ਸੀ ਅਮਰੀਕਾ ਵੱਲ ਪਰ 9/11 ਤੋਂ ਬਾਅਦ ਜਦੋਂ ਕਿ ਇੱਕ ਐਂਟਾਈ ਇਸਲਾਮਿਕ ਲਾਈਨ ਵੈਸਟਰਨ ਕੰਟਰੀਜ਼ ਨੇ ਫੋਲੋ ਕੀਤੀ ਤੇ ਭਾਰਤ ਨੂੰ ਡੋਮੈਸਟਿਕ ਏਜੰਡੇ 'ਚ ਵੀ ਸੂਟ ਕਰਦਾ ਸੀ ਇੰਟਰਨੈਸ਼ਨਲੀ ਵੀ ਉਹਨਾਂ ਨੂੰ ਲੱਗਦਾ ਸੀ ਕਿ ਰਸ਼ੀਆ ਜਿਹੜਾ ਹੁਣ ਪਾਵਰਲੈਸ ਹੈ ਹਾਲਾਂ ਰਸ਼ੀਆ ਵੱਲੋਂ ਭਾਰਤ ਨੂੰ ਉਹਦਾ ਮਿਲਟਰੀ ਔਰ ਦੂਸਰੀ ਸਾਰੀ ਸਪਲਾਈਜ਼ ਤਾਂ ਉਦੋਂ ਤੋਂ ਹੁਣ ਤੱਕ ਵੀ 70% ਦੀ ਸਪਲਾਈ ਉੱਥੋਂ ਹੈ ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਹੁਣ ਇਹ ਯੂਕਰੇਨ ਵਾਲਾ ਕ੍ਰਾਈਸਿਸ ਪੈਦਾ ਹੋਇਆ ਫਿਰ ਭਾਰਤ ਖੁੱਲ ਕੇ ਅਮਰੀਕਾ ਦੀ ਕੱਛ ਦੇ ਵਿੱਚ ਆ ਗਿਆ ਔਰ ਉਹ ਕੁਆਡ ਦਾ ਮੈਂਬਰ ਬਣ ਗਿਆ ਜਿਹੜਾ ਕੁਆਡ ਚਾਈਨਾ ਨੂੰ ਘੇਰਨ ਲਈ ਹੈ ਔਰ ਜ਼ਾਹਰ ਹੈ ਕਿ ਰੂਸ ਨੇ ਸਾਰੇ ਪੀਰੀਅਡ 'ਚ ਦੇਖਿਆ ਕਿ ਅਮਰੀਕਾ ਔਰ ਵੈਸਟਰਨ ਕੰਟਰੀਜ਼ ਦੀ ਜਿਹੜੀ ਵੱਧਦੀ ਹੌਸਟਿਲਿਟੀ ਹੈ ਉਹਦਾ ਜੇ ਕੋਈ ਦਾਰੂ ਹੈ ਤੇ ਚਾਈਨਾ ਦੇ ਨਾਲ ਆਇਰਨ ਬ੍ਰਦਰ ਰਿਲੇਸ਼ਨਸ਼ਿਪਸ ਉਹ ਜਿਹੜੇ ਥੋੜੇ ਬਹੁਤ ਸ਼ੱਕ ਸ਼ੁਬੇ ਸੀ ਉਹ ਵੀ ਦੂਰ ਹੋਏ तो रशिया ਜਿਹੜਾ ਉਹ ਚਾਈਨਾ ਦੀ ਸ਼ਰਨ ਦੇ ਵਿੱਚ ਚਲਾ ਗਿਆ ਕਿ ਭਾਈ ਹੁਣ ਤੂੰ ਹੀ ਹੈ ਜੋ ਵੀ ਹੈ ਔਰ ਵੈਸੇ ਵੀ ਰਸ਼ੀਆ ਨਾ ਆਬਾਦੀ ਪੱਖੋਂ ਦੇਸ਼ ਬਹੁਤ ਮੁਲਕ ਬਹੁਤ ਵੱਡਾ ਹੈ ਲੇਕਿਨ ਉਹਨਾਂ ਦੀ ਇਕਨੋਮੀ ਸਾਰੀ 1 ਟ੍ਰਿਲੀਅਨ 1.4 ਟ੍ਰਿਲੀਅਨ ਡਾਲਰ ਦੀ ਹੈ ਚਾਈਨਾ ਜਿਹੜਾ ਉਹ 15 ਟ੍ਰਿਲੀਅਨ ਡਾਲਰ ਦੇ ਨੇੜੇ ਤੇੜੇ ਹੈ ਸੋ ਜ਼ਾਹਰ ਹੈ ਕਿ ਵੀ ਰੂਸ ਨੂੰ ਛੋਟਾ ਭਰਾ ਬਣ ਕੇ ਜਾਂ ਆਇਰਨ ਬ੍ਰਦਰ ਜਿਸ ਨੂੰ ਕਿਹਾ ਚੀਨ ਨੇ ਵੀ ਔਰ ਰੂਸ ਨੇ ਵੀ ਹੁਣ ਇਹ ਦੋਨੋਂ ਪਾਸਿਓਂ ਪਰਖ ਸੀ ਯੂਕਰੇਨ ਦੇ ਇਸ ਰੂਸੀ ਹਮਲੇ ਵੇਲੇ ਇੱਕ ਪਾਸੇ ਚੀਨ ਨੇ ਬੇਸ਼ੱਕ ਚੀਨ ਨੇ ਖੁੱਲ੍ਹ ਕੇ ਨਾ ਹੀ UN ਸਿਕਿਉਰਿਟੀ ਕਾਉਂਸਲ 'ਚ ਜਾਂ ਜਨਰਲ ਅਸੈਂਬਲੀ ਜਾਂ ਹਿਊਮਨ ਰਾਈਟ ਕਾਉਂਸਲ 'ਚ ਕੋਈ ਰੂਸ ਦੇ ਹੱਕ 'ਚ ਵੋਟ ਨਹੀਂ ਪਾਈ ਐਬਸਟੇਨ ਕੀਤਾ ਪਰ ਜਿਹੜਾ ਵੈਸਟਰਨ ਮੁਲਕਾਂ ਦਾ ਔਰ ਖਾਸ ਤੌਰ ਤੇ ਅਮਰੀਕਾ ਜਿਨ੍ਹਾਂ ਨੇ ਰਿਪੀਟਡਲੀ ਚਾਈਨਾ ਨੂੰ ਵਾਰਨਿੰਗਸ ਵੀ ਦਿੱਤੀਆਂ ਕਿ ਤੁਸੀਂ ਕੋਈ ਨਾ ਕੋਈ ਜਿਹੜਾ ਇਹ ਨਾ ਕਰਿਓ ਕਿ ਉਹਨੂੰ ਇਕਨੋਮਿਕਲ ਸਪੋਰਟ ਹੋਏ ਜਾਂ ਮਿਲਟਰੀ ਸਪਲਾਈ ਦਿੱਤੀ ਜਾਏ ਹਾਲਾਂ ਚਾਈਨਾ ਉਹ ਪੁਰਾਣੇ ਵਪਾਰੀ ਨੇ ਉਹਨਾਂ ਦੇ ਲਈ ਓਪਰਚੁਨਿਟੀ ਹੈ ਵੀ ਰੂਸ ਜਿਹੜਾ ਉਹਦੇ ਕੋਲ ਕਰੂਡ ਆਇਲ ਹੈ ਔਰ ਚਾਈਨਾ ਤਾਂ ਉਸ ਦੀਆਂ ਨੀਡਸ ਨੇ એનર્ਜੀ ਨੀਡਸ ਕਿ ਰੂਸ ਦੇ ਨਾਲ ਉਹ ਡਾਇਰੈਕਟ ਡੀਲ ਕਰੇਗਾ ਜੇ ਰੂਬਲ ਵਾਲਾ ਫਾਰਮੂਲਾ ਆਂਦਾ ਤੇ ਰੂਸ ਨੂੰ ਦੀ ਇਕਨੋਮੀ ਚੱਲਦੀ ਰਹੇਗੀ ਆਲਰੇਡੀ ਯੂਰਪੀਅਨ ਕੰਟਰੀਜ਼ ਲਈ ਵੀ ਉਹਨਾਂ ਨੇ ਇਹੀ ਕ੍ਰਾਈਟੇਰੀਆ ਰੱਖਿਆ ਸੋ ਇੱਕ ਪਾਸੇ ਅਮਰੀਕਾ ਨੇ ਚੀਨ ਨੂੰ ਧਮਕੀਆਂ ਵੀ ਔਰ ਦਬਾਅ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜੇ ਭਾਰਤ ਦੇ ਹਵਾਲੇ ਨਾਲ ਦੇਖੀਏ ਤੇ ਭਾਰਤ ਕਿਉਂਕਿ ਆਲਰੇਡੀ ਜਿਹੜਾ ਕੁਆਡ ਦੇ ਹਵਾਲੇ ਨਾਲ ਅਮਰੀਕਾ ਦੀ ਸ਼ੈਲਟਰ 'ਚ ਔਰ ਅਦਰਵਾਈਜ਼ ਵੀ ਜੇ ਭਾਰਤ ਨੂੰ ਇੰਟਰਨੈਸ਼ਨਲੀ ਜੇ ਕੋਈ ਹੈ ਤੇ ਉਸ ਨੂੰ ਇਹ ਹੈ ਕਿ ਭਾਈ ਅਮਰੀਕਾ ਨਾਲ ਸਾਡਾ ਟ੍ਰੇਡ ਵੀ ਹੁਣ ਜੇ ਰੂਸ ਤੇ ਅਮਰੀਕਾ ਨਾਲ ਹੀ ਭਾਰਤ ਦਾ ਹੀ ਟ੍ਰੇਡ ਦੇਖੀਏ ਤੇ ਜਿੰਨੀ ਟ੍ਰੇਡ ਭਾਰਤ ਦੀ ਰੂਸ ਨਾਲ ਹੈ ਉਸ ਤੋਂ 10 ਗੁਣਾ ਜ਼ਿਆਦਾ ਅਮਰੀਕਾ ਨਾਲ ਹੈ ਸੋ ਜੇ ਅਮਰੀਕਾ ਹੁਣ ਅਮਰੀਕਾ ਨੇ ਆਪਣਾ ਐਂਗਰ ਤਾਂ ਦਿਖਾਇਆ ਜਦੋਂ ਭਾਰਤ ਨੇ ਐਬਸਟੇਨ ਕੀਤਾ ਯੂਕਰੇਨ ਦੇ ਮੁੱਦੇ ਤੇ ਵੋਟ ਪਾਉਣ ਤੋਂ ਰੂਸ ਦੇ ਖਿਲਾਫ ਫਿਰ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਨੇ ਸ਼ੇਕੀ ਇੰਡੀਆ ਤੱਕ ਅਲਫਾਜ਼ ਪਬਲਿਕਲੀ ਉਸਨੇ ਇਸਤੇਮਾਲ ਕੀਤੇ ਪਰ ਅਮਰੀਕਾ ਨੇ ਹੁਣ ਇੰਨਾ ਕੁ ਭਾਰਤ ਦੇ ਉੱਤੇ ਪ੍ਰੈਸ਼ਰ ਬਣਾਇਆ ਹੋਇਆ ਔਰ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਯੂਰਪੀਅਨ ਯੂਨੀਅਨ ਦਾ ਨੁਮਾਇੰਦਾ ਵੀ ਉੱਥੇ ਪਹੁੰਚਿਆ ਫਿਰ ਬ੍ਰਿਟਨ ਦੀ ਜਿਹੜੀ ਸੈਕਟਰੀ ਉਹ ਉੱਥੇ ਪਹੁੰਚੀ ਔਰ ਉਹਨਾਂ ਸਾਰਿਆਂ ਨੇ ਭਾਰਤ ਨੂੰ ਕਿਹਾ ਕਿ ਭਾਈ ਇਹ ਆਪਣੀ ਪਾਲਿਸੀ ਬਦਲੋ ਰੂਸ ਨੂੰ ਔਰ ਅਮਰੀਕਾ ਨੇ ਤਾਂ ਇਹੀ ਕਿਹਾ ਵੀ ਇਹ ਡੈਮੋਕ੍ਰੇਸੀ ਕਿਉਂ ਜਿਹੀ ਹੈ ਜੇ ਡੈਮੋਕ੍ਰੇਸੀ ਇਸ ਕਿਸਮ ਦੇ ਹਮਲੇ ਦੇ ਖਿਲਾਫ ਨਹੀਂ ਖਲੋਂਦੀ ਪਰ ਇਹ ਸਾਰਾ ਇਸ ਵੇਲੇ ਬੜਾ ਦਿਲਚਸਪੀ ਦਾ ਵਾਇਸ ਹੈ ਕਿਉਂਕਿ ਅਮਰੀਕਾ ਨੇ ਜਿੰਨਾ ਪ੍ਰੈਸ਼ਰ ਇੰਡੀਆ ਦੇ ਉੱਤੇ ਬਿਲਡ ਕੀਤਾ ਚਾਈਨਾ ਵੀ ਉਸ ਨੂੰ ਦੇਖ ਰਿਹਾ ਔਰ ਚਾਈਨਾ ਨੇ ਹਾਲਾਂ ਇਹ ਵੀ ਸਮਝਿਆ ਕਿ ਇਸ ਮੁੱਦੇ ਤੇ ਜੇ ਭਾਰਤ ਆਪਣੀ ਹੌਸਟਿਲਿਟੀ ਛੱਡੇ ਟੁਵਰਡਸ ਚਾਈਨਾ ਤਾਂ ਉਹਨੂੰ ਥੋੜਾ ਬਹੁਤ ਸਪੇਸ ਦੇਣ ਨੂੰ ਵੀ ਤਿਆਰ ਸੀ ਇਹੀ ਕਾਰਨ ਸੀ ਕਿ ਚਾਈਨਾ ਦੇ ਫੋਰਨ ਮਿਨਿਸਟਰ ਨੇ OIC ਦੀ ਇਸਲਾਮਾਬਾਦ 'ਚ ਹੋਈ ਮੀਟਿੰਗ ਤੋਂ ਬਾਅਦ ਕਾਬਲ ਔਰ ਫਿਰ ਦਿੱਲੀ ਆ ਕੇ ਲੈਂਡ ਕੀਤਾ ਔਰ ਭਾਰਤ ਨੂੰ ਇਹ ਅਸ਼ੋਰ ਹੀ ਕੀਤਾ ਹੋਏਗਾ ਕਿ ਵੀ ਕੋਈ ਗੱਲ ਨਹੀਂ ਹੈ ਤੁਸੀਂ ਆਪਣਾ ਇਹ ਲੁੱਕ ਈਸਟ ਵਾਲਾ ਜਿਹੜਾ ਦਿਮਾਗ ਤੁਹਾਡਾ ਖਰਾਬ ਹੈ ਇਹਨੂੰ ਛੱਡੋ ਔਰ ਇਹਨੂੰ ਡੀਲ ਬਣਾਓ ਕਿ ਭਾਈ ਅਲਟੀਮੇਟਲੀ ਬਾਰਡਰ ਰਹਿਣ ਦਿਓ ਇਹ ਚੱਲਦਾ ਰਹੇਗਾ ਬਾਕੀ ਜਿਹੜੀ ਹੈ ਪ੍ਰੋਸੈਸ ਐਜ਼ ਨਾਰਮਲ ਹੋਣੀ ਚਾਹੀਦੀ ਹੈ ਹੁਣ ਜਦੋਂ ਅਸੀਂ ਫਰਾਈਡੇ ਸ਼ੋਅ ਕੀਤਾ ਉਦੋਂ ਅਮਰੀਕਾ ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ
ਔਰ ਮੈਂ ਜਦੋਂ ਜ਼ਿਕਰ ਕੀਤਾ ਤੇ ਮੈਂ ਕਿਹਾ ਵੀ ਨਾਂ ਤੇ ਫੀਚਰਸ ਤੋਂ ਇਹ ਲੱਗਦਾ ਹੈ ਵੀ ਇਹ ਸਿੱਖਾਂ ਦਾ ਮੁੰਡਾ ਹੈ। ਹਾਲਾਂ ਕਿਉਂਕਿ ਮੈਂ ਉਦੋਂ ਕਾਲੀ ਚ ਫਰਦਰ ਰਿਸਰਚ ਨਹੀਂ ਸੀ ਕੀਤੀ, ਪਤਾ ਤਾਂ ਮੈਨੂੰ ਉਸ ਤੋਂ ਬਾਅਦ ਹੀ ਸਾਡੇ ਇੱਕ ਦੋ ਵਿਊਅਰਸ ਨੇ ਵੀ ਲਿਖਿਆ ਹੁਣ ਸਾਹਮਣੇ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਉਹ ਇੱਕ ਸਿੱਖ ਪਿਛੋਕੜ ਤੋਂ ਹੈ। ਉਹ ਸਿੱਖ ਪਿਛੋਕੜ ਪਹਿਲਾ ਅਮਰੀਕਾ ਦੇ ਵਿੱਚ ਕਾਂਗਰਸਮੈਨ ਸਰਦਾਰ ਦਲੀਪ ਸਿੰਘ ਸੌਂਦ 1950 ਚ ਬਣੇ ਸੀ। 3 ਟਰਮਸ, 2 ਟਰਮ ਜਿਹੜੇ ਨੇ ਉਹ ਰਹੇ, ਤੀਸਰੀ ਵੇਲੇ ਉਹਨਾਂ ਨੂੰ ਜਿਹੜਾ ਹੈ ਉਹ ਪੈਰਾਲਿਸਿਸ ਹੋਇਆ ਔਰ ਉਹ ਆਪਣੀ ਟਰਮ ਪੂਰੀ ਨਹੀਂ ਸੀ ਕਰ ਸਕੇ। ਦਲੀਪ ਸਿੰਘ ਸੌਂਦ ਅਮਰੀਕਾ ਦੇ ਵਿੱਚ ਹੀ ਨਹੀਂ ਇੰਟਰਨੈਸ਼ਨਲੀ ਬਹੁਤ ਵੱਡਾ ਨਾਂ ਹੈ। ਔਰ ਦਲੀਪ ਸਿੰਘ ਸੌਂਦ ਦਾ ਸਬੰਧ ਜਿਹੜਾ ਛੱਜਲਵੱਡੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦਾ, ਉੱਥੋਂ ਆਏ, ਅਮਰੀਕਾ ਚ ਆਏ ਬਰਕਲੇ ਪੜ੍ਹਨ। ਇਹ ਉਹ ਜ਼ਮਾਨਾ ਸੀ 1930s 40s ਦਾ ਜਦੋਂ ਕਿ ਇੱਥੇ ਜੇ ਕੋਈ ਈਵਨ ਗੋਰੀ ਵਿਆਹ ਕਰ ਲੈਂਦੀ ਸੀ ਕਿਸੇ ਨੌਨ ਗੋਰੇ ਨਾਲ ਤਾਂ ਉਹਦੀ ਸਿਟੀਜ਼ਨਸ਼ਿਪ ਖਤਮ ਹੋ ਜਾਂਦੀ ਸੀ। ਉਹਨੇ ਇੱਕ ਗੋਰੀ ਔਰਤ ਨਾਲ ਵਿਆਹ ਵੀ ਕੀਤਾ, ਕੇਸ ਵੀ ਲੜਿਆ, ਜੱਜ ਵੀ ਬਣੇ, PhD ਕੀਤੀ ਬਰਕਲੇ ਯੂਨੀਵਰਸਿਟੀ ਤੋਂ। ਔਰ ਬਾਅਦ ਦੇ ਵਿੱਚ ਜਿਹੜਾ ਉਹ LA ਏਰੀਏ ਤੋਂ ਕੈਲੀਫੋਰਨੀਆ 'ਚ ਕਾਂਗਰਸਮੈਨ ਬਣੇ। ਔਰ ਉਹ ਕਾਂਗਰਸਮੈਨ ਕੋਈ ਰਬੜ ਸਟੈਂਪ ਨਹੀਂ ਸੀ। ਜਦੋਂ ਉਹ ਖਲੋਂਦਾ ਸੀ ਕਾਂਗਰਸ ਦੇ ਵਿੱਚ ਬੋਲਣ ਦੇ ਲਈ ਤਾਂ ਸਾਰੀਆਂ ਧਿਰਾਂ ਜਿਹੜੀਆਂ ਨੇ ਸੁੱਪ ਹੋ ਕੇ ਬੈਠ ਜਾਂਦੀਆਂ ਸੀ ਕਿ ਵੀ ਕੀ ਕਹਿਣਾ। ਔਰ ਇੱਕ ਜੋਕ ਬੜਾ ਪਪੂਲਰ ਸੀ ਕਿ ਕੈਨੇਡੀ ਜਦੋਂ ਆਪਣੀ ਪਹਿਲੀ ਟਰਮ ਵੇਲੇ ਜਿਹੜਾ ਬਾਅਦ ਦੇ ਵਿੱਚ ਤਾਂ ਉਹਦੀ ਵੀ ਅਸੈਸੀਨੇਸ਼ਨ ਹੋਈ, ਉਹ ਭਾਰਤ ਦੇ ਦੌਰੇ ਤੇ ਗਿਆ ਤੇ ਨਹਿਰੂ ਨੇ ਉਦੋਂ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ ਔਰ ਪੰਜਾਬੀ ਸੂਬੇ ਦੀ ਐਜੀਟੇਸ਼ਨ ਨੇ ਦਿੱਲੀ ਦੇ ਵਿੱਚ ਕਾਫੀ ਵਕਤ ਪਾਇਆ ਹੋਇਆ ਸੀ। ਤੇ ਨਹਿਰੂ ਨੇ ਕਹਿੰਦੇ ਨੇ ਵੀ ਇਹਨੂੰ ਕੈਨੇਡੀ ਨੂੰ ਕਿਹਾ, ਉਹਨੂੰ ਸੀ ਵੀ ਇਹ ਪੁੱਛਣਗੇ ਅਮਰੀਕਨ ਕੀ ਹੈ ਕਿ ਜੀ ਸਿੱਖਾਂ ਨੇ ਜਿਹੜਾ ਮਤਲਬ ਇਹ ਕੀਤਾ ਪੰਜਾਬੀ ਸੂਬਾ ਮੋਰਚਾ, ਇਹਦਾ ਇਹ ਹੈ ਉਹ ਹੈ। ਕਹਿੰਦਾ ਵੀ ਉਹਦੀ ਗੱਲ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਹਨੇ ਕੈਨੇਡੀ ਨੇ ਉਹਨੂੰ ਕਿਹਾ ਕਿ ਮਿਸਟਰ ਨਹਿਰੂ ਡੋਂਟ ਵਰੀ, ਆਈ ਨੋ ਆਈ ਹੈਵ ਜਸਟ ਵਨ ਸਿੱਖ ਇਨ ਮਾਈ ਕਾਂਗਰਸ ਐਂਡ ਆਈ ਨੋ ਹਾਊ ਆਈ ਹੈਵ ਟੂ ਹੈਂਡਲ ਹਿਮ ਐਂਡ ਯੂ ਹੈਵ ਸੋ ਮੈਨੀ ਆਫ them। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਟ੍ਰਿਬਿਊਟ ਸੀ ਉਹਦੇ ਦਲੀਪ ਸਿੰਘ ਦੀ। ਹਾਲਾਂਕਿ ਡੈਮੋਕ੍ਰੇਟ ਸੀ ਉਹ, ਲੇਕਿਨ ਇੰਨਾ ਕੁ ਵੋਕਲ ਔਰ ਮੁੱਦਿਆਂ ਤੇ ਉਸ ਨੇ। ਸੋ ਇਹ ਜਿਹੜੇ ਦਲੀਪ ਸਿੰਘ ਹੁਣ ਜਿਹਨਾਂ ਨੇ ਜਾ ਕੇ ਭਾਰਤ ਦੀਆਂ ਨਾਸਾਂ 'ਚ ਧੂਆਂ ਦਿੱਤਾ ਹੈ, ਇਹ ਉਸ ਦਾ ਦਲੀਪ ਸਿੰਘ ਸੌਂਦ ਦਾ ਪੋਤਾ ਹੈ। ਸੋ ਜ਼ਾਹਰ ਹੈ ਵੀ ਉਹਨੇ ਜਿਹੜਾ ਦਲੀਪ ਸਿੰਘ ਨਾਂ ਵੀ ਉਹਦੇ ਫਾਦਰ ਨੇ ਚੁਣਿਆ, ਉਹ ਜਿਹੜੀ ਡਿਸਟਿੰਗੁਇਸ਼ਡ ਸਰਵਿਸਿਜ਼। ਔਰ ਇਹ ਵੀ ਅਮਰੀਕਾ ਦੀ ਹਿਸਟਰੀ 'ਚ ਕੋਈ ਕਾਂਗਰਸਮੈਨ ਸਿੱਖ ਦਲੀਪ ਸਿੰਘ ਸੌਂਦ ਹੀ ਬਣ ਸਕਿਆ। ਬਾਅਦ ਰੀਡ ਔਰ ਇਹ 1950 ਦੀ ਗੱਲ ਹੈ, ਲੇਟ 50s ਦੀ। ਸੋ ਅਸੀਂ ਸਮਝਦੇ ਹਾਂ ਕਿ ਵੀ ਔਰ ਇਹੀ ਨਹੀਂ ਕਿ ਵੀ ਇਹ ਦਲੀਪ ਸਿੰਘ ਇੱਕ ਬਹੁਤ ਵੱਡਾ ਸਟ੍ਰੈਟੇਜਿਕ ਮਾਹਿਰ ਵੀ ਹੈ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਹੁਣ ਡਿਪਟੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਣਾ ਬਹੁਤ ਵੱਡਾ ਅਹੁਦਾ ਹੈ। ਔਰ ਜਿਹੜੀਆਂ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਵੀ ਨੇ ਉਹਨਾਂ ਉਹ ਵੀ ਇਹਦਾ ਮਾਸਟਰ ਮਾਈਂਡ ਹੈ। ਔਰ ਇਸ ਲਈ ਅਮਰੀਕਾ ਨੇ ਉਹਨਾਂ ਨੇ ਕਿਹਾ ਵੀ ਚੱਲ ਤੇਰਾ ਦਾਦਾ, ਹਾਲਾਂ ਦਲੀਪ ਸਿੰਘ ਸੌਂਦ ਬਹੁਤ ਵੱਡੇ ਰਾਈਟਰ ਵੀ ਸੀ ਔਰ ਉਹਨਾਂ ਜ਼ਮਾਨੇ 'ਚ ਅੰਗਰੇਜ਼ਾਂ ਦੀ ਗੁਲਾਮੀ ਸੀ ਤਾਂ ਉਹਨਾਂ ਦੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ। ਔਰ ਸਟਾਕਟਨ ਗੁਰਦੁਆਰਾ ਸਾਹਿਬ ਜਿੱਥੇ ਅਸੀਂ 17 ਤਰੀਕ ਨੂੰ ਜਾਣਾ ਹੈ ਉਸ ਦੇ ਉਹ ਅਹੁਦੇਦਾਰਾਂ 'ਚ ਵੀ ਰਹੇ। ਔਰ ਦਲੀਪ ਸਿੰਘ ਸੌਂਦ ਫਿਰ ਜਦੋਂ ਪੰਜਾਬ ਵੀ ਗਏ ਆਪਣੇ ਕਾਂਗਰਸਮੈਨ ਤੋਂ ਬਾਅਦ, ਉਸ ਵੇਲੇ ਦਾ ਰਿਕਾਰਡ ਉਹਨਾਂ ਦਾ ਉੱਥੇ ਉਹਨਾਂ ਨੂੰ ਆਨਰ ਕੀਤਾ ਗਿਆ, ਵੈਲਕਮ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਕਈ ਵਾਰ ਉਹ ਭਾਵੇਂ ਉਹਨਾਂ ਦਾ ਉਸ ਵੇਲੇ ਭਾਰਤ ਪਿਆਰ ਝਲਕਦਾ ਸੀ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਕਿਵੇਂ ਨਿਕਲੇ, ਤਾਂ ਹੁਣ ਉਹਨਾਂ ਦਾ ਪੋਤਾ ਭਾਰਤ ਨੂੰ ਸਮਝਾਉਣ ਗਿਆ ਕਿ ਭਾਈ ਇਹ ਤੁਸੀਂ ਡੈਮੋਕ੍ਰੇਸੀ ਹੋ ਤੇ ਜੇ ਸਾਡੇ ਨਾਲ 10 ਗੁਣਾ ਤੁਹਾਡਾ ਟ੍ਰੇਡ ਹੈ, ਪਰ ਜੇ ਤੁਸੀਂ ਇਹ ਕਰਦੇ ਹੋ ਤੇ ਖਲੋਤੇ ਤੁਸੀਂ ਕਿੱਥੇ ਹੋ। ਪਰ ਜਿਹੜੀ ਸਭ ਤੋਂ ਸਖਤ ਗੱਲ ਉਹਨਾਂ ਨੇ ਇਹ ਸਾਰੇ ਦੇ ਵਿੱਚ ਕਹੀ ਔਰ ਜਿਸ ਨੂੰ ਸਾਰੇ ਹੀ ਭਾਰਤੀ ਮੀਡੀਆ ਨੇ ਰਿਪੋਰਟ ਕੀਤਾ ਸਾਰੇ ਪਾਸੇ, ਉਹਦੇ 'ਚ ਜਿਹੜਾ ਹੈਡਲਾਈਨ ਹੀ ਦਿੱਤੀ ਹੈ ਸਾਰਿਆਂ ਨੇ, ਉਹਨਾਂ ਨੇ ਕਿਹਾ ਕਿ ਵੀ ਭਾਰਤ ਅੱਜ ਰੂਸ ਦੇ ਨਾਲ ਖੜਾ ਹੈ। ਰੂਸ ਚੀਨ ਦਾ ਜੂਨੀਅਰ ਪਾਰਟਨਰ ਹੈ ਔਰ ਉਸ ਦਾ ਧਰਮਦਾਰ ਜਿਹੜਾ ਉਹ ਚੀਨ ਦੇ ਉੱਤੇ ਹੈ। ਉਹਨੇ ਕਿਹਾ ਵੀ ਭਾਰਤ ਜੇ ਕੱਲ ਨੂੰ ਚੀਨ ਨੇ LAC ਦੇ ਉੱਤੇ ਲਾਈਨ ਆਫ ਐਕਚੁਅਲ ਕੰਟਰੋਲ, ਉਹਨੂੰ ਭਾਰਤ ਨੂੰ ਯਾਦ ਕਰਾ ਰਿਹਾ ਵੀ ਆਲਰੇਡੀ ਜੋ ਤੁਹਾਡੇ ਨਾਲ ਹੋਇਆ ਗਲਵਾਨ ਵੈਲੀ ਔਰ ਦੂਜੇ, ਕਿ ਕੱਲ ਨੂੰ ਜੇ ਚੀਨ ਨੇ LAC ਦੇ ਉੱਤੇ ਅਟੈਕ ਕੀਤਾ ਤੇ ਕੀ ਤੁਸੀਂ ਸਮਝਦੇ ਹੋ ਵੀ ਰੂਸ ਤੁਹਾਡੇ ਮਦਦ ਲਈ ਆਏਗਾ? ਫਿਰ ਉਹਨੇ ਕਿਹਾ ਵੀ ਆਈ ਥਿੰਕ ਕਿ ਬਿਲਕੁਲ ਨਹੀਂ। ਹੁਣ ਇਹ ਇੱਕ ਬਹੁਤ, ਹਾਲਾਂ ਉਹਦਾ ਵੀ ਰੋਲ, ਹਾਲਾਂ ਉਹ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਪਰ ਡਿਪਲੋਮੈਟਿਕ ਰੋਲ ਹੈ।
ਹੁਣ ਪਬਲਿਕਲੀ ਇਹ ਗੱਲ ਉਹਨੇ ਟੀਵੀ ਇੰਟਰਵਿਊ 'ਚ ਵੀ ਕਹੀ ਔਰ ਜਿੰਨੀ ਵੀ ਰਿਪੋਰਟਿੰਗ ਮੈਂ ਦੇਖੀ ਹੈ ਕਿ ਇਹ ਸਾਰੇ ਦੇ ਵਿੱਚ ਉਹਨਾਂ ਨੇ ਵਾਰਨ ਕੀਤਾ। ਹੁਣ ਈਵਨ ਜਿਹੜੀ ਵਿਜ਼ਿਟ ਦੀ ਟਾਈਮਿੰਗ ਹੈ ਦਲੀਪ ਸਿੰਘ ਦੀ, ਇਹ 2 ਦਿਨ ਪਹਿਲਾਂ ਜਦੋਂ ਕਿ ਹੁਣ ਰੂਸ ਦਾ ਫੋਰਨ ਮਿਨਿਸਟਰ ਜਿਹੜਾ ਮਿਸਟਰ ਲੈਵਰੋਵ ਜਿਹੜਾ ਚੀਨ ਦੇ ਦੌਰੇ ਤੇ ਸੀ, 2 ਦਿਨ ਉਹ ਚੀਨ ਰਿਹਾ ਤੇ ਹੁਣ ਉਹ 2 ਦਿਨ ਦੇ ਦੌਰੇ ਤੇ ਭਾਰਤ ਜਾ ਰਿਹਾ, ਉਸ ਤੋਂ ਠੀਕ ਪਹਿਲਾਂ ਦਲੀਪ ਸਿੰਘ ਵਿਜ਼ਿਟ ਕਰਦੇ ਨੇ ਔਰ ਨਾਲ ਦੀ ਨਾਲ ਉਹਨੂੰ ਵਾਰਨ ਕਰ ਦਿੰਦੇ ਨੇ ਇੰਡੀਆ ਨੂੰ ਕਿ ਵੀ ਤੁਸੀਂ ਜੋ ਕਰ ਰਹੇ ਹੋ ਇਸ ਗੱਲ ਦਾ ਧਿਆਨ ਰੱਖੋ। ਸੋ ਇਹ ਈਵਨ ਡਿਪਲੋਮੇਸੀ ਦੀ ਦੁਨੀਆ 'ਚ ਵੀ ਬਹੁਤ ਪਾਵਰਫੁਲ ਇਹ ਸਟੇਟਮੈਂਟ ਹੈ ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵੀ ਭਾਰਤ ਨੇ ਜਿਹਨੇ ਅਨਲਾਈਕ ਮੈਨੀ ਅਦਰ ਲੈਂਡਿੰਗ ਪਾਵਰਸ ਇੰਡੀਆ ਹੈਜ਼ ਨਾਟ ਯੈਟ ਕ੍ਰਿਟਿਸਾਈਜ਼ਡ ਰਸ਼ੀਆ, ਇਹਨਾਂ ਦੀ ਸਾਰੀ ਰਿਪੋਰਟਿੰਗ ਹੈ ਔਰ ਉਹਨਾਂ ਨੇ ਕਿਹਾ ਇੰਡੀਆ ਨੂੰ ਕਿ ਭਾਈ ਇਹ ਕੋਈ ਇੱਥੇ ਨਿਊਟਰੈਲਿਟੀ ਜਾਂ ਦੂਜੀ ਦਾ ਮਤਲਬ ਹੈ ਤੁਹਾਡਾ ਰੂਸ ਦੇ ਨਾਲ ਖਲੋਣਾ। ਔਰ ਇਸ ਦੇ ਨਾਲ ਜਿੰਨੀ ਰਿਪੋਰਟਿੰਗ ਵੀ ਇਸ ਦੇ ਉੱਤੇ ਹੋਈ ਹੈ, US ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕਾਸ਼ਨਸ ਇੰਡੀਆ ਅਗੇਂਸਟ ਟ੍ਰੇਡ ਡੀਲਸ ਵਿਦ ਰਸ਼ੀਆ। ਉਹਨਾਂ ਨੇ ਕਿਹਾ ਵੀ ਜੇ ਹੁਣ ਕੱਲਾ ਇਹੀ ਨਹੀਂ ਵੀ ਕੰਡੈਮ ਨਹੀਂ ਕਰਨ ਦਾ, ਕਰੂਡ ਆਇਲ ਉਹਦੇ ਤੋਂ ਖਰੀਦ ਰਿਹਾ ਔਰ ਇਹਦੇ 'ਚ ਇਹਨੇ ਦਲੀਪ ਸਿੰਘ ਨੇ ਇਹ ਕਿਹਾ ਕਿ 5 ਚੈਨਲ ਅਪਰੋਚ। Mr. Singh, who is the chief strategist on sanctions against Russia in Biden administration, said he had spelled out the US 5-channel approach to dealing with Russia over its war in Ukraine during what he called an honest dialogue with the। उन्होंने कहा जी मैं ईमानदारी नाल इंडिया ਨੂੰ ਕਿਹਾ ਕਿ ਅਸੀਂ 5 ਪੁਆਇੰਟ ਸਟ੍ਰੈਟਜੀ ਬਣਾਈ ਹੈ। ਪਹਿਲੀ ਫਾਈਨੈਂਸ਼ੀਅਲ ਸ਼ੌਕ ਟੂ ਰਸ਼ੀਆਜ਼ ਲਾਰਜੈਸਟ ਬੈਂਕਸ ਔਰ ਇਹਨਾਂ ਦੇ ਬੈਂਕਾਂ ਨੂੰ ਫਾਈਨੈਂਸ਼ੀਅਲ ਸ਼ੌਕ। ਦੂਜਾ ਉਸ ਨੇ ਫਿਰ ਬਾਕੀ ਵੀ ਜਿਹੜੇ ਨੇ ਲੇਆਊਟ ਕੀਤੇ ਨੇ ਔਰ ਦੂਜੇ ਪਾਸੇ ਚਾਈਨਾ ਨੇ ਹੁਣ ਕਿਉਂਕਿ ਰੂਸ ਦਾ ਫੋਰਨ ਮਿਨਿਸਟਰ ਮਿਸਟਰ ਲੈਵਰੋਵ ਚਾਈਨਾ 'ਚ ਸੀ, ਕੋਆਪਰੇਸ਼ਨ ਵਿਦ ਰਸ਼ੀਆ ਬਾਉਂਡਲੈਸ ਸੇਜ਼ ਚਾਈਨਾ। ਚੀਨ ਨੇ ਕਿਹਾ ਕਿ ਜੀ ਰੂਸ ਨਾਲ ਜਿਹੜੀ ਸਾਡਾ ਇਹ ਆਇਰਨ ਬ੍ਰਦਰ ਹੈ, ਇਹਦੀ ਕੋਈ ਲਿਮਿਟ ਨਹੀਂ ਹੈ ਸਾਡੀ ਦੋਸਤੀ। ਉਹੀ ਜਦੋਂ ਲਿਮਿਟਲੈਸ ਹੁੰਦਾ ਉਹਦਾ ਮਤਲਬ ਉਹੀ ਪਹਾੜਾਂ ਤੋਂ ਉੱਚੀ ਤੇ ਸਮੁੰਦਰ ਤੋਂ ਗਹਿਰੀ। ਤੇ ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਅਮਰੀਕਾ ਨੇ ਪੂਰਾ ਪ੍ਰੈਸ਼ਰ ਬਿਲਡ ਕੀਤਾ ਹੈ ਯੂਰਪੀਅਨ ਯੂਨੀਅਨ ਰਾਹੀਂ ਜਾਂ ਦੂਜਾ, ਤੇ ਦਲੀਪ ਸਿੰਘ ਦੇ ਨਾਲ ਹੀ ਉਹ ਐਸ ਜੈਸ਼ੰਕਰ ਬੈਠਾ ਗੱਲ ਕਰ ਰਿਹਾ। ਜੈਸ਼ੰਕਰ ਸੀਜ਼ ਕੈਂਪੇਨ ਅਗੇਂਸਟ ਇੰਡੀਆ ਫॉर ਬਾਇੰਗ ਰਸ਼ੀਅਨ ਆਇਲ। ਕੈਂਪੇਨ ਕਿ ਜੀ ਇਹ ਨਿੱਠ ਕੇ ਸਾਡੇ ਖਿਲਾਫ ਕੈਂਪੇਨ। ਹੁਣ ਕੌਣ ਕੈਂਪੇਨ ਕਰ ਰਿਹਾ? ਜ਼ਾਹਰ ਹੈ ਅਮਰੀਕਾ ਦਾ ਡਿਪਟੀ ਨੈਸ਼ਨਲ ਐਡਵਾਈਜ਼ਰ ਬੈਠ ਕੇ ਤੁਹਾਨੂੰ ਕਹਿ ਰਿਹਾ ਕਿ ਦੇਖ ਲਓ ਕਿ ਕੱਲ ਨੂੰ ਤੁਸੀਂ ਜੇ ਹੁਣ ਇਹ ਛੱਡਿਆ ਨਾ ਇਹਨਾਂ ਦਾ ਔਰ ਇਹਨਾਂ ਨਾਲ ਵਪਾਰ ਕਰਨਾ ਹੈ ਤਾਂ ਸੈਂਕਸ਼ਨਸ ਤੁਹਾਡੇ ਤੇ ਵੀ ਅਪਲਾਈ ਹੋਣੀ ਹੈ। ਤੇ ਜਦੋਂ ਇੱਕ ਵਾਰੀ ਅਪਲਾਈ ਹੋਈਆਂ ਤੇ ਚੀਨ ਨੇ LAC ਤੇ ਤੁਹਾਡੇ ਅਟੈਕ ਕੀਤਾ ਤੇ ਇਹਨਾਂ ਨੇ ਜਿਹੜਾ ਤੁਹਾਡੀ ਮਦਦ ਦੇ ਉੱਤੇ ਨਹੀਂ ਆਣਾ। ਔਰ ਨਾਲ ਦੀ ਨਾਲ ਮਤਲਬ ਹਰ ਉਹਨਾਂ ਦੀ ਮੈਂ ਇਨਾ ਮੀਡੀਆ ਇੰਡੀਆ ਦਾ ਦੇਖਿਆ ਕਿ ਵੀ ਕਿਸੇ ਨੇ ਖਬਰ ਨੂੰ ਖਾਧਾ ਤੇ ਨਹੀਂ ਹੈ। ਹੁਣ ਇੱਕ ਜੇ ਹੈ there will be consequences for countries attempting to circumvent sanctions against Russia, United States, ਕਿ ਵੀ ਇਹ ਜਿਹੜੀਆਂ ਮੁਲਕ ਵਿੰਗੇ ਟੇਢੇ ਢੰਗ ਨਾਲ ਜਿਹੜੀਆਂ ਰਸ਼ੀਆ ਦੇ ਉੱਤੇ ਪਾਬੰਦੀਆਂ ਨੇ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਦੇ ਵਿੱਚ ਵੀ ਨੇ, ਉਹਨਾਂ ਦੇ ਉੱਤੇ ਅਸੀਂ ਪਾਬੰਦੀਆਂ ਲਾਵਾਂਗੇ। ਸੋ ਮਤਲਬ ਇਹ ਹੈ ਕਿ ਵੀ ਇਹ ਇਕੱਲਾ ਇਹ ਨਹੀਂ ਵੀ ਦਲੀਪ ਸਿੰਘ ਨੇ ਜਾਂ ਜਿਵੇਂ ਡਿਪਲੋਮੈਟ ਅੰਦਰ ਵੜ ਕੇ ਕੋਈ ਗੱਲ ਸਮਝਾਉਂਦੇ ਨੇ, ਨਹੀਂ, ਉਹਨੇ ਪਬਲਿਕਲੀ ਉਹਨਾਂ ਨੂੰ ਇਹ ਕਿਹਾ ਕਿ ਭਾਈ ਆ ਤੁਸੀਂ ਦੇਖ ਲਓ, ਹੁਣ ਤੁਸੀਂ ਦੱਸੋ ਕਿ ਭਾਈ ਤੁਸੀਂ ਕਿੱਥੇ ਖਲੋਣਾ। ਸੋ ਭਾਰਤ ਦਾ ਕੀ ਹੋਏਗਾ? ਉਹਨਾਂ ਨੇ ਤਾਂ ਉਹੀ ਐਸ ਜੈਸ਼ੰਕਰ ਨੇ ਕਿਹਾ ਕਿ ਜੀ ਕੈਂਪੇਨ ਹੋ ਗਿਆ ਸਾਰਾ। ਉਹ ਕਹਿੰਦੇ ਯੂਰਪੀਅਨ ਕੰਟਰੀਜ਼ ਵੀ ਤਾਂ ਲੈ ਰਹੀਆਂ ਕਰੂਡ ਆਇਲ। ਹੁਣ ਉਹਨਾਂ ਨੇ ਕਿਹਾ ਵੀ ਯੂਰਪੀਅਨ ਕੰਟਰੀਜ਼ ਨੇ ਕਿਹਾ ਵੀ ਅਸੀਂ ਡਿਪੈਂਡੈਂਸ ਬਿਲਕੁਲ ਘਟਾ ਰਹੇ ਹਾਂ। ਆਲਰੇਡੀ ਬਾਈਡਨ ਨੇ 1 ਬਿਲੀਅਨ ਜਿਹੜੀ ਹੈ ਮਿਲੀਅਨ ਬੈਰਲ ਰਿਲੀਜ਼ ਕੀਤੀ ਹੈ ਔਰ ਅਮਰੀਕਾ ਵੀ ਹੁਣ ਤੱਕ ਤਾਂ 6% ਆਪਣੀਆਂ ਆਇਲ ਨੀਡਸ ਦਾ ਕਰੂਡ ਆਇਲ ਅਮਰੀਕਾ ਵੀ ਰਸ਼ੀਆ ਤੋਂ ਮੰਗਵਾਉਂਦਾ ਹੈ। ਪਰ ਉਹਨਾਂ ਨੇ ਆਲਰੇਡੀ ਕਿਹਾ ਵੀ ਬਾਈ ਦਸੰਬਰ 2022 ਅਸੀਂ ਇਸ ਨੂੰ ਬਿਲਕੁਲ ਖਤਮ ਕਰ ਦੇਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਹੁਣ ਭਾਰਤ ਅਗੇਨ ਸੱਪ ਦੇ ਮੂੰਹ 'ਚ ਕੋੜ ਕਿਰਲੀ ਉਗਲੇ ਕਿ ਨਿਗਲੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ DC ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲ੍ਹਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ ਔਰ ਆਪ ਜੀ ਜ਼ਰੂਰ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ DC ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਲਈ ਬੜੇ ਹੀ ਮਾਣ ਤੇ ਫਖਰ ਵਾਲੀ ਗੱਲ ਹੈ ਕਿ 12 ਤੋਂ ਜ਼ਿਆਦਾ ਕਾਂਗਰਸਮੈਨਾਂ ਵੱਲੋਂ ਇੱਕ ਰੈਜ਼ੋਲੂਸ਼ਨ ਲਿਆਂਦਾ ਗਿਆ ਹੈ। ਇਸ ਰੈਜ਼ੋਲੂਸ਼ਨ ਅਨੁਸਾਰ 14 ਅਪ੍ਰੈਲ ਦਾ ਦਿਨ ਜੋ ਕਿ ਖਾਲਸਾ ਸਾਜਨਾ ਦਿਵਸ ਹੈ ਨੂੰ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦਿੱਤੀ ਗਈ ਹੈ ਔਰ ਬਹੁਤ ਜਲਦੀ ਇਸ ਰੈਜ਼ੋਲੂਸ਼ਨ ਤੇ ਕਾਂਗਰਸ ਵਿੱਚ ਵੋਟਾਂ ਪੈਣਗੀਆਂ ਅਤੇ ਇਸ ਦੇ ਪਾਸ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੁਝ ਸਮਾਂ ਪਹਿਲਾਂ ਕੁਝ ਵੈਸਟਡ ਇੰਟਰਸਟ ਵੱਲੋਂ ਇੱਕ ਮੁਹਿੰਮ ਵਿੱਢੀ ਗਈ US ਕਾਂਗਰੈਸ਼ਨਲ ਸਿੱਖ ਕਾਕਸ ਦੇ ਖਿਲਾਫ, ਜਿਸ ਦੇ ਇਸ ਵੇਲੇ 50 ਤੋਂ ਜ਼ਿਆਦਾ ਮੈਂਬਰ ਨੇ ਔਰ ਲਗਭਗ 5 ਸਾਲ ਪਹਿਲਾਂ ਇਹ ਹੋਂਦ ਦੇ ਵਿੱਚ ਆਈ ਕਿ ਜੀ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ ਔਰ ਬੜੀਆਂ ਊਲ ਜਲੂਲ ਗੱਲਾਂ ਇਸ ਨਾਲ ਜੋੜ ਕੇ ਜਿਹੜੇ ਇਸ ਦੇ ਫਾਊਂਡਰਸ ਇਸ ਲਈ ਐਫਰਟ ਕਰਨ ਵਾਲੇ ਸੀ ਉਹਨਾਂ ਲਈ ਕੀਤੀਆਂ। ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਭਾਈ ਜਦੋਂ ਵੀ ਤੁਸੀਂ ਖਾਸ ਤੌਰ ਤੇ ਡਿਸੀਜਨ ਮੇਕਰਸ ਤੱਕ ਕੋਈ ਗੱਲ ਪਹੁੰਚਾਣੀ ਹੈ, ਪਹਿਲਾਂ ਤੁਸੀਂ ਕਰੋਲਿੰਗ ਹੀ ਹੁੰਦੀ ਹੈ, ਫਿਰ ਬੇਬੀ ਸਟੈਪਸ ਹੁੰਦੇ ਨੇ, ਫਿਰ ਤੁਸੀਂ ਵਾਕ ਕਰਦੇ ਹੋ, ਫਿਰ ਰਨ ਕਰਦੇ ਹੋ। ਸੋ ਅਸੀਂ ਸਮਝਦੇ ਹਾਂ ਕਿ ਸਿੱਖ ਕਾਕਸ ਦੀ ਕਾਰਗੁਜ਼ਾਰੀ ਹੁਣ ਬੜੀ ਵਿਜ਼ੀਬਲੀ ਉਸ ਹੱਦ ਤੱਕ, ਉਸ ਲੈਵਲ ਤੱਕ ਪਹੁੰਚੀ ਹੈ। ਹੁਣ ਬਹੁਤ ਵਾਰ ਕਾਂਗਰਸ ਦੀ ਫੰਕਸ਼ਨਿੰਗ ਕਿਵੇਂ ਹੁੰਦੀ ਹੈ, ਬਹੁਤੇ ਸਾਡੇ ਉਹ ਪਿਛਲੇ ਪੀਰੀਅਡ ਦੇ ਗਿੱਝੇ ਨੇ ਜਿਹਦੇ 'ਚ ਹੁੰਦਾ ਹੈ ਵੀ ਤੁਸੀਂ ਕਿਸੇ ਵੀ ਆਪਣੇ ਕਾਂਗਰਸਮੈਨ ਨੂੰ ਕੋਈ ਇਵੈਂਟ ਬਾਰੇ ਬਰੀਫ ਕਰਦੇ ਹੋ, ਉਹ ਜਾ ਕੇ ਉੱਥੇ ਕੋਈ ਦਿਨ ਹੈ ਉਹ ਕਹੇਗਾ ਜੀ ਕਿ ਵੀ ਅੱਜ ਇਹ ਦਿਨ ਹੈ ਔਰ ਮੈਂ ਜਿਹੜਾ ਉਹ ਆਪਣੀ ਟ੍ਰਿਬਿਊਟ ਦਿੰਦਾ ਤੇ ਉਹ ਕਾਂਗਰੈਸ਼ਨਲ ਰੈਕਰਡ 'ਚ ਆ ਗਿਆ। ਹੁਣ ਬਹੁਤ ਵਾਰੀ ਰੈਜ਼ੋਲੂਸ਼ਨ ਔਰ ਕਾਂਗਰੈਸ਼ਨਲ ਰੈਕਰਡ 'ਚ ਹੋਣਾ, ਕਾਂਗਰੈਸ਼ਨਲ ਰੈਕਰਡ ਤਾਂ ਕੋਈ ਵੀ ਜਾ ਕੇ ਕਹਿ ਸਕਦਾ ਹੈ ਕਿ ਜੀ ਅੱਜ ਮੇਰੇ ਮੁੰਡੇ ਦਾ ਜਨਮ ਦਿਨ ਹੈ ਔਰ ਮੈਂ ਬੜਾ ਖੁਸ਼ ਹਾਂ ਔਰ ਮੈਂ ਜਿਹੜਾ ਉਹ ਮੈਨੂੰ ਸਾਰੇ ਵਧਾਈਆਂ ਦੇਣ, ਮੇਰੇ ਕੰਸਟੀਚੁਐਂਸੀ ਵਾਲੇ ਆਏ ਨੇ। ਸੋ ਮਤਲਬ ਉਹ ਇਸ ਲੈਵਲ ਦਾ ਹੁੰਦਾ, ਐਨੀਬਡੀ ਉਹਦੇ 'ਚ ਉਹਨੂੰ ਖਲੋ ਕੇ ਵੀ ਨਹੀਂ ਉੱਥੇ ਬੋਲਣ ਦੀ ਲੋੜ ਹੁੰਦੀ, ਕਈ ਵਾਰ ਉਹ ਜਸਟ ਫॉर ਕਾਂਗਰੈਸ਼ਨਲ ਰੈਕਰਡ ਹੁੰਦਾ। ਜਿਹੜੀ ਰੈਜ਼ੋਲੂਸ਼ਨ ਪ੍ਰੋਸੈਸ ਹੈ ਉਹ ਇੱਕ ਬੜੀ ਇੱਕ ਸਟ੍ਰਿੰਜੈਂਟ ਇੱਕ ਪ੍ਰੋਸੈਸ 'ਚੋਂ ਗੁਜ਼ਰਦਾ ਹੈ। ਉਸ ਨੂੰ ਰੈਜ਼ੋਲੂਸ਼ਨ ਨੂੰ ਸਪਾਂਸਰ ਕੀਤਾ ਜਾਂਦਾ ਹੈ ਔਰ ਸਪਾਂਸਰ ਤੋਂ ਪਹਿਲਾਂ ਉਹਦੀ ਪਹਿਲੀ ਡਰਾਫਟਿੰਗ ਤੁਸੀਂ ਦਿੰਦੇ ਹੋ। ਜਿਹੜੇ ਸਪਾਂਸਰਸ ਨੇ ਉਹਨਾਂ ਦਾ ਹਰ ਕਾਂਗਰਸਮੈਨ ਦਾ ਆਪਣਾ ਲੀਗਲ ਅਸਿਸਟੈਂਟ ਹੁੰਦਾ ਹੈ, ਅਟਾਰਨੀ ਹੁੰਦੇ ਨੇ।
ਫਿਰ ਉਹਨਾਂ ਦਾ ਆਪਣਾ ਜਿਹੜੇ ਉਹਨਾਂ ਨੇ ਦੇਖਣਾ ਹੁੰਦਾ ਵੀ ਉਹਦੀ ਜਿਹੜੀ ਸ਼ਬਦਾਵਲੀ ਹੈ ਉਸ ਦੇ ਵਿੱਚ ਕੋਈ ਚੀਜ਼ ਐਸੀ ਤਾਂ ਨਹੀਂ ਜਿਹੜੀ ਫੈਕਟ ਕੋਟ ਨਹੀਂ, ਉਹਨਾਂ ਨੇ ਆਪਣੇ ਅੱਗੋਂ ਰਿਸਰਚਰਸ ਨੂੰ ਦੇਣਾ ਹੁੰਦਾ ਹੈ। ਫਿਰ ਰਿਸਰਚਰਸ ਔਰ ਦੂਸਰੇ ਫਿਰ ਇਹ ਦੇਖਦੇ ਨੇ ਕਿ ਵੀ ਇਹ ਜਿਹੜੀ ਸਟੇਟ ਦੀ ਪਾਲਿਸੀ ਹੈ ਅਮਰੀਕਾ ਦੀ, ਚਰਚ ਸਟੇਟ ਸੈਪਰੇਸ਼ਨ ਦੀ, ਇਹ ਤਾਂ ਨਹੀਂ ਹੈ ਵੀ ਕੱਲ ਨੂੰ ਜਿਹੜਾ ਕਿਸੇ ਨੂੰ ਦੀ ਖੁਸ਼ਨੁਦੀ ਕਰਨ ਦੇ ਲਈ ਕੋਈ ਗੱਲ ਕਹੀ ਗਈ ਹੈ ਜਿਹੜੀ ਚੈਲੰਜ ਹੋਏ, ਕਰੈਕਟ ਨਾ ਹੋਏ। ਸੋ ਫੈਕਟ ਚੈਕਿੰਗ। ਫਿਰ ਜਿਹੜੇ ਤੁਹਾਡੇ ਸਪਾਂਸਰ ਹੁੰਦੇ ਨੇ ਉਹ ਅੱਗੋਂ ਸਰਕੂਲੇਟ ਕਰਦੇ ਨੇ ਉਸ ਨੂੰ ਫੈਲੋ ਕਾਂਗਰਸਮੈਨਾਂ 'ਚ ਕਿ ਉਹਨਾਂ ਨੂੰ ਹੋਰ ਕਿੰਨੀ ਸਪੋਰਟ ਹਾਸਲ ਹੋਏ। ਫਿਰ ਉਹ ਸਾਰੀ ਪ੍ਰੋਸੈਸ 'ਚੋਂ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਖਾਸ ਜਿਹੜੀ ਰੈਜ਼ੋਲੂਸ਼ਨ ਕਮੇਟੀ ਆ ਉਹਦੇ ਹਵਾਲੇ ਕੀਤੀਆਂ ਜਾਂਦੀਆਂ, ਕੋਈ ਫਿਰ ਜਿਹੜੀਆਂ ਡਿਫੈਂਸ ਜਾਂ ਦੂਸਰੀਆਂ ਮੈਟਰਸ ਨੇ ਉਹਨਾਂ ਨੂੰ ਕਿ ਸਿਲੈਕਟ ਕਮੇਟੀ, ਸਪੈਸ਼ਲ ਕਮੇਟੀਜ਼, ਔਰ ਉਸ ਸਾਰੇ ਤੋਂ ਬਾਅਦ ਫਿਰ ਫਾਈਨਲ ਫਲੋਰ ਦੇ ਉੱਤੇ ਆਉਂਦਾ ਹੈ ਜਿਹਦੇ 'ਚ ਕਿ ਫਿਰ ਖੁੱਲ ਕੇ ਜਿਹੜੀ ਹੈ ਉਹ VOTING ਹੁੰਦੀ ਹੈ ਔਰ ਫਿਰ ਉਸ ਰੈਜ਼ੋਲੂਸ਼ਨ ਨੂੰ ਪਾਸ ਮੰਨਿਆ ਜਾਂਦਾ। ਸੋ ਇੱਕ ਮੂਵ ਜਿਹੜਾ ਬਹੁਤ ਪਹਿਲਾਂ ਆਲਮੋਸਟ 7-8 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ ਕਿ ਖਾਲਸਾ ਸਾਜਨਾ ਦਿਵਸ, ਔਰ ਖਾਸ ਤੌਰ ਤੇ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਅਪ੍ਰੈਲ ਦਾ ਦਿਨ, ਜਿਸ ਦਿਨ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਤਾਂ 1699 ਈਸਵੀ ਦੀ ਵਿਸਾਖੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਮੁਕਾਮ ਸ੍ਰੀ ਅਨੰਦਪੁਰ ਸਾਹਿਬ ਦੀ ਉਸ ਸਰਜ਼ਮੀਨ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਲਵਾਰ ਦੀ ਧਾਰ ਤੇ 80,000 ਦੇ ਇਕੱਠ ਚੋਂ ਉਹ 5 ਪਿਆਰੇ ਜਿਹੜੇ ਅੱਜ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਗੁਰੂ ਸਾਹਿਬਾਨ ਤੋਂ ਬਾਅਦ ਅਸੀਂ ਜੇ ਕਿਸੇ ਨੂੰ ਯਾਦ ਕਰਦੇ ਹਾਂ ਤਾਂ ਉਹਨਾਂ 5 ਪਿਆਰਿਆਂ ਨੂੰ ਫਿਰ 4 ਸਾਹਿਬਜ਼ਾਦੇ 40 ਮੁਕਤੇ ਉਸ ਤੋਂ ਬਾਅਦ ਆਉਂਦੇ ਨੇ, ਕਿਉਂਕਿ ਉਹ ਪ੍ਰੇਮ ਪੁਤਲੇ ਨੇ ਜਿਨ੍ਹਾਂ ਨੇ ਗੁਰੂ ਦੀ ਤੇਗ ਦੇ ਅੱਗੇ ਆ ਕੇ ਆਪਣਾ ਆਪਾ ਸਮਰਪਣ ਕੀਤਾ ਔਰ ਉਹ ਖੰਡੇ ਬਾਟੇ ਦੀ ਪਹੁਲ ਔਰ ਉਹ ਕ੍ਰਿਸ਼ਮਾ ਜਿਹੜਾ 3 ਸਦੀਆਂ ਤੋਂ ਜਿਹਨੇ ਫਿਰ ਉਸ ਧਰਤੀ ਦੇ ਉੱਤੇ ਖਾਲਸਾ ਬਾਦਸ਼ਾਹ ਜਾਂ ਬਾਗੀ ਇਹ ਕਨਸੈਪਟ ਵੀ ਔਰ ਉਹ ਰੈਵੋਲੂਸ਼ਨ ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਦੇ ਉੱਤੇ ਆ ਕੇ ਪ੍ਰਕਾਸ਼ਮਾਨ ਹੋ ਕੇ ਕੀਤੀ ਸੀ ਕਿ ਉਹ ਸਮਾਜ ਜਿੱਥੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦਾ ਵਿਤਕਰਾ ਨਾ ਹੋਏ, ਉਹ ਧਰਤੀ ਜਿੱਥੇ ਹਰ ਇੱਕ ਦੇ ਲਈ ਇਨਸਾਫ ਹੋਏ, ਹਰ ਇੱਕ ਨੂੰ ਪਿਆਰ ਦੇ ਨਾਲ ਰੱਬ ਦੀ ਖਲਕਤ, ਕੋਈ ਜ਼ਾਤ ਪਾਤ ਦਾ ਵਖਰੇਵਾ ਨਾ ਹੋਏ। ਔਰ ਇਹੀ 5 ਪਿਆਰਿਆਂ ਦਾ ਜਦੋਂ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਜਾਂਦੀ ਹੈ ਤੇ 10ਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਹੁਣ ਇਹ ਦਿਨ ਜਿਹਨੂੰ ਆਮ ਲੋਕ, ਕਿਉਂਕਿ ਜਿਸ ਦਿਨ ਖਾਲਸਾ ਪ੍ਰਗਟ ਕੀਤਾ ਗਿਆ, ਖਾਲਸਾ ਸਾਜਿਆ ਗਿਆ, ਉਸ ਦਿਨ ਪਹਿਲੀ ਵਿਸਾਖ ਦਾ ਦਿਨ ਸੀ ਔਰ ਇਸ ਲਈ ਵਿਸਾਖ ਤੋਂ ਹੀ ਲਫ਼ਜ਼ ਵਿਸਾਖੀ ਕਰਕੇ ਇਸ ਨੂੰ, ਕਿਉਂਕਿ ਵਿਸਾਖ ਦਾ ਮਹੀਨਾ ਹੈ, ਸਾਡੇ ਲਈ ਇਹ ਖਾਲਸਾ ਸਾਜਨਾ ਦਿਵਸ ਹੈ। ਔਰ ਜ਼ਾਹਰ ਹੈ ਕਿ ਦੁਨੀਆ ਭਰ 'ਚ ਇਹਨਾਂ ਜੇ ਅਸੀਂ 3 ਸਦੀਆਂ ਦੇ ਸਫ਼ਰ ਤੋਂ ਬਾਅਦ ਦੇਖੀਏ, ਅੱਜ ਦੁਨੀਆ ਦੇ 150 ਦੇ ਕਰੀਬ ਮੁਲਕਾਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਖਾਲਸਾ ਪੰਥ ਵਸਦਾ ਹੈ, ਕੇਸਰੀ ਨਿਸ਼ਾਨ ਝੂਲਦੇ ਨੇ ਔਰ ਹਰ ਥਾਂ ਜਿੱਥੇ ਵੀ ਥੋੜੀ ਗਿਣਤੀ ਬਣ ਜਾਂਦੀ ਹੈ ਫਿਰ ਪਹਿਲਾ ਯਤਨ ਹੁੰਦਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਤਾਂ ਹਰ ਥਾਂ ਖਾਲਸਾ ਸਾਜਨਾ ਦਿਵਸ ਨੂੰ ਮਨਾਇਆ ਹੀ ਜਾਂਦਾ ਹੈ, ਪਰ ਇਹ 14 ਅਪ੍ਰੈਲ ਦਾ ਦਿਨ ਜਿਹੜਾ ਹੈ ਉਹ ਸਿੱਖ ਡੇ ਪੈਰੇਡਸ ਦੇ ਤੌਰ ਤੇ ਦੁਨੀਆ ਭਰ 'ਚ ਇਸ ਦੀ ਮਕਬੂਲੀਅਤ ਹੈ। ਬੇਸ਼ੱਕ ਇਸ ਵਾਰ ਕਰੋਨਾ ਦੇ ਚੱਲਦਿਆਂ ਕੁਝ ਥਾਵਾਂ ਤੇ ਜਿਵੇਂ ਕੈਨੇਡਾ 'ਚ ਸਰੀ, ਵੈਨਕੂਵਰ ਜਾਂ ਟੋਰਾਂਟੋ ਮੇਨ ਨਗਰ ਕੀਰਤਨ ਨਹੀਂ ਨੇ, ਅਮਰੀਕਾ ਦੇ ਵਿੱਚ ਤਾਂ ਹੋ ਰਹੇ ਨੇ ਸਾਰੇ ਪਾਸੇ ਔਰ ਉਹਨਾਂ ਦੇ ਵਿੱਚ ਕਿੰਨੀ ਵੱਡੀ ਗਿਣਤੀ ਹੁੰਦੀ ਹੈ। ਜੇ ਮੈਂ ਇਕੱਲੇ ਸਰੀ ਦੀ ਗੱਲ ਕਰਾਂ ਕਿ ਉਹ ਅਨੰਦਪੁਰ ਸਾਹਿਬ ਤੋਂ ਬਾਅਦ ਦੁਨੀਆ ਦਾ ਸੈਕੰਡ ਉਹ ਪਲੇਸ ਹੈ ਜਿੱਥੇ ਨਗਰ ਕੀਰਤਨ ਪਿਛਲਾ ਕੋਵਿਡ ਤੋਂ ਪਹਿਲਾਂ ਜਿਹੜਾ ਨਗਰ ਕੀਰਤਨ ਹੋਇਆ 6 ਤੋਂ 7 ਲੱਖ ਸਿੱਖ ਜਿਹੜੇ ਨੇ ਉਹ ਸ਼ਮੂਲੀਅਤ ਕਰਦੇ ਨੇ ਔਰ ਇਹ ਉਹ ਗਿਣਤੀ ਦੀ ਫਿਗਰ ਨਹੀਂ ਹੈ ਵੀ ਕੋਈ ਕਹਿ ਦੇ ਜੀ ਲੱਖਾਂ ਆ ਗਏ, ਉਹ ਉੱਪਰੋਂ ਜਿਹੜੇ ਉਹਨਾਂ ਦੀ ਪੁਲਿਸ ਔਰ ਦੂਜੀ ਹੈਲੀਕਾਪਟਰਸ ਰਾਹੀਂ ਕਿੰਨੀ ਥਾਂ ਤੇ ਕਿੰਨੇ ਖੜੇ ਨੇ ਉਹਦੇ ਮੁਤਾਬਕ ਉਹ ਕੈਲਕੂਲੇਟ ਕਰਦੇ ਨੇ। ਸੋ ਇੱਕ ਯਤਨ ਸੀ ਕਿ ਬੇਸ਼ੱਕ ਬਹੁਤ ਸਾਰੀਆਂ ਸਟੇਟਾਂ ਨੇ ਅਮਰੀਕਾ 'ਚ ਰੈਕਗਨਾਈਜ਼ ਕੀਤਾ ਕਿ ਭਾਈ ਇਹ ਖਾਸ ਜਿਹੜਾ ਹੈ ਉਹ ਖਾਲਸਾ ਸਾਜਨਾ ਦਿਵਸ, ਨੈਸ਼ਨਲ ਸਿੱਖ ਡੇ ਤੇ ਇਹ ਉਹ ਹੈ, ਲੇਕਿਨ ਇਹ ਯਤਨ ਸੀ ਕਿ ਵੀ ਸਟੇਟਾਂ ਦਾ 50 ਨੇ, ਤੁਸੀਂ ਜਦੋਂ ਤੱਕ ਕਰੋਗੇ, ਜਦੋਂ ਤੱਕ ਕਿ ਫੈਡਰਲ ਲੈਵਲ ਤੇ US ਕਾਂਗਰਸ ਜੇ ਇਸ ਦਿਨ ਨੂੰ ਰੈਕਗਨਾਈਜ਼ ਕਰੇ ਤੇ ਜਿੱਥੇ ਸਾਡਾ ਐਜ਼ ਏ ਨੇਸ਼ਨ
ਬਿਲਕੁਲ ਸਾਡੀ ਪਛਾਣ ਬਣਦੀ ਹੈ, ਉੱਥੇ ਸਾਡੇ ਇਤਿਹਾਸ ਦੀ ਰੈਕਗਨੀਸ਼ਨ ਹੁੰਦੀ ਹੈ। ਸੋ ਅਸੀਂ US ਸਿੱਖ ਕਾਂਗਰੈਸ਼ਨਲ ਕਾਕਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਦੇ ਲਗਾਤਾਰਤਾ ਨਾਲ ਜਿਹੜੇ ਐਫਰਟਸ ਸੀ ਉਹ ਉਹਨਾਂ ਨੇ ਫਲ ਦਿੱਤਾ, ਫਰੂਟ ਬੇਅਰ ਕੀਤਾ। ਔਰ ਪਿਛਲੇ ਕੱਲ, ਜਦੋਂ ਅਸੀਂ ਕੱਲ ਦਾ ਪ੍ਰੋਗਰਾਮ ਨਹੀਂ ਕੀਤਾ ਪਰ ਪਰਸੋਂ ਜਿਹੜਾ US ਕਾਂਗਰਸ ਦੇ ਵਿੱਚ 12 ਕਾਂਗਰਸਮੈਨਾਂ ਨੇ, ਕਾਂਗਰਸਮੈਨ ਵਿਮਨ, ਜਿਨ੍ਹਾਂ ਦੇ ਵਿੱਚ ਕਿਉਂਕਿ ਜਿਹੜੀ US ਕਾਂਗਰੈਸ਼ਨਲ ਸਿੱਖ ਕਾਕਸ ਹੈ ਉਹ ਬਾਈ ਪਾਰਟੀਸਨ ਹੈ, ਉਹਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਨੁਮਾਇੰਦੇ ਵੀ ਨੇ, ਰਿਪਬਲਿਕਨ ਦੇ ਵੀ ਨੇ, ਔਰ ਉਹਨਾਂ ਦੀਆਂ 2 ਚੇਅਰਸ ਨੇ। ਜ਼ਾਹਰ ਹੈ ਕਿ ਜਿਹੜੀ ਡੈਮੋਕ੍ਰੈਟਿਕ ਚੇਅਰ ਨੂੰ ਹੈੱਡ ਕਰਦੇ ਨੇ ਉਹ ਕਾਂਗਰਸਮੈਨ ਗਰਮੰਡੀ ਨੇ, ਯੂਬਾ ਸਿਟੀ ਸੈਕਰਾਮੈਂਟੋ ਏਰੀਆ, ਔਰ ਇਸੇ ਤਰ੍ਹਾਂ ਜਿਹੜੇ ਰਿਪਬਲਿਕਨ ਕਾਂਗਰਸਮੈਨ ਉਸ ਨੂੰ ਕੋ-ਚੇਅਰ ਕਰਦੇ ਨੇ ਮਿਸਟਰ ਵੈਲਾਡਿਓ, ਇਹ ਫ੍ਰੈਜ਼ਨੋ ਤੋਂ ਨੇ। ਸੋ ਉਹਨਾਂ ਨੇ ਦੋਨਾਂ ਨੇ ਹੀ ਕੀਤਾ, ਲੇਕਿਨ ਉਹਨਾਂ ਦੇ ਨਾਲ ਜਿਹੜੇ ਬਾਕੀ ਜਿਨ੍ਹਾਂ ਨੇ ਉਹਨੂੰ ਸਪਾਂਸਰ ਕੀਤਾ ਹੈ ਉਹਨਾਂ ਦੇ ਵਿੱਚ ਮਿਸਿਸ ਕੈਨਲਨ, ਮਿਸਿਸ ਬੈਸ, ਮਿਸਟਰ ਟੋਂਕੋ, ਕਾਂਗਰਸਮੈਨ ਫਿਟਜ਼ਪੈਰਿਕ, ਕਾਂਗਰਸਮੈਨ ਮਿਊਜ਼ਰ, ਸਵੈਲਵੈਲ, ਇੱਕ ਸੱਜਣ ਜਿਹੜੇ ਕ੍ਰਿਸ਼ਨਾ ਮੂਰਤੀ, ਇਹ ਉੱਥੋਂ ਸ਼ਾਇਦ ਸੈਕਰਾਮੈਂਟੋ ਏਰੀਆ ਤੋਂ, ਮਿਸਟਰ ਨੌਰਕੋਸ, ਮਿਸਟਰ ਕਿਮ ਆਫ ਨਿਊ ਜਰਸੀ, ਗਰਮੰਡੀ, ਮਿਸਟਰ ਨੀਲ, ਮਿਸਟਰ ਬ੍ਰੈਂਡਨ, F. Boyle ਆਫ ਪੈਂਸਿਲਵੇਨੀਆ ਔਰ ਮਿਸਟਰ ਵੈਲਾਡਿਓ। ਹੁਣ ਇਹਨਾਂ ਨੇ ਇੰਟਰੋਡਿਊਸ ਕੀਤਾ। ਹੁਣ ਜਿਵੇਂ ਅਸੀਂ ਕਿਹਾ ਵੀ ਨੈਕਸਟ ਜਿਹੜੀ ਪਾਰਟ ਹੋਏਗੀ ਇਹਦੇ ਤੇ ਛੋਟੀ ਬਰੀਫ ਵਿਚਾਰ ਔਰ ਫਿਰ ਸਬਜੈਕਟ ਟੂ ਵੋਟ ਹੋਏਗਾ, ਜਿਹੜਾ ਆਉਣ ਵਾਲੇ ਪੀਰੀਅਡ 'ਚ ਅਸੀਂ ਆਸ ਕਰਦੇ ਹਾਂ ਕਿ 14 ਅਪ੍ਰੈਲ ਤੋਂ ਪਹਿਲੇ ਇਹ ਵੋਟਿੰਗ ਹੋਏਗੀ। ਔਰ ਕਿਉਂਕਿ ਕੰਸੈਂਸਸ ਨਾਲ ਦੋਨੋਂ ਪਾਸੇ ਯੂਨੈਨਿਮਸਲੀ ਇਸ ਕਿਸਮ ਦੇ ਪਾਸ ਹੁੰਦੇ ਨੇ। ਔਰ ਇਹਦੇ 'ਚ ਖਾਸ ਤੌਰ ਤੇ ਜਿਹੜੀ ਇਹਦੀ ਲਿਖਤ ਹੈ, ਇਬਾਰਤ ਹੈ, ਉਹ ਬਹੁਤ ਇੰਪ੍ਰੈਸਿਵ ਹੈ। ਉਹਦੇ 'ਚ ਕੋਈ ਜਿਹੜਾ ਉਹ ਹਿਸਟੋਰੀਕਲ ਤੌਰ ਦੇ ਉੱਤੇ, ਜਿਵੇਂ ਉੱਥੇ ਬ੍ਰਾਹਮਣਵਾਦੀਆਂ ਦੇ ਹੱਥ ਜਦੋਂ ਕੁਝ ਲਿਖਤ ਆਉਂਦੀ ਹੈ ਤੇ ਉਹ ਕਿਵੇਂ ਉਹਦਾ ਹਿੰਦੂਕਰਨ ਕਰਦੇ ਨੇ, ਕਿਵੇਂ ਉਹ ਖਾਲਸਾ ਪੰਥ ਨੂੰ ਹਿੰਦੂਆਂ ਦੀ ਰੱਖਿਆ ਲਈ ਪੈਦਾ ਕੀਤਾ, ਇਸ ਕਿਸਮ ਦਾ। ਔਰ ਫਿਰ ਜਿਨ੍ਹਾਂ ਨੇ ਹਿੰਦੂ ਕੈਲੰਡਰ ਦੇ ਮੁਤਾਬਕ ਕਦੇ ਵਿਸਾਖੀ 12 ਅਪ੍ਰੈਲ ਆ ਜਾਂਦੀ ਹੈ, ਕਦੇ 15 ਅਪ੍ਰੈਲ ਚਲੀ ਜਾਂਦੀ ਸੀ, ਔਰ ਇਹ 14 ਅਪ੍ਰੈਲ ਦਾ ਦਿਨ ਹੀ ਨਿਯਤ ਹੋਣਾ, ਇਸ ਨੂੰ ਨਾ ਵੀ ਨੈਸ਼ਨਲ ਸਿੱਖ ਡੇ ਦੇ ਤੌਰ ਤੇ ਦਿੱਤਾ ਗਿਆ ਤੇ ਇਹ ਮੂਲ ਨਾਨਕਸ਼ਾਹੀ ਕੈਲੰਡਰ 2003 ਚ 14 ਅਪ੍ਰੈਲ ਦਾ ਦਿਨ ਹੀ ਜਿਹੜਾ ਉਸ ਨੂੰ ਖਾਲਸਾ ਸਾਜਨਾ ਦਿਵਸ ਮੰਨਿਆ ਗਿਆ। ਔਰ ਇਸ ਦੀ ਇਬਾਰਤ ਹੈ, ਔਰ ਇਹ ਉੱਪਰ ਇਹਨਾਂ ਸਾਰੇ ਇਨ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਮਾਰਚ 28 ਨੂੰ ਇਹ ਪੇਸ਼ ਹੁੰਦਾ ਹੈ ਰੈਜ਼ੋਲੂਸ਼ਨ, ਸਪੋਰਟਿੰਗ ਦਾ ਡੈਜ਼ਿਗਨੇਸ਼ਨ ਆਫ ਵਿਸਾਖੀ April 14th ਆਫ ਈਚ ਈਅਰ ਐਜ਼ ਨੈਸ਼ਨਲ ਸਿੱਖ ਡੇ। ਹੁਣ ਇਹ ਬਹੁਤ ਵੱਡੀ ਗੱਲ ਹੈ ਕਿ US ਕਾਂਗਰਸ ਉਹ ਰੈਜ਼ੋਲੂਸ਼ਨ ਪਾਸ ਕਰਨ ਜਾ ਰਹੀ ਹੈ ਜਿਹਦੇ 'ਚ ਨੈਸ਼ਨਲ ਸਿੱਖ ਡੇ ਇਹ ਹੈ ਕਿ ਅੱਜ 1 ਮਿਲੀਅਨ ਸਿੱਖ ਅਮਰੀਕਾ ਜਿੱਥੇ ਲਗਭਗ 120 ਸਾਲ ਪਹਿਲਾਂ 19ਵੀਂ ਸਦੀ ਦੇ ਅਖੀਰ 'ਚ ਆਏ, ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ, ਲੇਕਿਨ ਅੱਜ ਕਿਸ ਲੈਵਲ ਦੀ ਰੈਕਗਨੀਸ਼ਨ ਹੈ। ਔਰ ਇਹਦੇ 'ਚ ਹੈ whereas the United States is enriched by the diversity of its residents who have cultivated a climate of social tolerance and intellectual pluralism that has sustained the nation throughout its history। कि अमरीका बहुत अमीर है क्योंकि इस वसन वाले लोग ਜਿਹੜੇ ਅੱਡ-ਅੱਡ ਕਲਚਰਸ 'ਚੋਂ ਆਏ ਉਹਨਾਂ ਨੇ ਕਿਵੇਂ ਸਮਾਜਿਕ ਟੋਲਰੈਂਸ ਔਰ ਇੰਟੈਲੈਕਚੁਅਲ ਪਲੂਰਲਿਜ਼ਮ, ਜਿੱਥੇ ਤੁਸੀਂ ਡਾਈਵਰਸ ਲੋਕ ਇਕੱਠੇ ਹੋ ਕੇ ਇੱਕ ਨੇਸ਼ਨ ਨੂੰ ਸਿਰਜਣ ਵਾਲੇ, ਔਰ ਇਹ ਅਮਰੀਕਾ ਦਾ ਇਤਿਹਾਸ ਹੈ ਕਿ ਕਿਵੇਂ ਪਲੂਰਲਿਜ਼ਮ ਨੇ ਔਰ ਡਾਈਵਰਸਿਟੀ ਨੇ ਇਸ ਮੁਲਕ ਨੂੰ ਬਣਾਇਆ। Whereas the Sikh community which originated in Punjab, India and began immigration into United States over 100 years ago has played an important role in developing the United States। ਕਿ ਉਹ ਸਿੱਖ ਕੌਮ ਜਿਸ ਦਾ ਓਰੀਜਨ ਪੰਜਾਬ ਦੇ ਵਿੱਚ ਹੋਇਆ ਔਰ ਜਿਹੜੇ ਸਿੱਖ ਲਗਭਗ 100 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਅਮਰੀਕਾ ਜਾਣੇ ਸ਼ੁਰੂ ਹੋਏ, ਉਹਨਾਂ ਨੇ ਇਸ ਮੁਲਕ ਨੂੰ ਬਣਾਉਣ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਫਿਰ ਉਹਨਾਂ ਨੇ ਇਹ ਕਿਹਾ whereas Sikhism is the world's 5th largest religion with nearly 30 million adherents, roughly 1 million of whom call the United States home। ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ, 30 ਮਿਲੀਅਨ ਦੇ ਲਗਭਗ ਇਹਨਾਂ ਦੀ ਦੁਨੀਆ 'ਚ ਗਿਣਤੀ ਹੈ, 3 ਕਰੋੜ,
ਔਰ ਉਹਦੇ ਚੋਂ 1 ਮਿਲੀਅਨ ਯਾਨੀ ਕਿ 10 ਲੱਖ ਸਿੱਖ ਅਮਰੀਕਾ ਨੂੰ ਆਪਣਾ ਘਰ ਕਹਿੰਦੇ ਨੇ, ਅਮਰੀਕਾ ਦੇ ਵਿੱਚ ਵਸਦੇ ਨੇ। Whereas founded by Guru Nanak in Punjab region of India during 15th century, the Sikh spiritual tradition is rooted in the belief that every person, regardless of race, gender, sex or creed, is equal before God. ਕਿ ਸਿੱਖ ਮਜ਼ਹਬ ਜਿਹੜਾ 15ਵੀਂ ਸਦੀ ਦੇ ਵਿੱਚ ਪੰਜਾਬ 'ਚ ਪੈਦਾ ਹੋਏ, ਗੁਰੂ ਨਾਨਕ ਸਾਹਿਬ ਨੇ ਫਾਊਂਡ ਕੀਤਾ। ਸਿੱਖਾਂ ਦੀ ਜਿਹੜੀ ਰੂਹਾਨੀ ਰਵਾਇਤ ਹੈ, ਉਹਨਾਂ ਦਾ ਜਿਹੜਾ ਫੇਥ ਹੈ ਕਿ ਹਰ ਇਨਸਾਨ, ਹਰ ਵਿਅਕਤੀ, ਉਸ ਦੀ ਕੋਈ ਨਸਲ ਹੋਏ, ਕੋਈ ਜੈਂਡਰ ਹੋਏ, ਮੇਲ ਫੀਮੇਲ ਹੋਏ, ਉਹ ਰੱਬ ਦੇ ਸਾਹਮਣੇ ਉਹ ਬਰਾਬਰ ਹੈ। ਇਸ ਲਈ ਸਿੱਖ ਧਰਮ ਬਰਾਬਰੀ ਦੇ ਸਿਧਾਂਤ ਦੇ ਉੱਤੇ ਖੜਾ ਹੈ। Whereas believing that every person shares a connection through the oneness of God, the Sikh community emerged as a force for social justice by encouraging female participation in religious services and initiating interfaith efforts to combat oppression and injustice. ਕਿ ਕਿਉਂਕਿ ਸਿੱਖ ਧਰਮ ਦਾ ਬੇਸ ਹੀ ਬਰਾਬਰੀ ਹੈ, ਉਸ ਦਾ ਨਤੀਜਾ ਹੈ ਕਿ ਸਿੱਖ ਧਰਮ ਸਿਰਫ ਇੱਕ ਰੂਹਾਨੀ ਦੁਨੀਆ 'ਚ ਹੀ ਨਹੀਂ, ਸਮਾਜਿਕ ਤੌਰ ਦੇ ਉੱਤੇ ਖਲੋਣ, ਸੋਸ਼ਲ ਜਸਟਿਸ, ਔਰ ਇਸ ਸੋਸ਼ਲ ਜਸਟਿਸ ਦਾ ਰੈਵੋਲੂਸ਼ਨ ਦਾ ਇੱਕ ਵੱਡਾ ਜਿਹੜਾ ਸਟੈਪ ਸੀ ਕਿ ਔਰਤਾਂ ਨੂੰ ਹਕੂਕ ਮਿਲਣੇ, ਕਿ ਉਹ ਜਿੱਥੇ ਮਜ਼ਹਬੀ ਰਸਮਾਂ ਕਰ ਸਕਦੀਆਂ ਨੇ, ਉੱਥੇ ਉਹਨਾਂ ਨੇ ਜ਼ੁਲਮ ਔਰ ਅਨਿਆਂ ਦੇ ਖਿਲਾਫ ਜਿਹੜਾ ਲੜਾਈ ਦੇ ਵਿੱਚ ਵੀ ਭਰਪੂਰ ਯੋਗਦਾਨ ਸਿੱਖ ਕੌਮ ਨੇ ਪਾਇਆ। Whereas the Sikh religion's central principles of truthful living, service to humanity and devotion to God also inspire its believers to create inclusive communities where all are respected. ਕਿ ਸਿੱਖ ਧਰਮ ਦੇ ਜਿਹੜੇ ਕੇਂਦਰੀ ਨੁਕਤੇ ਨੇ ਕਿ ਸਚਿਆਰਤਾ ਦਾ ਜੀਵਨ ਜਿਉਣਾ, ਇਨਸਾਨੀਅਤ ਦੀ ਖਿਦਮਤ ਕਰਨੀ ਤੇ ਰੱਬ ਦੀ ਇਬਾਦਤ ਕਰਨਾ, ਇਸ ਦਾ ਨਤੀਜਾ ਹੈ ਕਿ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਨੇ ਉਹ ਬਾਕੀਆਂ ਦੇ ਨਾਲ ਮਿਲ ਜੁਲ ਕੇ ਇਨਕਲੂਸਿਵ ਕਮਿਊਨਿਟੀਜ਼ ਦੇ ਨਾਲ, ਜਿੱਥੇ ਹਰ ਇੱਕ ਨੂੰ ਇੱਕ ਸਤਿਕਾਰ ਦਿੱਤਾ ਜਾਂਦਾ ਹੈ। Whereas through leading charitable events, the Sikh community embodies the sense of public service that underlies the founding principles of United States. ਕਿ ਜਿਨ੍ਹਾਂ ਸਿਧਾਂਤਾਂ ਦੇ ਉੱਤੇ ਅਮਰੀਕਾ ਫਾਊਂਡ ਹੋਇਆ ਹੈ, ਅਮਰੀਕਾ ਦੀ ਨੀਂਹ ਰੱਖੀ ਗਈ ਹੈ, ਸਿੱਖ ਧਰਮ ਕਿਉਂਕਿ ਦੇਣ 'ਚ ਯਕੀਨ ਰੱਖਦਾ ਹੈ, ਚੈਰੀਟੇਬਲ ਸੇਵਾ ਦਾ ਪੱਖ ਹੈ, ਔਰ ਇਸ ਲਈ ਜਿਹੜੀ ਹੈ ਇਹ ਸਾਰੇ ਦੇ ਵਿੱਚ ਸਿੱਖ ਧਰਮ ਦਾ ਪਬਲਿਕ ਸਰਵਿਸ ਦੇ ਵਿੱਚ ਉਹਨਾਂ ਦਾ ਆਉਣਾ ਇਹ ਉਵੇਂ ਹੀ ਹੈ ਜੋ ਕਿ ਅਮਰੀਕਾ ਦੇ ਫਾਊਂਡਿੰਗ ਜਿਹੜਾ ਡ੍ਰੀਮ ਰਿਹਾ, ਔਰ ਉਸ ਦੇ ਉੱਤੇ ਸਿੱਖ ਪੂਰੇ ਉਤਰਦੇ ਨੇ। Whereas the people of United States feel obliged to honor the Sikh community's important role in supporting and enriching the social fabric of the nation. ਕਿ ਸਿੱਖਾਂ ਦੇ ਇਹਨਾਂ ਗੁਣਾਂ ਕਰਕੇ ਅਮਰੀਕਾ ਦੇ ਲੋਕ ਇਹ ਫਖਰ ਮਹਿਸੂਸ ਕਰਦੇ ਨੇ ਕਿ ਉਹ ਸਿੱਖ ਕੌਮ ਦਾ ਆਨਰ ਕਰ ਰਹੇ ਨੇ, ਕਿਉਂਕਿ ਸਿੱਖ ਕੌਮ ਨੇ ਇਸ ਮੁਲਕ ਦਾ ਜਿਹੜਾ ਸਮਾਜਿਕ ਤਾਣਾ ਬਾਣਾ ਉਸ ਨੂੰ ਬਹੁਤ ਅਮੀਰ ਬਣਾਇਆ। Whereas Sikhs celebrate Vaisakhi on the first day of month of Vaisakh in the Sikh calendar, which typically falls on April 14th. ਕਿ ਸਿੱਖ 14 ਅਪ੍ਰੈਲ ਜਿਹੜਾ ਸਿੱਖ ਕੈਲੰਡਰ ਯਾਨੀ ਨਾਨਕਸ਼ਾਹੀ ਕੈਲੰਡਰ ਦਾ ਵਿਸਾਖ ਦਾ ਪਹਿਲਾ ਦਿਨ ਹੁੰਦਾ, ਉਹ ਜਿਹੜਾ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਨੇ। Whereas Vaisakhi is a special occasion in which Sikhs remember the founding in 1699 of the Order of Khalsa, a fellowship of devout saint soldier Sikhs by the 10th Sikh Guru to fight tyranny and oppression, which played an important role in shaping the religion's history and identity. ਹੁਣ ਉਹਨਾਂ ਨੇ ਵਿਸਾਖੀ ਦੀ ਅਹਿਮੀਅਤ ਇਸ ਰੈਜ਼ੋਲੂਸ਼ਨ 'ਚ ਦਿੱਤੀ ਹੈ। ਇਹ ਉਹ ਦਿਨ ਹੈ ਜਿੱਦਣ 10ਵੇਂ ਪਾਤਸ਼ਾਹ ਨੇ 1699 ਨੂੰ ਉਹ ਖਾਲਸਾ ਪੰਥ ਸਜਾਇਆ, ਡਿਵਾਊਟ ਸੇਂਟ ਸੋਲਜਰਸ, ਸੰਤ ਸਿਪਾਹੀ, ਸੰਤ ਸਿਪਾਹੀਆਂ ਦਾ ਇਹ ਪੰਥ ਜਿਹੜਾ ਟਿਰਨੀ ਐਂਡ ਆਪਰੈਸ਼ਨ, ਜਿਹੜਾ ਜ਼ੁਲਮ ਔਰ ਧੱਕੇ ਦੇ ਖਿਲਾਫ ਲੜਦਾ ਹੈ, ਔਰ ਉਹਨਾਂ ਨੇ ਇਹ ਜਿਹੜਾ ਸਿੱਖੀ ਦਾ ਖਾਲਸੇ ਦਾ ਬੇਸ ਹੈ, ਉਹਨੇ ਸਿੱਖਾਂ ਦੀ ਹਿਸਟਰੀ ਔਰ ਪਛਾਣ ਦੇ ਵਿੱਚ ਜਿਹੜਾ ਮੁੱਖ ਰੋਲ ਅਦਾ ਕੀਤਾ। Whereas altogether fitting and proper to celebrate the day of Vaisakhi alongside Sikhs throughout the world and to honor the lasting contributions made by Sikh community to the United States,
ਇਸ ਲਈ ਅਸੀਂ ਸਿੱਖਾਂ ਦੇ ਨਾਲ ਮਿਲ ਕੇ ਫਿਟਿੰਗ ਔਰ ਪ੍ਰੋਪਰ ਇਹ ਸਾਡੇ ਲਈ ਕਿ ਅਸੀਂ ਵਿਸਾਖੀ ਕੁੱਲ ਦੁਨੀਆ 'ਚ ਜਿਹੜੀ ਹੈ ਉਹ ਸਿੱਖਾਂ ਦੇ ਨਾਲ ਮਿਲ ਕੇ ਮਨਾਉਣ ਦਾ ਔਰ ਅਸੀਂ ਜਿਹੜੀਆਂ ਕੰਟਰੀਬਿਊਸ਼ਨ ਸਿੱਖ ਕੌਮ ਨੇ ਅਮਰੀਕਾ ਦੀ ਤਰੱਕੀ ਲਈ ਕੀਤੀਆਂ ਨੇ ਉਹਨਾਂ ਨੂੰ ਮਾਨਤਾ ਦਿੰਦੇ ਆ। ਨਾਓ ਦੇਅਰਫੋਰ ਬੀ ਇਟ ਰਿਜ਼ੋਲਵਡ ਇਹ ਸਾਰਾ ਦੇ ਕੇ ਕਿ ਭਾਈ ਅਸੀਂ ਇਹ ਰੈਜ਼ੋਲੂਸ਼ਨ ਕਰਦੇ ਹਾਂ that the House of Representatives supports the designation of National Sikh Day to honor and celebrate the important role played by Sikh community in strengthening and inspiring the people of United States. ਕਿ ਇਸ ਦਿਨ ਨੂੰ ਅਸੀਂ ਇਸ ਹਾਊਸ 'ਚ US ਕਾਂਗਰਸ ਦੇ ਵਿੱਚ ਇਸ ਨੂੰ ਸਪੋਰਟ ਕਰਦੇ ਹਾਂ ਕਿ 14 ਅਪ੍ਰੈਲ ਦਾ ਦਿਨ ਨੈਸ਼ਨਲ ਸਿੱਖ ਡੇ ਦੇ ਤੌਰ ਤੇ ਰੈਕਗਨਾਈਜ਼ ਹੋਏ ਕਿਉਂਕਿ ਇਸ ਤਰ੍ਹਾਂ ਕਰਕੇ ਅਸੀਂ ਸਿੱਖ ਕੌਮ ਨੂੰ ਆਨਰ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਮੁਲਕ ਨੂੰ ਮਜ਼ਬੂਤ ਬਣਾਇਆ ਔਰ ਇੱਥੋਂ ਦੇ ਲੋਕਾਂ ਨੂੰ ਮੋਟੀਵੇਟ ਕੀਤਾ। ਸੋ ਇਸ ਤੋਂ ਪਾਵਰਫੁਲ ਲੈਂਗੁਏਜ ਔਰ ਹਿਸਟੋਰੀਕਲੀ ਕਰੈਕਟ ਮੈਂ ਨਹੀਂ ਦੇਖੀ ਹੈ ਪਹਿਲਾਂ। ਹਾਲਾਂ ਬਹੁਤ ਸਾਰੇ ਮਤੇ ਨੇ ਲੇਕਿਨ ਇਸ ਦੀ ਇੱਕ ਵੱਡੀ ਅਹਿਮੀਅਤ ਹੈ ਕਿ ਇਹ ਫੈਡਰਲ ਲੈਵਲ ਦੇ ਉੱਤੇ ਔਰ ਇਹ ਉਹਨਾਂ ਦੇ ਰਿਕਾਰਡ ਫਿਰ ਫੋਰਐਵਰ ਜਿਹੜਾ ਨੈਸ਼ਨਲ ਸਿੱਖ ਡੇ ਦੇ ਤੌਰ ਤੇ ਇਸ ਦਿਨ ਦੀ ਮਾਨਤਾ ਰਹੇਗੀ। ਸੋ ਅਸੀਂ ਅਗੇਨ ਜਿੱਥੇ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕਰਦੇ ਹਾਂ ਉੱਥੇ ਕੋਈ ਵੀ ਜਿਹੜਾ ਇਸ ਕਿਸਮ ਦੀ ਪ੍ਰਾਪਤੀ ਹੈ ਇਹ ਰਾਤ ਸੌਂ ਕੇ ਉੱਠੋ ਤੇ ਸਵੇਰੇ ਜਾਗਦਿਆਂ ਨਹੀਂ ਹੁੰਦੀ। ਇਸ ਦੇ ਪਿੱਛੇ ਬਹੁਤ ਸਾਰਾ ਐਫਰਟ ਹੈ ਔਰ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਉਹਨਾਂ ਇਲਾਕਿਆਂ ਦੇ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਆਪਣੇ ਕਾਂਗਰਸਮੈਨਾਂ ਨਾਲ ਰਾਬਤੇ ਕੀਤੇ ਉਹਨਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾਉਂਦੇ ਰਹੇ ਔਰ US ਕਾਂਗਰੈਸ਼ਨਲ ਸਿੱਖ ਕਾਕਸ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਔਰ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਆ ਔਰ ਮੈਂ ਸਮਝਦਾ ਵੀ ਇਹ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਵੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ DC ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ ਕਿਉਂਕਿ ਅਕਸਰ ਕਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ ਇਹ ਸੇਵਾਵਾਂ ਮੰਗਦੀਆਂ ਨੇ ਔਰ ਆਪ ਜੀ ਜ਼ਰੂਰ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ DC ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਥਰਡ ਵਾਲੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਇਸ ਵੇਲੇ ਮੁਸ਼ਕਲ ਵਿੱਚ ਘਿਰੀ ਹੋਈ ਹੈ। ਉਸ ਦੇ ਖਿਲਾਫ ਨੈਸ਼ਨਲ ਅਸੈਂਬਲੀ ਵਿੱਚ ਨੋ ਟਰਸਟ ਮੋਸ਼ਨ ਲਿਆਂਦਾ ਗਿਆ ਹੈ ਜਿਸ ਦੇ ਪਾਸ ਹੋਣ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਹੈ ਔਰ ਇਸ ਤੇ ਇਮਰਾਨ ਖਾਨ ਨੇ ਅੱਜ ਮੁਲਕ ਵਾਸੀਆਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਅਮਰੀਕਾ ਵੱਲੋਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ, ਅਸੀਂ ਅਕਸਰ ਇਹ ਦੁਹਰਾਉਂਦੇ ਹਾਂ ਕਿ ਪਾਕਿਸਤਾਨ ਦੇ ਨਾਲ ਸਾਡਾ ਹਮਸਾਇਆ ਮੁਲਕ ਵਾਲਾ ਸਬੰਧ ਤਾਂ ਹੈ ਹੀ ਹੈ। ਖਾਲਿਸਤਾਨ ਪਾਕਿਸਤਾਨ ਭਵਿੱਖ ਦੇ ਗਵਾਂਢੀ ਵੀ ਨੇ, ਲੇਕਿਨ ਸਾਡੀ ਇੱਕ ਖਾਸ ਜਿਹੜੀ ਉਸ ਪਾਕ ਧਰਤੀ ਦੇ ਨਾਲ ਰਿਸ਼ਤੇਦਾਰੀ ਹੈ, ਸਾਡੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਿੱਖਾਂ ਦੇ ਮੱਕਾ ਤੇ ਮਦੀਨਾ ਦੀ। ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਤਹਿਜ਼ੀਬ ਦੀਆਂ ਸਾਂਝਾਂ ਔਰ ਜਿਸ ਕਿਸਮ ਦੀ ਸਟਰਗਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਭਾਰਤੀ ਉਸ ਡੋਮੀਨੈਂਸ ਜਿਹੜੀ ਗਾਂਧੀ, ਨਹਿਰੂ ਔਰ ਸੈਕੂਲਰਿਜ਼ਮ ਦੇ ਲਬਾਦੇ 'ਚੋਂ ਕੱਢ ਕੇ ਇਸ ਮੁਲਕ ਨੂੰ ਬਣਾਉਣ ਦੇ ਵਿੱਚ ਜੋ ਰੋਲ ਅਦਾ ਕੀਤਾ, ਇਸ ਦੇ ਲਈ ਅਸੀਂ, ਕਿਉਂਕਿ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਜਿਹੜੀ ਹੈ ਉਹ ਕਰ ਰਹੇ ਹਾਂ ਔਰ ਜ਼ਾਹਰ ਹੈ ਸਾਡੇ ਸਾਹਮਣੇ ਰੋਲ ਮਾਡਲ ਪਾਕਿਸਤਾਨ ਜਾਂ ਧਰਮ ਤੇ ਬੇਸਡ ਪਹਿਲਾਂ ਜੂਇਸ਼ ਮੁਲਕ ਇਜ਼ਰਾਈਲ ਇਹ ਨੇ। ਸੋ ਅਸੀਂ ਪਾਕਿਸਤਾਨ ਦੀ ਜਿਹੜੀ ਹੈ ਉਹ ਸਕਸੈਸ ਹਰ ਪਾਸਿਓਂ ਦੇਖਣਾ ਚਾਹੁੰਦੇ ਹਾਂ, ਤਾਂ ਕਿ ਜਿੱਥੇ ਸਾਡੇ ਲਈ ਖਾਲਿਸਤਾਨ ਲਈ ਵੀ ਇੱਕ ਰੋਲ ਮਾਡਲ ਦੇ ਤੌਰ ਤੇ ਉਹਨੂੰ ਦੇਖਿਆ ਜਾਏ, ਉੱਥੇ ਜਿਹੜਾ ਸਾਡਾ ਬਹੁਤ ਕੁਝ ਇਸ ਦੇ ਨਾਲ ਜੁੜਿਆ ਹੋਇਆ। ਇਮਰਾਨ ਖਾਨ, ਉਹਨਾਂ ਦੇ ਲਈ ਮੈਂ ਸਮਝਦਾ ਵੀ ਅੱਜ ਜਦੋਂ ਕਿ ਹੁਣ ਤਾਂ ਇਹ ਖਬਰਾਂ ਚਾਰ ਚੁਫੇਰੇ ਨੇ, ਪਹਿਲਾਂ ਵੀ ਅਸੀਂ ਡਿਸਕਸ ਕੀਤਾ, ਨੋ ਟਰਸਟ ਮੋਸ਼ਨ ਲਿਆਂਦਾ ਗਿਆ, ਹੁਣ ਉਸ ਨੂੰ ਉਹ ਪੇਸ਼ ਹੋਇਆ ਨੈਸ਼ਨਲ ਅਸੈਂਬਲੀ 'ਚ ਔਰ ਅਜੇ ਉਸ ਦੇ ਉੱਤੇ ਡੀਟੇਲ ਡਿਸਕਸ਼ਨ ਹੋਣੀ ਹੈ ਔਰ ਬਾਈ ਵੀਕਐਂਡ ਜਿਹੜਾ ਉਸ ਦੇ ਉੱਤੇ VOTING ਹੋਏਗੀ। ਅੱਛਾ। ਔਰ ਜੋ ਇਮਕਾਨ ਬਣੇ ਹੋਏ ਨੇ ਜਾਂ ਆਸਾਰ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਕੋਈ ਬਹੁਤੇ ਸ਼ੁਭ ਜਾਂ ਬਹੁਤੇ ਠੀਕ ਨਹੀਂ ਨੇ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਇਤਿਹਾਦੀ ਪਾਰਟੀਆਂ ਜਿਨ੍ਹਾਂ 'ਚ ਖਾਸ ਤੌਰ ਤੇ ਇੱਕ MQM ਜਿਸ ਦੇ ਕੋਲ ਸ਼ਾਇਦ 16 ਜਾਂ 17 ਮੈਂਬਰ ਨੇ ਪਾਰਲੀਮੈਂਟ ਦੇ, ਉਹਨਾਂ ਨੇ ਵੀ ਆਪੋਜੀਸ਼ਨ ਦੇ ਨਾਲ, ਹਾਲਾਂਕਿ ਪਾਕਿਸਤਾਨ ਜਾਂ ਜੇ ਉਸ ਖਿੱਤੇ 'ਚ ਕਹਿਣਾ ਹੋਏ ਤੇ ਗੌਰਮੈਂਟ ਮਿੰਟ ਦੀ ਗੌਰਮੈਂਟ ਹੈ, ਇਹਨਾਂ 2 ਦਿਨਾਂ 'ਚ ਕੀ ਵਾਪਰਦਾ, ਕੌਣ ਕੀ ਪੋਜੀਸ਼ਨ ਲੈਂਦਾ, ਪਰ ਅਸੀਂ ਵੀ ਕਿਉਂਕਿ ਮਿੰਟ ਤੇ ਹੀ ਗੌਰ ਕਰ ਰਹੇ ਹਾਂ, ਅਸੀਂ ਜੋ ਸਾਡੇ ਸਾਹਮਣੇ ਹੈ ਅਸੀਂ ਉਸ ਤੇ ਹੀ ਬੇਸਡ ਗੱਲ ਕਰਾਂਗੇ। ਔਰ ਜਿਵੇਂ ਮੇਰਾ ਇਹ ਵੀ ਕਹਿਣਾ ਹੁੰਦਾ ਹੈ ਵੀ ਸਾਡਾ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਕੀ ਕਰਨਾ ਹੈ, ਪੋਲੀਟੀਕਲ ਪਾਰਟੀਆਂ ਨੇ ਕੀ ਕਰਨਾ ਹੈ, ਲੋਕਾਂ ਨੇ ਕੀ ਕਰਨਾ, ਉਸ ਤੇ ਅਸੀਂ ਆਪਣੀ ਟਿੱਪਣੀ ਨਹੀਂ ਕਰਦੇ, ਲੇਕਿਨ ਜ਼ਾਹਰ ਹੈ ਕਿ ਵੀ ਫਿਰ ਵੀ ਇੱਕ ਹਿਊਮਨ ਨੇਚਰ ਵੀ ਹੈ, ਜਦੋਂ ਤੁਸੀਂ ਕਿਸੇ ਦੀਆਂ ਕੁਝ ਪੋਜ਼ਿਟਿਵਿਟੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੁੰਦਾ ਹੈ, ਜਿਵੇਂ ਸਿੱਖ ਕੌਮ ਦੇ ਵਿੱਚ ਜ਼ਾਹਰ ਹੈ ਇਮਰਾਨ ਖਾਨ ਦੀ ਇੱਕ ਉਹਨਾਂ ਦੇ ਲਈ ਇੱਕ ਪਿਆਰ ਹੈ, ਕਿਉਂਕਿ ਉਹਨਾਂ ਦੇ ਪੀਰੀਅਡ 'ਚ ਜਦੋਂ ਅਸੀਂ 9 ਨਵੰਬਰ 2019 ਦਾ ਜ਼ਿਕਰ ਕਰਦੇ ਹਾਂ, 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਔਰ ਉਹਨਾਂ ਦਾ ਇੱਕ ਬੜੇ ਹੰਬਲ ਅੰਦਾਜ਼ ਦੇ ਵਿੱਚ ਆ ਕੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਦੇ ਵਿੱਚ ਬੈਠਣਾ, ਔਰ ਉਹਨਾਂ ਵੱਲੋਂ ਜਿਹੜਾ ਈਵਨ ਜੇ ਉਸ ਖਿੱਤੇ ਦੇ ਹਵਾਲੇ ਨਾਲ ਵੀ ਦੇਖਿਆ ਜਾਏ ਕਿ ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਦੀ ਸੁਸਾਇਟੀ ਅੰਦਰੂਨੀ ਉਹਨਾਂ ਨੇ ਕੀ ਕਰਨਾ ਹੈ, ਇਹ ਉਹਨਾਂ ਦਾ ਕੰਮ ਹੈ, ਲੇਕਿਨ ਜੇ ਪਾਕਿਸਤਾਨ ਦੇ ਵਿੱਚ ਪੋਲੀਟੀਕਲ ਸਟੇਬਿਲਿਟੀ ਰਹਿੰਦੀ ਹੈ, ਇੱਕ ਜਿਹੜਾ ਡੈਕੋਰਮ ਦੇ ਥੱਲੇ ਸਾਰੀ ਉਹਨਾਂ ਦੀ ਗਵਰਨਿੰਗ ਸਿਸਟਮ ਹੁੰਦਾ ਹੈ, ਤਾਂ ਜ਼ਾਹਰ ਹੈ ਕਿ ਲੋਕਾਂ ਦੇ ਲਈ ਵੀ ਜਦੋਂ ਇੱਕ ਸਿਸਟਮ ਪ੍ਰੋਪਰਲੀ ਫੰਕਸ਼ਨਿੰਗ ਹੁੰਦਾ ਹੈ ਤੇ ਲੋਕਾਂ ਨੂੰ ਰਾਹਤ ਮਿਲਦੀ ਹੈ, ਲੋਕਾਂ ਦੀਆਂ ਮੂਲ ਸਮੱਸਿਆਵਾਂ ਜਿਹੜੀਆਂ ਉਸ ਖਿੱਤੇ ਦੇ ਵਿੱਚ ਨੇ, ਜਿਹੜੀਆਂ ਇਹ ਗੁਰਬਤ ਹੈ ਔਰ ਇੱਕ ਹੈਵ ਔਰ ਹੈਵ ਨਾਟ ਦੇ ਵਿੱਚ ਫਰਕ ਹੈ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਇਹ ਸਾਰੇ ਜਿਨ੍ਹਾਂ ਨੇ 200 ਸਾਲ ਲਗਭਗ ਅੰਗਰੇਜ਼ੀ ਗੁਲਾਮੀ ਸਹੀ ਔਰ ਉਸ ਸਾਰੇ ਦੇ ਚੱਲਦਿਆਂ ਹੋਰ ਵੀ ਬਹੁਤ ਸਾਰੀਆਂ ਨੇ, ਤੇ ਜੇ ਕਿਤੇ ਵੀ ਸਿਸਟਮ ਦੇ ਵਿੱਚ ਇੱਕ ਸਟੇਬਿਲਿਟੀ ਹੁੰਦੀ ਹੈ ਤੇ ਲੋਕਾਂ ਦੀਆਂ ਮੁੱਢਲੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਨਿਕਲਦਾ ਹੈ। ਹੁਣ ਇਹ ਕਿਉਂਕਿ ਚੱਲ ਰਿਹਾ ਕ੍ਰਾਈਸਿਸ, ਆਪਸੀ ਬਿਆਨਬਾਜ਼ੀ ਜਿਹਨੂੰ ਕਹਿੰਦੇ ਨੇ ਕਿ ਵੀ ਦਰਜਾਏ ਹਰਾਰਤ ਬਹੁਤ ਜ਼ਿਆਦਾ ਹੈ, ਔਰ ਇਸ ਦੇ ਚੱਲਦਿਆਂ ਅੱਜ ਇਮਰਾਨ ਖਾਨ ਸਾਹਿਬ ਨੇ ਨੇਸ਼ਨ ਨੂੰ ਐਡਰੈਸ ਕੀਤਾ। ਮੈਂ ਉਹਨਾਂ ਦਾ ਲੰਬਾ ਚੌੜਾ ਐਡਰੈਸ ਸ਼ਾਇਦ 50 ਮਿੰਟ ਦੇ ਨੇੜੇ ਹੋਏਗਾ, ਐਗਜ਼ੈਕਟ ਮੈਨੂੰ ਵਕਤ ਨਹੀਂ ਹੈ ਕਿਉਂਕਿ ਵਿੱਚੋਂ ਥੋੜਾ ਪਹਿਲਾਂ ਚੱਲ ਰਿਹਾ ਸੀ ਜਦੋਂ ਤੱਕ ਮੈਂ ਔਨ ਕੀਤਾ, ਤੇ ਉਹਦੇ 'ਚ ਉਹਨਾਂ ਨੇ ਜਿਹਨੂੰ ਇਹ ਕਹਿੰਦੇ ਨੇ ਕਿ ਦਿਲ ਦੀਆਂ ਬਾਤਾਂ ਪਾਉਣਾ, ਹਾਲਾਂਕਿ ਥੋੜਾ ਕਈ ਵਾਰੀ ਉਹ ਆਫ ਗਾਰਡ ਵੀ ਹੋ ਜਾਂਦੇ ਨੇ, ਜਜ਼ਬਾਤੀ ਇਨਸਾਨ ਜਦੋਂ ਖਾਸ ਤੌਰ ਤੇ ਗੱਲ ਕਰਦਾ ਹੈ ਤਾਂ ਬਹੁਤ ਵਾਰ ਜਿਹੜਾ ਉਹ ਲੌਜਿਕ ਨਾਲ ਵੀ ਗੱਲ ਹੋ ਰਹੀ ਹੋਏ ਜਜ਼ਬਾਤ ਹਾਵੀ ਹੋ ਜਾਂਦਾ ਹੈ, ਲੇਕਿਨ ਮੈਂ ਸਮਝਦਾ ਹਾਂ ਵੀ ਰਾਈਟ ਔਰ ਰੋਂਗ ਕੋਈ ਸਹਿਮਤ ਹੋਏ ਪਰਸਪੈਕਟਿਵ ਨਾਲ ਜਾਂ ਨਾ ਹੋਏ,
ਲੇਕਿਨ ਉਹਨਾਂ ਨੇ ਜਿਹੜੇ ਅਹਿਮ ਨੁਕਤੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਹੇ, ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਕਿਸੇ ਵੀ ਮੁਲਕ ਦੇ ਖਿਲਾਫ ਨਹੀਂ ਹਾਂ, ਉਹ ਭਾਵੇਂ ਅਮਰੀਕਾ ਹੋਏ, ਭਾਰਤ ਹੋਏ, ਪਰ ਮੈਂ ਆਪਣੇ ਮੁਲਕ ਦੇ ਹਿੱਤ ਉਹਨਾਂ ਨੂੰ ਮੁੱਖ ਰੱਖਦੇ ਹਾਂ ਉਹਦੀ ਫੋਰਨ ਪਾਲਿਸੀ ਬਣਾਉਣ ਦੀ। ਔਰ ਫਿਰ ਉਹਨਾਂ ਨੇ ਆਪਣੀ ਸਾਰੀ ਬੈਕਗਰਾਉਂਡ ਦਿੱਤੀ ਕਿ ਭਾਈ ਜਦੋਂ ਅਮਰੀਕਾ ਨੇ 9/11 ਤੋਂ ਬਾਅਦ ਹੱਲਾ ਬੋਲੇ, ਮੈਂ ਉਦੋਂ ਵੀ ਖਿਲਾਫ ਸੀ ਔਰ ਮੈਂ ਇਸ ਗੱਲ ਦੇ ਖਿਲਾਫ ਸੀ ਵੀ ਅਸੀਂ ਸ਼ਾਮਲ ਨਹੀਂ ਹੋਣਾ, ਇਹ ਸਾਡੀ ਜੰਗ ਨਹੀਂ ਹੈ, ਪਾਕਿਸਤਾਨ ਨੇ ਕਿੰਨਾ ਸਫ਼ਰ ਕੀਤਾ। ਫਿਰ ਉਹਨਾਂ ਨੇ ਕਿਹਾ ਜਦੋਂ ਅਮਰੀਕਾ ਇੱਥੋਂ ਗਿਆ ਵੀ ਹੈ, ਜਦੋਂ ਇਹ ਹੋਇਆ ਤੇ ਐਬਸੋਲੂਟਲੀ ਨਾਟ ਨੂੰ ਵੀ ਉਹਨੇ ਕਿਹਾ ਵੀ ਆਪੋਜੀਸ਼ਨ ਨੇ ਇਸ ਨੂੰ ਹੋਰ ਰੰਗਤ ਦਿੱਤੀ, ਪਰ ਸਾਡਾ ਮਕਸਦ ਇਹੀ ਸੀ। ਫਿਰ ਉਹਨਾਂ ਨੇ ਇਸ ਨੂੰ ਜ਼ਾਹਰ ਹੈ ਕਿ ਇਸਲਾਮ ਦੇ ਨਾਲ ਜੋੜ ਕੇ ਜਿਹੜਾ ਖਾਸ ਤੌਰ ਤੇ ਰਿਆਸਤ ਮਦੀਨਾ ਦਾ ਕਨਸੈਪਟ ਹੈ, ਕੋਈ ਪ੍ਰਭਾਵ ਨਾ ਕਬੂਲਣਾ ਕਿਸੇ ਦਾ ਔਰ ਆਪਣਾ ਆਪ ਨਾ, ਸੋ ਉਹ ਉਹਨਾਂ ਨੇ, ਕਿਉਂਕਿ ਇਹ ਕੋਈ ਉਹਦੇ 'ਚ ਬਹੁਤੀ ਨਵੀਂ ਗੱਲ ਨਹੀਂ ਸੀ, ਇਹ ਲਗਾਤਾਰਤਾ ਨਾਲ ਜਿਹੜਾ ਪਿਛਲੇ ਉਹਨਾਂ ਦੇ ਜਲਸਿਆਂ ਦੇ ਵਿੱਚ ਵੀ ਜਿਹੜੀ ਗੱਲ ਸੀ ਉਹ ਆਪਣਾ ਕੇਸ ਲੋਕਾਂ ਸਾਹਮਣੇ ਰੱਖ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਸੂਨਰ ਔਰ ਲੇਟਰ, ਲਗਭਗ 3.5 ਸਾਲ ਤਾਂ ਹੋ ਗਏ ਨੇ ਹਕੂਮਤ ਦੇ, 1.5 ਸਾਲ ਦਾ ਹੋਰ ਪੀਰੀਅਡ ਹੈ ਆਪੋਜੀਸ਼ਨ ਦੀ ਹਕੂਮਤ ਬਣਨ ਤੋਂ ਬਾਅਦ ਵੀ ਚੋਣਾਂ ਤਾਂ ਹੋਣੀਆਂ ਨੇ। ਸੋ ਮੇਰਾ ਖਿਆਲ ਹੈ ਵੀ ਉਹ ਜਿਹੜੀ ਆਪਣਾ ਨੈਰੇਟਿਵ ਹੈ ਉਸ ਢੰਗ ਨਾਲ ਹੀ ਬਿਲਟ ਕਰ ਰਹੇ ਨੇ, ਜਿਹਦੇ 'ਚ ਜਿੱਥੇ ਉਹ ਆਪਣੀਆਂ ਪ੍ਰਾਪਤੀਆਂ ਦੱਸਦੇ ਨੇ, ਪਰ ਉਸ ਤੋਂ ਵੀ ਜ਼ਿਆਦਾ ਕਿ ਭਾਈ ਕਿਵੇਂ ਉਹ ਜੋ ਕੁਝ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ ਪਾਏ। ਔਰ ਇੱਕ ਜਿਹੜੇ ਉਹਨਾਂ ਦੇ ਇਸਲਾਮਾਬਾਦ ਦੇ ਜਲਸੇ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਇੱਕ ਚਿੱਠੀ ਲਹਿਰਾਉਂਦਿਆਂ ਕਿਹਾ ਸੀ ਕਿ ਕਿਵੇਂ ਬਾਹਰਲੇ ਮੁਲਕ ਜਿਹੜੇ ਨੇ ਉਹ ਇੰਟਰਫੀਅਰ ਕਰ ਰਹੇ ਨੇ ਸਾਡੇ ਮਾਮਲੇ 'ਚ, ਕਿਵੇਂ ਇਹ ਤੈਅ ਹੋਇਆ ਕਿ ਭਾਈ ਜੇ ਇਮਰਾਨ ਖਾਨ ਲਾਈਨ ਤੇ ਨਹੀਂ ਆਂਦਾ ਤੇ ਉਸ ਦਾ ਤਖਤਾ ਪਲਟਿਆ ਜਾਏ। ਸੋ ਇਹ ਗੱਲ ਜਿਹੜੀ ਹੈ ਕਾਫੀ ਚਰਚਾ ਦੇ ਵਿੱਚ ਆਈ, ਸ਼ਾਇਦ ਸੁਪਰੀਮ ਕੋਰਟ ਨੇ ਵੀ ਇਸ ਤੇ ਕਮੈਂਟ ਕੀਤਾ ਹੈ। ਇਮਰਾਨ ਖਾਨ ਸਾਹਿਬ ਨੇ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਆਪਣੀ ਔਰ ਦੂਸਰਾ, ਸੋ ਉਸ ਸਭ ਦੇ ਚਲਦਿਆਂ ਜਿਹੜੀ ਅੱਜ ਉਹਨਾਂ ਦਾ ਡਾਇਰੈਕਟ ਐਡਰੈਸ ਸੀ ਨੇਸ਼ਨ ਨੂੰ, ਉਹਦੇ 'ਚ ਭਾਵੇਂ ਬਾਈ ਸਲਿਪ ਆਫ ਟੰਗ ਹੀ ਉਹਨਾਂ ਦੇ ਮੂੰਹੋਂ ਅਮਰੀਕਾ ਨਿਕਲਿਆ। ਫਿਰ ਉਹਨਾਂ ਨੇ ਇਹ ਕਿਹਾ ਵੀ ਮਕਸਦ ਇਹ ਨਹੀਂ ਸੀ, ਲੇਕਿਨ ਉਹਨਾਂ ਨੇ ਇਹ ਕਿਹਾ ਵੀ ਕਿਵੇਂ ਜਿਹੜਾ ਹੈ, ਫਿਰ ਇਹਦੀਆਂ ਡਿਟੇਲਸ ਵੀ ਹੁਣ ਤਾਂ ਸਾਹਮਣੇ ਹੀ ਨੇ ਕਿ ਕਿਵੇਂ ਸਟੇਟ ਡਿਪਾਰਟਮੈਂਟ ਨੇ ਜਿਹੜਾ ਉਹਨਾਂ ਦੇ, ਔਰ ਜਿਹੜਾ ਉਹ ਲੈਟਰ ਹੈ ਉਹ ਬੇਸਡ ਹੈ, ਜਿਹੜੀ ਕੇਬਲ ਜਾਂਦੀ ਹੈ ਪਾਕਿਸਤਾਨ ਦੇ ਐਂਬੈਸਡਰ ਜਿਹੜੇ ਇਸਲਾਮਾਬਾਦ ਸਨ, ਔਰ ਇਹ ਵਾਕਿਆ ਵੀ 8 ਮਾਰਚ ਦੇ ਨੇੜੇ ਤੇੜੇ ਹੀ ਜੁੜਦਾ, 3-4 ਹਫ਼ਤੇ ਪਹਿਲਾਂ ਦੀ ਗੱਲ ਹੈ, ਹੁਣ ਤਾਂ ਅੱਜ ਮਾਰਚ ਦੀ ਲਾਸਟ ਡੇਟ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਜੇ ਇਹ ਇਮਰਾਨ ਖਾਨ ਜਿਹੜੇ ਐਂਟੀ ਅਮਰੀਕਾ ਨੈਰੇਟਿਵ ਵੀ ਹੈ, ਔਰ ਉਦੋਂ ਉਹਨਾਂ ਨੇ ਜਾਣਾ ਸੀ ਜਿਹੜਾ ਮਾਸਕੋ ਵਿਜ਼ਿਟ ਤੋਂ ਨੂੰ ਲੈ ਕੇ, ਹਾਲਾਂਕਿ ਉਦੋਂ 22 ਜਾਂ 23 ਡਿਪਲੋਮੈਟਸ ਦਾ ਓਪਨ ਲੈਟਰ ਵੀ ਸੀ ਕਿ ਵੀ ਤੁਸੀਂ ਰੂਸ ਦੇ ਨਾਲ ਨਾ ਖਲੋ। ਸੋ ਕੁੱਲ ਮਿਲਾ ਕੇ ਇਸ ਨੂੰ ਉਹਨਾਂ ਨੇ ਇੱਕ ਵੱਡੀ ਸਾਜ਼ਿਸ਼ ਕਰਾਰ ਦਿੱਤਾ ਇਮਰਾਨ ਖਾਨ ਸਾਹਿਬ ਨੇ, ਕੰਸਪੀਰੇਸੀ ਅਗੇਂਸਟ ਦਾ ਕੰਟਰੀ, ਪੈਸਾ ਆਇਆ ਜਾਂ ਇਹ ਮੈਂ ਇਹਦੇ 'ਚ ਨਹੀਂ ਜਾਂਦਾ, ਇਹ ਤਾਂ ਉਹਨਾਂ ਨੇ ਇਨਵੈਸਟੀਗੇਟ ਕਰਨਾ ਹੈ ਕਿ ਭਾਈ ਟੌਪਲ ਕਰਨ ਲਈ ਕੀ ਹੋਇਆ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਵੀ ਪਾਕਿਸਤਾਨ ਦੇ ਲਈ ਜਾਂ ਇਸ ਸਾਰੇ ਦੇ ਉੱਤੇ ਅਮਰੀਕਾ, ਕਿਉਂਕਿ ਸਾਰਾ ਮਲਬਾ ਅਮਰੀਕਾ ਦਾ ਡਿੱਗਿਆ ਕਿ ਭਾਈ ਇਹ ਅਮਰੀਕਾ ਨੇ ਇਸ ਕਿਸਮ ਦਾ ਕੀਤਾ, ਸੋ ਉਹਨਾਂ ਨੇ ਅੱਜ ਜਿਹੜਾ ਇਸ ਨੂੰ ਉਹਨਾਂ ਨੇ ਡਿਨਾਈ ਕੀਤਾ। US denies sending conspiracy letter to topple ਇਮਰਾਨ ਖਾਨ ਗਵਰਨਮੈਂਟ। ਹਾਲਾਂਕਿ ਉਹ ਲੈਟਰ ਵੈਸੇ ਵੀ ਅਮਰੀਕਾ ਦਾ ਨਹੀਂ ਸੀ, ਬਰੀਫਿੰਗ ਜਿਹੜੀ ਸਟੇਟ ਡਿਪਾਰਟਮੈਂਟ ਨੇ ਕੀਤੀ ਐਂਬੈਸਡਰ ਜਾਂ ਉਹਨਾਂ ਦੇ ਸਟਾਫ ਨੂੰ, ਉਹ ਉਹਦੇ 'ਚ ਨੋਟਸ ਵੀ ਲੈ ਜਾਂਦੇ ਨੇ ਔਰ ਉਸ ਤੇ ਹੀ ਬੇਸਡ ਉਹਨਾਂ ਦੇ ਐਂਬੈਸਡਰ ਨੇ ਕੇਬਲ ਭੇਜੀ, ਜਿਹੜੇ ਐਂਬੈਸਡਰ ਉਦੋਂ ਸੀ ਹੁਣ ਸ਼ਾਇਦ ਬੈਲਜੀਅਮ 'ਚੋਂ ਐਂਬੈਸਡਰ ਨੇ। ਸੋ ਕਈ ਕੁਛ ਹੀ ਇਸ ਦੇ ਬਿਹਾਈਂਡ ਚੱਲ ਰਿਹਾ ਔਰ ਅਮਰੀਕਾ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਕੋਈ ਇਸ ਕਿਸਮ ਦਾ ਨਹੀਂ ਕਿਹਾ, ਕਿਉਂਕਿ ਜਦੋਂ ਸਵਾਲ ਪੁੱਛਿਆ ਗਿਆ ਲੈਟਰ ਬਾਰੇ ਤਾਂ ਉਹਨਾਂ ਨੇ ਇਹ ਕਿਹਾ ਕਿ US ਇਨਵੋਲਵਮੈਂਟ ਇਨ ਏ ਨੋ ਕੌਨਫੀਡੈਂਸ ਮੋਸ਼ਨ ਅਗੇਂਸਟ ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ। A State Department spokesman said there is no truth to these allegations ਕਿ ਇਹ ਜਿਹੜੇ ਇਲਜ਼ਾਮਾਤ ਲਾਏ ਗਏ ਨੇ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ ਵੈਦਰ ਕੀ ਉਹਨਾਂ ਨੇ ਕਿਹਾ ਅੱਗੋਂ ਕੀ ਕਿਹਾ, ਪਰ ਇਹ ਹੁਣ ਇੱਕ ਇਸ਼ੂ ਜ਼ਰੂਰ ਬਣ ਗਿਆ। ਇਹਦੇ ਨਾਲ ਪਾਕਿਸਤਾਨ ਦੇ ਅਮਰੀਕਾ ਦੇ ਨਾਲ ਸਬੰਧ ਤਾਂ ਪਹਿਲਾਂ ਤੋਂ ਹੀ ਸਟੇਂਡ ਚੱਲ ਰਹੇ ਨੇ ਔਰ ਇਹਦੇ 'ਚ ਵੀ ਕੋਈ ਦੋ ਸ਼ੱਕ ਨਹੀਂ ਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਦੇ ਪ੍ਰੈਜ਼ੀਡੈਂਟ ਬਾਈਡਨ ਆਏ ਨੇ ਉਹਨਾਂ ਨੇ ਈਵਨ ਕਟਸੀ ਕਾਲ ਵੀ ਇਮਰਾਨ ਖਾਨ ਨੂੰ ਨਹੀਂ ਕੀਤੀ, ਖਫਗੀ ਤਾਂ ਚੱਲ ਹੀ ਰਹੀ ਸੀ। ਲੇਕਿਨ ਹੁਣ ਜੇ ਇਹ ਓਪਨਲੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ
ਇਸ ਲਾਈਨ ਦੇ ਉੱਤੇ ਆ ਕੇ ਖਲੋ ਗਏ ਨੇ। ਸੋ ਇਹ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਦੀ ਸਰਕਾਰ ਰਹਿੰਦੀ ਹੈ ਜਾਂ ਨਹੀਂ ਰਹਿੰਦੀ, ਖਾਸ ਇੰਪੋਰਟੈਂਟ ਤਾਂ ਨਹੀਂ ਹੋਏਗਾ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਉਸ 'ਚ ਕੁਝ ਵੀ ਵਾਪਰ ਸਕਦਾ। ਪਰ ਮਤਲਬ ਇਹ ਹੈ ਵੀ ਜੇ ਉਹ ਆਪੋਜੀਸ਼ਨ 'ਚ ਜਾਂਦੇ ਨੇ, ਰਿਜ਼ਾਈਨ ਵੀ ਉਹਨਾਂ ਨੂੰ ਜਾਂ ਨਵੀਂ ਹਕੂਮਤ ਬਣਦੀ ਹੈ, 1.5 ਸਾਲ ਬਾਅਦ ਇਲੈਕਸ਼ਨਸ ਨੇ। ਸੋ ਜਿਹੜਾ ਸੈਂਟਰਲ ਮੁੱਦਾ ਹੈ ਉਹ ਲੋਕਾਂ ਦੀਆਂ ਲੋੜਾਂ, ਮੁਸ਼ਕਲਾਂ ਦਰਪੇਸ਼, ਜਿਵੇਂ ਮਹਿੰਗਾਈ ਦਾ ਜਾਂ ਦੂਸਰਾ ਹੋਣਾ, ਉਹਨਾਂ ਇਸ਼ੂਜ਼ ਦੀ ਥਾਂ ਤੇ ਇੰਟਰਨੈਸ਼ਨਲ ਕੰਸਪੀਰੇਸੀ ਬਣੇਗਾ। ਹੁਣ ਹੋ ਸਕਦਾ ਹੈ ਇਮਰਾਨ ਖਾਨ ਉਹਨਾਂ ਨੂੰ ਪੋਲੀਟੀਕਲੀ ਇਹ ਸੂਟ ਵੀ ਕਰੇ ਕਿਉਂਕਿ ਅਲਟੀਮੇਟਲੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਲੋਕ ਇਹ ਤਾਂ ਸਮਝਦੇ ਨੇ ਕਿ ਭਾਈ ਇਹ ਅਮਰੀਕਾ ਦੀ ਇੰਟਰਫੀਅਰੈਂਸ ਹੀ ਭਾਰਤ ਦੇ ਹਵਾਲੇ ਨਾਲ ਵੀ ਗੱਲ ਕਰਕੇ ਹਟੇ ਕਿ ਹੁਣ ਉਹ ਐਸ ਜੈ ਸ਼ੰਕਰ ਵੀ ਕਹਿ ਰਿਹਾ ਕਿ ਵੀ ਇਹ ਕੈਂਪੇਨ ਹੈ ਅਗੇਂਸਟ ਇੰਡੀਆ ਕਿ ਵੀ ਦੇਖੋ ਬਾਕੀ ਯੂਰਪ ਵਾਲੇ ਵੀ ਤਾਂ ਆਇਲ ਲੈ ਰਹੇ ਨੇ। ਸੋ ਜੇ ਦੇਖਿਆ ਜਾਏ ਜਿਵੇਂ ਪਾਕਿਸਤਾਨ ਨੂੰ ਈਵਨ ਰੂਸ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਡਿਪਲੋਮੈਟਸ ਦਾ ਲਿਖਣਾ ਓਪਨਲੀ ਲੈਟਰ, ਉਦੋਂ ਇਮਰਾਨ ਖਾਨ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਨੇ ਇੰਡੀਆ ਨੂੰ ਨਹੀਂ ਕਿਹਾ ਲਿਖਿਆ ਸਾਨੂੰ। ਸੋ ਮਤਲਬ ਇਹ ਹੈ ਵੀ ਇਹਦੇ 'ਚ ਦੋਨੋਂ ਪਾਸਿਓਂ ਹੀ ਜੇ ਅੱਜ ਭਾਰਤ ਵੀ ਇਨ ਟਰਬਲ ਹੈ ਕਿ ਉਹਨੂੰ ਇਹ ਕਿਹਾ ਜਾ ਰਿਹਾ ਵੀ ਤੂੰ ਦੱਸ ਰੂਸ ਨਾਲ ਜਾਣਾ ਕਿ ਸਾਡੇ ਨਾਲ ਖਲੋਤਾ ਹੈ, ਤੇ ਪਾਕਿਸਤਾਨ 'ਚ ਤਾਂ ਇਹ ਕੰਸਪੀਰੇਸੀ ਲੈਵਲ ਤੱਕ ਗੱਲ ਪਹੁੰਚੀ ਹੈ। ਤੇ ਇਹਦੇ ਪਿੱਛੇ ਵੀ ਫਿਰ ਇਹ ਦੋਨੋਂ ਮੁਲਕ ਇਹ ਦੇਖਣ ਕਿ ਉਹਨਾਂ ਦੀ ਫੋਰਨ ਪਾਲਿਸੀ ਜਿਹੜੀ ਪੋਸਟ 47 ਬਣਾਈ, ਨਹਿਰੂ ਨੇ ਆਪਣੇ ਪੀਰੀਅਡ 'ਚ ਤਾਂ ਨਾਨ ਅਲਾਈਨਮੈਂਟ ਦੇ ਥੱਲੇ ਦੋਨਾਂ ਨੂੰ ਹੀ ਰੱਖਿਆ, ਪਰ ਪਾਕਿਸਤਾਨ ਦੇ ਹੁਕਮਰਾਨਾਂ ਨੇ ਇੱਕਦਮ ਸਾਰੇ ਆਂਡੇ ਅਮਰੀਕਾ ਦੀ ਟੋਕਰੀ 'ਚ ਪਾ ਦਿੱਤੇ। ਫਿਰ ਇਕੱਲੇ ਆਂਡੇ ਹੀ ਨਹੀਂ ਪਾਏ, ਅਸੀਂ 1979 ਤੋਂ 1999 ਤੱਕ ਦੇਖਦੇ ਹਾਂ ਜਨਰਲ ਜ਼ਿਆਉਲ ਹੱਕ ਦੇ ਪੀਰੀਅਡ ਦੇ ਵਿੱਚ ਕਿ ਉਹਨਾਂ ਨੇ ਜਿਹੜੀ ਹੈ ਉਹ ਜਿਹਾਦ ਦੇ ਨਾਂ ਥੱਲੇ ਸੋਵੀਅਤ ਯੂਨੀਅਨ ਦੇ ਖਿਲਾਫ ਲੜਾਈ ਦਾ ਅੱਡਾ ਗੱਡਾ ਵੀ ਪਾਕਿਸਤਾਨ ਨੂੰ ਬਣਾਇਆ। ਔਰ ਉਹੀ ਪਾਕਿਸਤਾਨ ਜਿਹੜਾ 50ਵੇਂ ਜਾਂ 60ਵੇਂ ਦੇ ਵਿੱਚ ਖੁਸ਼ਹਾਲੀ ਵੱਲ ਵੱਧ ਰਿਹਾ ਸੀ, ਇੱਕ ਰੋਲ ਮਾਡਲ ਦੇ ਤੌਰ ਤੇ ਦੇਖਿਆ ਜਾਂਦਾ ਸੀ, ਉਹ ਦਹਿਸ਼ਤਗਰਦੀ ਦੀ ਦਲਦਲ 'ਚ ਫਸਦਾ ਚਲਾ ਗਿਆ। ਅਮਰੀਕਾ ਉੱਥੋਂ ਵਾਪਸ ਆ ਗਿਆ ਔਰ ਉਹ ਦਹਿਸ਼ਤਗਰਦੀ ਵੀ ਉਹਨਾਂ ਦੀਆਂ ਬਰੂਹਾਂ ਟੱਪ ਕੇ ਅੰਦਰ ਵੀ ਆ ਗਈ। ਕਿੰਨੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਾਨਾਂ ਜਾਈ ਗਈਆਂ। ਔਰ ਫਿਰ 9/11 ਤੋਂ ਬਾਅਦ ਵਾਲਾ ਫਿਰ ਪਾਕਿਸਤਾਨ ਹਿੱਸੇਦਾਰ ਬਣਿਆ ਉਸ ਜੰਗ ਦੇ ਵਿੱਚ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਵੀ ਪਾਕਿਸਤਾਨ ਦੀ ਜਿਹੜੀ ਹੈ ਨੀਤੀ ਦੇ ਵਿੱਚ ਇਹ ਸਾਰਾ ਕਿਵੇਂ ਕਿੱਥੋਂ ਆਇਆ, ਉਹਦੇ 'ਚ ਸਾਰੀਆਂ ਹੀ ਸਾਈਡਸ ਦੀ ਆਪਣੀ ਕਹਾਣੀ ਕਹਿਣ ਵਾਲੀ ਹੈ। ਪਰ ਜੇ ਉਹਨੂੰ ਬਾਟਮ ਲਾਈਨ ਕਹਿਣਾ ਹੋਏ ਕਿ ਇਹਦੇ ਬਾਵਜੂਦ ਕਿ ਪਾਕਿਸਤਾਨ ਦੀ ਟੋਟਲ ਲਾਇਲਟੀ ਅਮਰੀਕਾ ਦੇ ਨਾਲ ਇਹ ਸਾਰੇ ਪੀਰੀਅਡ ਦੇ ਵਿੱਚ ਰਹੀ, ਤੇ ਇੱਕ ਪੀਰੀਅਡ ਉਹ ਆਇਆ ਕਿ ਜਦੋਂ ਬੁਸ਼ ਨੇ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ ਕਰਕੇ ਮੁਸ਼ਰਫ ਦੇ ਪੀਰੀਅਡ 'ਚ ਜਿਵੇਂ ਅਗੇਨ ਪਾਕਿਸਤਾਨ ਨੂੰ ਉਹਦੇ 'ਚ ਲਿਆਂਦਾ। ਸੋ ਇਹਦੇ 'ਚ ਦੋ ਰਾਵਾਂ ਨਹੀਂ ਨੇ ਕਿ ਇਮਰਾਨ ਖਾਨ ਨੇ ਕੋਸ਼ਿਸ਼ ਕੀਤੀ, ਸ਼ਾਇਦ ਥੋੜਾ ਰਫ ਸਟਾਈਲ ਹੋਏ, ਥੋੜੀ ਬਹੁਤ ਜੀਭ ਨੂੰ ਤੇਲ ਲਾਇਆ ਹੁੰਦਾ, ਜਿਹਨੂੰ ਆਇਲੀ ਟੰਗ ਸਿਲਕੀ ਟੰਗ ਕਹਿੰਦੇ ਨੇ ਕਹਾਣੀ। ਪਰ ਜਿੰਨਾ ਕੁ ਮੈਨੂੰ ਲੱਗਦਾ ਹੈ ਵੀ ਘੱਟੋ ਘੱਟ ਕੋਈ ਵੀ ਖੁਦਦਾਰ ਕੱਲ ਨੂੰ ਜਿਹੜੇ ਵੀ ਨਵੇਂ ਆਣ ਉਹਨਾਂ ਨੂੰ ਇਹ ਦੇਖਣਾ ਪਏਗਾ ਕਿ ਤੁਸੀਂ ਇੱਕ ਜਾਂ ਦੂਸਰੇ ਦੀ ਪ੍ਰੌਕਸੀ ਬਣ ਕੇ ਐਂਡ ਨਾ ਹੋਵੋ। ਆਪਣੀ ਆਜ਼ਾਦਾਨਾ ਤੁਹਾਡੀ ਸੋਚ, ਤੁਹਾਡੀ ਫੋਰਨ ਪਾਲਿਸੀ ਹੋਏ। ਔਰ ਫਿਰ ਡਿਪੈਂਡੈਂਸ ਇਸ ਲਈ ਵੀ ਹੁੰਦੀ ਹੈ ਵੀ ਇਕਨੋਮਿਕਲੀ ਹੁਣ ਜੋ ਤਰਲੇ IMF ਦੇ ਸਾਹਮਣੇ ਦੂਸਰਿਆਂ ਦੇ ਸਾਹਮਣੇ ਕਰਨ ਦਾ ਆਇਆ, ਉਹਨਾਂ ਨੇ ਜਿਹਨੂੰ ਕਹਿੰਦੇ ਹਲਕ ਚੋਂ ਸ਼ਰਤਾਂ ਉਤਾਰੀਆਂ ਕਿ ਵੀ ਬਿਲਕੁਲ ਹੀ ਤੁਸੀਂ ਬਿਲੀਅਨ 2 ਬਿਲੀਅਨ ਦੇਣਾ ਹੈ ਤੇ ਤੁਸੀਂ ਉਹ ਪੱਕੇ ਤੌਰ ਤੇ ਗੁਲਾਮ ਬਣਾ ਰਹੇ ਹੋ। ਸੋ ਮੈਂ ਸਮਝਦਾ ਵੀ ਖੁਦਦਾਰ ਕੌਮਾਂ ਜਾਂ ਖੁਦਦਾਰ ਨੇਸ਼ਨ ਉਹਨਾਂ ਨੂੰ ਜਿਹੜਾ ਇਹ ਸਮਝਣਾ ਹੋਏਗਾ ਕਿ ਉਹ ਆਪਣੇ ਪੈਰਾਂ ਤੇ ਆਪਣੀ ਇਕਨੋਮੀ ਖੜੀ ਕਰਨ, ਆਪਣੀਆਂ ਨੀਤੀਆਂ ਬਣਾਉਣ। ਔਰ ਉਸ ਸਾਰੇ ਲਈ ਇਹ ਬੜਾ ਜ਼ਰੂਰੀ ਹੈ ਕਿ ਇੱਕ ਸਿਵਲਾਈਜ਼ਡ ਡਾਇalogue, ਕਿਉਂਕਿ ਜਿਵੇਂ ਮੈਂ ਕਿਹਾ ਵੀ ਸਾਰੀਆਂ ਹੀ ਸਿਆਸੀ ਧਿਰਾਂ, ਪਾਕਿਸਤਾਨ ਦਾ ਆਵਾਮ ਸਿੱਖ ਕੌਮ ਨੂੰ ਪਿਆਰ ਕਰਦਾ, ਅਸੀਂ ਕਿਸੇ ਇੱਕ ਧਿਰ ਦੇ ਨਾਲ ਨਹੀਂ ਖਲੋਂਦੇ, ਲੇਕਿਨ ਅਸੀਂ ਇੱਕ ਵੈਲ ਵਿਸ਼ਰ ਦੇ ਨਾਤੇ ਜ਼ਰੂਰ ਸਮਝਦੇ ਹਾਂ ਕਿ ਇਹ ਸਾਰੇ ਕ੍ਰਾਈਸਿਸ ਚੋਂ ਵੀ ਪਾਕਿਸਤਾਨ ਨਿਕਲ ਜਾਏਗਾ। ਕੋਈ ਨਹੀਂ ਹੈ, ਡਿਬੇਟਸ ਹੁੰਦੀਆਂ ਨੇ ਫਾਰ ਆਫ, ਲੇਕਿਨ ਜਦੋਂ ਸੁਸਾਇਟੀ ਪੋਲਰਾਈਜ਼ ਹੁੰਦੀ ਹੈ, ਬਿਟਰਨੈਸ ਹੁੰਦਾ ਹੈ ਔਰ ਉਸ ਦਾ ਨਤੀਜਾ ਹੁੰਦਾ ਹੈ ਕਿ ਭਾਰਤ ਦੀਆਂ ਏਜੰਸੀਆਂ, ਦੂਸਰੇ ਲੋਕ ਜਿਹੜੇ ਜਿਹਨੂੰ ਕਹਿੰਦੇ ਨੇ ਕਿ ਵੀ ਦੇ ਲਾਈਕ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਉਹਨਾਂ ਦਾ ਦਾਅ ਲੱਗਦਾ ਹੈ। ਸੋ ਅਸੀਂ ਵੀ ਵਿਸ਼ ਪਾਕਿਸਤਾਨ ਵੈਲ ਕਿ ਇਸ ਸਾਰੇ ਕ੍ਰਾਈਸਿਸ ਚੋਂ ਉਹ ਉੱਭਰ ਜਾਣਗੇ ਔਰ ਅਲਟੀਮੇਟਲੀ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਉਹਨਾਂ ਨੇ ਕਿਸ ਸਿਸਟਮ ਨੂੰ ਅੱਗੇ ਤੋਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ ਡੀਸੀ ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੀਨ ਅਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਚੀਨ ਦਾ ਕਹਿਣਾ ਹੈ ਕਿ ਪਾਕਿਸਤਾਨ ਸਾਡਾ ਸਦੀਵੀ ਦੋਸਤ ਹੈ ਅਤੇ ਅਸੀਂ ਉਸ ਨਾਲ ਚਟਾਨ ਵਾਂਗ ਖੜੇ ਹਾਂ। ਸੋ ਇਸ ਸੰਬੰਧਾਂ ਵਿੱਚ ਪਾਕਿਸਤਾਨੀ ਫੌਜ ਨਾਲ ਸੰਬੰਧ ਬੜੇ ਪੀੜੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਅਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੀ ਸਿਆਸੀ ਸੂਰਤ-ਏ-ਹਾਲ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ, ਜਿੱਥੇ ਸਿੱਧੇ ਤੌਰ ਤੇ ਅਮਰੀਕਾ ਵੱਲ ਉਂਗਲ ਉੱਠਦੀ ਹੈ ਕਿ ਉਸ ਨੇ ਕੰਸਪੀਰੇਸੀ ਕਰਨੀ ਚਾਹੀ ਪਾਕਿਸਤਾਨ 'ਚ, ਖਾਸ ਤੌਰ ਤੇ ਇਮਰਾਨ ਖਾਨ ਹੋਰਾਂ ਦੀ ਹਕੂਮਤ ਨੂੰ ਡੀਸਟੈਬਲਾਈਜ਼ ਕਰਨ ਦੇ ਲਈ। ਉੱਥੇ ਜ਼ਾਹਰ ਹੈ ਕਿ ਚਾਈਨਾ ਦੀ ਵੀ ਬੜੀ ਹੈਵੀ ਇਨਵੈਸਟਮੈਂਟ ਹੈ ਪਾਕਿਸਤਾਨ 'ਚ। ਇਕੱਲੀ ਇਹੀ ਨਹੀਂ, ਉਹਨਾਂ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਔਰ ਜਦੋਂ ਹੁਣ ਇਹ ਅਸਲ ਲੜਾਈ ਰੂਸ ਦਾ ਵਿੱਚ ਜਾਂਦੇ ਵਿੱਚ ਆ ਕੇ ਵੱਜ ਗਿਆ ਯੂਕਰੇਨ ਦੇ ਮਾਮਲੇ 'ਚ। ਹੈ ਤਾਂ ਹੁਣ ਅਮਰੀਕਾ ਚਾਈਨਾ ਰਾਈਵਲਰੀ ਚੱਲ ਰਹੀ ਹੈ, ਔਰ ਅਮਰੀਕਾ ਨੂੰ ਵੀ ਇਹ ਸੀ-ਪੈਕ ਕਦੇ ਇਹਨਾਂ ਦੇ ਜਿਹੜਾ ਉਹ ਉਤਰਿਆ ਨਹੀਂ ਹੈ ਸੰਘ 'ਚੋਂ, ਕਿਉਂਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਇਨਫੈਕਟ ਇਕਨੋਮਿਕਲ ਸਰਦਾਰੀ ਕਿਹਦੀ ਹੋਣੀ ਹੈ, ਉਹਦੇ ਚਾਈਨਾ ਨੂੰ ਐਜ ਦਿੰਦਾ। ਹੁਣ ਇਸ ਸਾਰੇ ਦੇ ਚਲਦਿਆਂ ਇਹ ਭਾਂਪ ਕੇ ਕਿ ਪਾਕਿਸਤਾਨ ਦੇ ਵਿੱਚ ਸਿਆਸੀ ਕਲਾਬਾਜ਼ੀਆਂ ਕਿਸੇ ਹੋਰ ਪਾਸੇ ਵੀ ਲਿਜਾ ਸਕਦੀਆਂ ਨੇ। ਜਿਹੜੇ ਚੀਨ ਦੇ ਪਾਕਿਸਤਾਨ 'ਚ ਐਂਬੈਸਡਰ ਨੇ, ਉਹ ਜਿੱਥੇ ਉਹਨਾਂ ਨੂੰ ਮਿਲੇ ਰੂਲਿੰਗ ਪਾਰਟੀ ਨੂੰ ਵਿਰੋਧੀਆਂ ਦੇ ਨਾਲ ਵੀ, ਔਰ ਖਾਸ ਤੌਰ ਤੇ ਜਦੋਂ OIC ਦੇ ਸੈਸ਼ਨ ਵੇਲੇ ਚਾਈਨਾ ਦੇ ਫੋਰਨ ਮਿਨਿਸਟਰ ਗਏ ਪਾਕਿਸਤਾਨ, ਜਿਹੜਾ ਇੱਕ ਆਨਰ ਸੀ ਕਿ OIC ਦੇ ਵਿੱਚ ਉਹਨਾਂ ਨੂੰ ਐਜ਼ ਏ ਗੈਸਟ ਆਫ ਆਨਰ, ਉੱਥੇ ਉਹਨਾਂ ਨੇ ਜਿੱਥੇ ਇਮਰਾਨ ਖਾਨ ਔਰ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਕੀਤੀ, ਉੱਥੇ ਜਨਰਲ ਬਾਜਵਾ ਜਿਹੜੇ ਫੌਜ ਦੇ ਮੁਖੀ ਨੇ, ਔਰ ਇਹ ਅਨਪ੍ਰੈਸੀਡੈਂਟਡ ਹੈ। ਬਹੁਤ ਵਾਰ ਜਦੋਂ ਤੁਸੀਂ ਪ੍ਰੋਟੋਕੋਲ ਕਰਦੇ ਹੋ ਫੋਰਨ ਮਿਨਿਸਟਰ ਨੂੰ ਮਿਲਦਾ, ਪਰ ਉਹ ਮਿਲੇ। ਇਸ ਤੋਂ ਜ਼ਾਹਰ ਹੈ ਕਿ ਵੀ ਚੀਨ ਵੀ ਇਹ ਸਮਝਦਾ ਹੈ ਵੀ ਉੱਥੇ ਹਕੂਮਤ ਕੋਈ ਵੀ ਆਏ, ਲੇਕਿਨ ਅਲਟੀਮੇਟਲੀ ਜਿਹੜੀਆਂ ਟਾਈਜ਼ ਨੇ ਮਿਲੀਟੈਰਲੀ ਵੀ ਔਰ ਪਾਕਿਸਤਾਨ ਦੀ ਸੁਸਾਇਟੀ 'ਚ ਫੌਜ ਦਾ ਇੱਕ ਆਪਣਾ ਮੁਕਾਮ ਹੈ, ਡਿਸੀਜਨ ਮੇਕਿੰਗ 'ਚ ਵੀ ਉਹਨਾਂ ਦਾ ਇੱਕ ਵੱਡਾ ਰੋਲ ਹੈ। ਸੋ ਉਹਨਾਂ ਨੇ ਇਸ ਸਾਰੇ ਨੂੰ ਜਿਹੜਾ ਹੈ ਉਹ ਓਪਨ ਰੱਖਿਆ ਹੋਇਆ ਕਿ ਭਾਈ ਬੇਸ਼ੱਕ ਇਮਰਾਨ ਖਾਨ ਦੀ ਜੇ ਅਮਰੀਕਾ ਨੂੰ ਗੁੱਸਾ ਹੈ ਵੀ ਟੁਵਰਡ ਚਾਈਨਾ ਜ਼ਿਆਦਾ ਟਿਲਟ ਹੋਇਆ, ਔਰ ਚਾਈਨਾ ਨੇ ਪਲਾਨ ਰਸ਼ੀਆ ਵਿਜ਼ਿਟ ਕੀਤੀ ਜਿੱਦਣ ਰੂਸ ਨੇ ਯੂਕਰੇਨ ਤੇ ਅਟੈਕ ਕੀਤਾ, ਇਮਰਾਨ ਖਾਨ ਮਾਸਕੋ 'ਚ ਬੈਠੇ ਸੀ। ਲੇਕਿਨ ਇਸ ਸਭ ਦੇ ਚਲਦਿਆਂ ਇਹ ਨਹੀਂ ਹੈ ਵੀ ਇਹ ਜਿਹੜੀਆਂ ਫੋਰਨ ਪਾਲਿਸੀਜ਼ ਹੁੰਦੀਆਂ ਨੇ ਬੰਦੇ ਨਾਲ ਨਹੀਂ ਜੁੜੀਆਂ ਹੁੰਦੀਆਂ, ਮੁਲਕ ਦੇ ਇੰਟਰਸਟ ਹੁੰਦੀਆਂ ਨੇ। ਹੁਣ 2 ਡਿਵੈਲਪਮੈਂਟ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਚਾਈਨਾ ਨੇ ਅਫਗਾਨਿਸਤਾਨ ਔਰ 7 ਦੂਜੇ ਗਵਾਂਢੀ ਮੁਲਕ ਜਿਨ੍ਹਾਂ ਦੇ ਵਿੱਚ ਈਵਨ ਉਹਨਾਂ ਨੇ ਰਸ਼ੀਆ ਨੂੰ ਵੀ ਇਨਵਾਈਟ ਕੀਤਾ, ਉਹਨਾਂ ਦੀ ਸਮਿਟ ਉਹਨਾਂ ਨੇ ਜਿਹੜੀ ਹੈ ਅਫਗਾਨਿਸਤਾਨ ਦੇ ਮੁੱਦੇ ਤੇ ਕੀਤੀ। ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਅਮੀਰ ਖਾਨ ਮੁਤੱਕੀ ਵੀ ਉਹਦੇ 'ਚ ਸ਼ਾਮਲ ਹੋਏ, ਔਰ ਉਸ ਬਾਰੇ ਵੀ ਜਿਹੜੀ ਚੀਨ ਨੇ ਫਾਈਨਲ ਉਸ ਦੇ ਉੱਤੇ ਲਾਈਨ ਲਈ ਹੈ
China, Pakistan, Afghanistan agree to boost three-way ties. Chinese Foreign Minister calls for extending China-Pakistan economic corridor to Afghanistan. ਹੁਣ ਇਹ ਵੀ ਅੱਜ ਦੀ ਜਿਹੜੀ ਹੈ ਉਹ ਤਾਜ਼ਾ ਖਬਰ ਹੀ ਹੈ ਕਿ ਜਿਹੜੀ 7 ਨੇਸ਼ਨਸ ਜਿਨ੍ਹਾਂ ਨੇ ਇਸ ਦੇ ਵਿੱਚ ਜੁਆਇਨ ਕੀਤਾ, ਜਿਹੜੀ ਚੀਨ 'ਚ ਇਹ 2 ਰੋਜ਼ਾ ਇਹਨਾਂ ਦੀ 3rd ਸਮਿਟ ਹੋਈ, ਉਹਨਾਂ ਦੇ ਵਿੱਚ ਜ਼ਾਹਰ ਹੈ ਚਾਈਨਾ, ਰਸ਼ੀਆ, ਪਾਕਿਸਤਾਨ, ਈਰਾਨ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਭਾਰਤ ਨੂੰ ਇਹਦੇ 'ਚ ਇਨਵਾਈਟ ਨਹੀਂ ਸੀ ਕੀਤਾ ਹੋਇਆ। ਔਰ ਉਹਦੇ 'ਚ ਜਿਹੜਾ ਔਰ ਇਹ ਈਸਟਰਨ ਅਨਹੂਈ ਪ੍ਰੋਵਿੰਸ ਹੈ ਚਾਈਨਾ ਦਾ, ਉਹਦੇ 'ਚ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਵੀ ਆਪਣੀ ਚਿੱਠੀ ਭੇਜੀ ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਵੀ ਚਾਈਨਾ ਇਜ਼ ਕਮਿਟਡ ਟੂ ਸਪੋਰਟਿੰਗ ਇਟਸ ਪਰਸੂਟ ਆਫ ਪੀਸ, ਸਟੇਬਿਲਿਟੀ ਐਂਡ ਡਿਵੈਲਪਮੈਂਟ, ਅਫਗਾਨਿਸਤਾਨ ਦੀ ਤਰੱਕੀ ਨੂੰ ਲੈ ਕੇ, ਟੂ ਏ ਕ੍ਰਿਟੀਕਲ ਪੁਆਇੰਟ ਆਫ ਟ੍ਰਾਂਜੀਸ਼ਨ ਫਰਮ ਕੇਓਸ ਟੂ ਆਰਡਰ, ਕਿ ਭਾਈ ਹੁਣ ਆਰਡਰ ਉੱਥੇ ਸਥਾਪਿਤ ਹੋ ਰਿਹਾ ਹੈ ਔਰ ਅਸੀਂ ਉਸ ਨੂੰ ਫੁੱਲੀ ਸਪੋਰਟ ਕਰਦੇ ਹਾਂ। ਔਰ ਇਹ ਵੀ ਫੈਸਲਾ ਹੋਇਆ ਕਿ ਜਿਹੜੀ 4ਥੀ ਸਮਿਟ ਹੈ ਉਹ ਤਾਸ਼ਕੰਦ, ਉਜ਼ਬੇਕਿਸਤਾਨ ਦੇ ਵਿੱਚ ਹੋਏਗੀ 2023 ਦੇ ਵਿੱਚ। ਸੋ ਇਹਦੇ 'ਚ ਜ਼ਾਹਰ ਹੈ ਵੀ ਇਹਦੇ 'ਚ ਵੀ ਉਹਨਾਂ ਨੇ ਦੱਸ ਦਿੱਤਾ ਕਿ ਭਾਈ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਅਲਟੀਮੇਟਲੀ ਅਫਗਾਨਿਸਤਾਨ ਤੱਕ, ਕਿਉਂਕਿ ਜਾਣਾ ਤਾਂ ਉਧਰੋਂ ਦੀ ਹੈ, ਸੋ ਉਹ ਵੀ ਉਹਨਾਂ ਨੇ। ਪਰ ਜਿਹੜੀ ਦੂਸਰਾ ਪਾਰਟ ਜਿਹੜਾ ਤੁਸੀਂ ਕਿਹਾ, ਚਾਈਨਾ ਹੇਲਸ ਪਾਕਿਸਤਾਨ ਮਿਲਟਰੀ ਐਜ਼ ਮੇਨ ਸਟੇ ਆਫ ਟਾਈਜ਼ ਔਰ ਚਾਈਨਾ ਸੇਜ਼ ਇਟ ਹੋਪਸ ਪਾਰਟੀਜ਼ ਇਨ ਪਾਕਿਸਤਾਨ ਵਿਲ ਸਟੇ ਯੂਨਾਈਟਿਡ। ਹੁਣ ਇੱਕ ਪਾਸੇ ਤਾਂ ਅਮਰੀਕਾ ਦੇ ਉੱਤੇ ਚਾਰਜ ਹੈ ਕਿ ਵੀ ਉਹਨੇ ਕੰਸਪੀਰੇਸੀ ਕੀਤੀ, ਇੰਟਰਨਲ ਕੀਤਾ, ਪਰ ਹੁਣ ਕਿਉਂਕਿ ਚਾਈਨਾ ਇੱਕ ਦੋਸਤ ਦੇ ਨਾਤੇ ਕਹਿ ਰਿਹਾ ਹੈ ਉਸ ਨੂੰ ਨਹੀਂ ਲਿਆ ਜਾਏਗਾ। ਪਰ ਅਦਰਵਾਈਜ਼ ਇਹ ਦੇਖਿਆ ਜਾਏ ਇਹ ਵੀ ਕਿਤੇ ਨਾ ਕਿਤੇ ਦਖਲਅੰਦਾਜ਼ੀ 'ਚ ਆ ਜਾਂਦਾ ਹੈ, ਜਦੋਂ ਕਿ ਤੁਸੀਂ ਦੇਖ ਰਹੇ ਹੋ ਕਿ ਹਾਲਾਂ ਉਹਨਾਂ ਨੇ ਇਹ ਨਹੀਂ ਹੈ ਵੀ ਕਿਸੇ ਨੂੰ ਸਪੋਰਟ ਜਾਂ ਕਿਸੇ ਨੂੰ ਰਿਜੈਕਟ ਕੀਤਾ ਹੈ, ਪਰ ਉਹਨਾਂ ਨੇ ਜਿਹੜੇ ਚਾਈਨੀਜ਼ ਫੋਰਨ ਮਿਨਿਸਟਰੀ ਨੇ ਵੀ ਇਹਦੇ ਤੇ ਕਿਹਾ ਕਿ ਉਹਨਾਂ ਨੇ ਕਿਹਾ ਜੀ ਚਾਈਨੀਜ਼ ਮਿਲਟਰੀਜ਼ ਰਿਲੇਸ਼ਨਸ਼ਿਪ ਵਿਦ ਪਾਕਿਸਤਾਨ's ਆਰਮਡ ਫੋਰਸਿਸ ਐਜ਼ ਸਰਵਿੰਗ ਐਜ਼ ਦਾ ਮੇਨ ਸਟੇ ਆਫ ਚਾਈਨਾ ਪਾਕਿਸਤਾਨ ਫਰੈਂਡਸ਼ਿਪ while Beijing called on all parties in Pakistan to stay united with the Imran Khan government in turmoil, ਕਿ ਵੀ ਹੁਣ ਕਿਉਂਕਿ ਗੜਬੜੀ ਚੱਲ ਰਹੀ ਹੈ ਉਹਨਾਂ ਨੇ ਕਿਹਾ ਜੀ ਟੂਗੈਦਰ ਰਹੋ। ਔਰ ਇਸ ਦੇ ਉੱਤੇ ਮਿਸਟਰ ਵੈਂਗ ਵੈਨਬਿਨ ਜਿਹੜੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਉਹਨਾਂ ਦੇ ਮੈਂ ਐਗਜ਼ੈਕਟ ਲਫ਼ਜ਼ ਕੋਟ ਕਰਨਾ ਚਾਹੁੰਦਾ, ਚਾਈਨਾ ਇਜ਼ ਕਮਿਟਡ ਟੂ ਏ ਨਾਨ ਇੰਟਰਫੇਰੈਂਸ ਪਾਲਿਸੀ, ਕਿ ਅਸੀਂ ਕਿਸੇ ਮੁਲਕ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ, but as an all-weather strategic cooperative partner, all-weather ਕਿ ਹਰ ਤੱਤਾ ਠੰਡਾ ਕੁਛ ਵੀ ਹੋਏ ਚੀਨ ਪਾਕਿਸਤਾਨ ਦੀ ਯਾਰੀ ਪੱਕੀ ਹੈ, ਉਸ ਸਮੇਂ ਨੇ ਪਰਖੀ ਹੋਈ ਹੈ, ਐਂਡ ਫ੍ਰੈਂਡਲੀ ਨੇਬਰ ਆਫ ਪਾਕਿਸਤਾਨ, ਜ਼ਾਹਰ ਹੈ ਗਵਾਂਢੀ ਵੀ ਨੇ, ਬਾਰਡਰ ਵੀ ਲੱਗਦਾ ਪਾਕਿਸਤਾਨ ਚੀਨ ਦਾ। ਚਾਈਨਾ ਸਿੰਸੀਅਰਲੀ ਹੋਪਸ all parties in Pakistan will stay united, ਕਿ ਅਸੀਂ ਬੜੀ ਇਮਾਨਦਾਰੀ ਨਾਲ, ਸੰਜੀਦਗੀ ਨਾਲ ਯਕੀਨ ਇਹ ਆਸ ਕਰਦੇ ਹਾਂ ਕਿ ਪਾਕਿਸਤਾਨ ਦੀਆਂ ਸਾਰੀਆਂ ਸਿਆਸੀ ਧਿਰਾਂ ਇਕੱਠੀਆਂ ਰਹਿਣਗੀਆਂ, ਐਂਡ ਅਪਹੋਲਡ ਦਾ ਮੇਜਰ ਇੰਟਰਸਟ ਆਫ ਡਿਵੈਲਪਮੈਂਟ ਐਂਡ ਸਟੇਬਿਲਿਟੀ, ਕਿ ਮੁਲਕ ਦੇ ਵਿੱਚ ਸਟੇਬਿਲਿਟੀ ਰਹੇ ਔਰ ਉਸ ਦੀ ਤਰੱਕੀ ਹੋਏ, ਉਸ ਦਾ ਵਿਕਾਸ ਹੋਏ। ਔਰ ਇਸੇ ਤਰ੍ਹਾਂ ਜਿਵੇਂ ਅਸੀਂ ਕਿਹਾ ਵੀ ਜਨਰਲ ਬਾਜਵਾ ਦੇ ਨਾਲ ਵੀ ਉਹਨਾਂ ਨੇ ਫੋਰਨ ਮਿਨਿਸਟਰ ਉਹਨਾਂ ਦੇ ਚਾਈਨਾ ਦੇ ਨੇ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਭਾਈ ਅਸੀਂ during the meeting, Mr. Wang said, China appreciates the positive efforts and important contribution made by Pakistan military over the years to consolidate and enhance the all-weather strategic cooperative partnership between China. ਇਹ ਉਹਨਾਂ ਨੇ ਫੌਜ ਦੀ ਸਰਾਹਨਾ ਕੀਤੀ ਮਿਸਟਰ ਵੈਂਗ ਨੇ ਕਿ ਭਾਈ ਇਹ ਸਾਰੇ ਸਾਲਾਂ ਦੇ ਵਿੱਚ ਪਾਕਿਸਤਾਨ ਦੀ ਫੌਜ ਨੇ ਚੀਨ ਦੇ ਨਾਲ ਮਿਲ ਕੇ ਜਿਹੜਾ ਉਹ ਬਹੁਤ ਸਾਰਾ ਸੇਫ ਐਂਡ ਸਮੂਥ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਡਿਵੈਲਪ ਕੀਤਾ ਔਰ ਹੋ ਰਿਹਾ, ਐਂਡ ਸੇਫਗਾਰਡ ਦਾ ਸਿਕਿਉਰਿਟੀ ਆਫ ਚਾਈਨੀਜ਼ ਇੰਸਟੀਟਿਊਸ਼ਨਸ ਐਂਡ ਪਰਸਨਲ ਇਨ ਪਾਕਿਸਤਾਨ। ਹੁਣ ਜਿਹੜੀਆਂ ਚੀਨ ਦੀਆਂ ਨੇ ਸੰਸਥਾਵਾਂ ਉਹਨੂੰ ਜ਼ਾਹਰ ਹੈ ਗਾਰਡ ਤਾਂ ਆਰਮੀ ਕਰਦੀ ਹੈ, ਪਰ ਇਸੇ ਤਰ੍ਹਾਂ ਉਹਨਾਂ ਦੇ ਚੀਨੀ ਇੰਜੀਨੀਅਰ ਵਰਕਰ ਹਜ਼ਾਰਾਂ ਲੋਕ ਕੰਮ ਕਰਦੇ ਨੇ। ਚਾਈਨੀਜ਼ ਫੋਰਨ ਮਿਨਿਸਟਰੀ ਨੇ ਕਿਹਾ ਵੀ ਅਸੀਂ ਪਾਕਿਸਤਾਨੀ ਫੌਜ ਦੇ ਜਿਹੜਾ ਉਹ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਹਮੇਸ਼ਾ ਸੁਰੱਖਿਆ ਵੀ ਦਿੱਤੀ ਹੈ। ਔਰ ਕਨਕਲੂਡ ਉਹਨਾਂ ਨੇ ਕੀਤਾ ਕਿ ਪਾਕਿਸਤਾਨੀ ਮਿਲਟਰੀ ਹੈਜ਼ ਪਲੇਡ the role of a stabilizer and ballast stone in building a closer China-Pakistan community with a shared future in the new era. So ਇਹ ਉਹਨਾਂ ਨੇ ਪਾਕਿਸਤਾਨੀ ਫੌਜ ਨੂੰ ਜਿੱਥੇ ਐਪਰੀਸ਼ੀਏਟ ਕੀਤਾ
ਉੱਥੇ ਉਹਨਾਂ ਨੂੰ ਇਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਖਾਸ ਤੌਰ ਤੇ ਵੈਸਟਰਨ ਪਾਵਰਸ ਨੂੰ ਇਹ ਮੈਸੇਜ ਵੀ ਦਿੱਤਾ ਹੈ ਕਿ ਬੇਸ਼ੱਕ ਪਾਕਿਸਤਾਨ ਦੇ ਵਿੱਚ ਕੋਈ ਵੀ ਹਕੂਮਤ ਆਏ ਅਲਟੀਮੇਟਲੀ, ਕਿਉਂਕਿ ਡਿਸਾਈਡਿੰਗ ਫੈਕਟਰ ਤਾਂ ਫੌਜ ਹੈ ਔਰ ਫੌਜ ਦੇ ਨਾਲ ਸਾਡਾ ਜਿਹੜਾ ਉਹ ਪੂਰਾ ਭਰੋਸਾ ਕਾਇਮ ਹੈ ਔਰ ਅਸੀਂ ਪੂਰਾ ਜਿਹੜਾ ਉਹ ਇਤਬਾਰ ਕਰਦੇ ਹਾਂ। ਸੋ ਇਹ ਵੀ ਰੀਅਸ਼ੋਰਿੰਗ ਨੂੰ ਕਹਿੰਦੇ ਨੇ। ਹਾਲਾਂਕਿ ਇਹਨੂੰ ਇੰਟਰਫੇਰੈਂਸ ਵੀ ਨਜ਼ਰ ਆਉਂਦੀ ਹੈ, ਪਰ ਇਹ ਰੀਅਸ਼ੋਰਿੰਗ ਹੈ ਕਿ ਭਾਈ ਅਸੀਂ ਜਿਹੜਾ ਮੁਲਕ ਦੇ ਲੋਕਾਂ ਦਾ ਵਿਕਾਸ ਔਰ ਉਹ ਜਿਹੜੀ ਸਾਂਝਾਂ ਨੇ ਉਹ ਉਵੇਂ ਜਿਹੜੀਆਂ ਬਣੀਆਂ ਰਹਿਣਗੀਆਂ ਦੇਖਣਾ ਚਾਹੁੰਦੇ ਹਾਂ। ਜਿਵੇਂ ਅਸੀਂ ਹਰ ਪ੍ਰੋਗਰਾਮ ਦੇ ਕਨਕਲੂਜਨ ਦੇ ਵਿੱਚ ਰੂਹਾਨੀ ਖੁਰਾਕ ਗਜ਼ਾ ਉਹ ਗੁਰਬਾਣੀ ਦੀ ਜਿਸ ਨੂੰ ਵਿਚਾਰ ਅਧੀਨ ਲਿਆਂਦੇ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਜਾ ਫਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ ਸੇਈ ਕਰਮ ਕਰੇ, ਸਹਿਜੇ ਸਾਚ ਮਿਲਾਵੜਾ ਸਾਚ ਵਡਾਈ ਦੇ, ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ ਰਹਾਓ। ਹੁਣ ਪਿਛਲੇ ਜਿੰਨੇ ਸ਼ਬਦ ਕਈ ਦਿਨਾਂ ਤੋਂ ਅਸੀਂ ਪੜ੍ਹ ਰਹੇ ਹਾਂ, ਰਹਾਓ ਜਿਹੜਾ ਸਭ ਤੋਂ ਪਿਆਰਾ ਸੰਬੋਧਨ ਗੁਰੂ ਅਮਰਦਾਸ ਜੀ ਕਰਦੇ ਨੇ, ਭਰਾ। ਹੁਣ ਇਸ 'ਚ ਵੀ ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਹੇ ਮੇਰੇ ਵੀਰ, ਇਹ ਗੱਲ ਦੇਖ, ਤੂੰ ਰੱਬ ਦੀ ਇਬਾਦਤ ਕਰਨਾ ਚਾਹੁੰਦਾ ਹੈ ਪਰ ਗੁਰੂ ਦੀ ਮੱਤ ਨੂੰ ਲੈ ਬਿਨਾ ਇਹ ਬੰਦਗੀ ਜਾਂ ਇਸ ਰਸਤੇ ਤੇ ਤੂੰ ਸਾਬਤ ਕਦਮਾਂ ਨਾਲ ਤੁਰ ਨਹੀਂ ਪਾਏਗਾ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈ ਹੈ, ਜੇ ਲੋਚਾ ਸਭ ਕੋਈ। ਚਾਹੁੰਦੇ ਤਾਂ ਸਾਰੇ ਨੇ ਕਿ ਭਾਈ ਅਸੀਂ ਉਸ ਦੇ ਰਸਤੇ ਤੇ ਤੁਰੀਏ, ਪਰ ਇਹ ਗੁਰੂ ਦੇ ਮੱਤ ਦੇ ਉੱਤੇ ਅਮਨਾ ਕਰਕੇ ਉਸ ਦੇ ਉੱਤੇ ਉਸ ਨੂੰ ਗੁਰ ਕੀ ਮੱਤ ਤੂੰ ਲੈ ਇਹ ਆਣੇ ਕਿ ਇਹ ਆਣੇ ਮੱਤ ਸਮਝ ਕੇ ਤੂੰ ਆਪਣੀਆਂ ਚਲਾਕੀਆਂ ਨਾਲ ਕੋਈ ਹੋਰ ਰੱਬ ਦੀ ਕੁਰਬਤ ਹਾਸਲ ਕਰੇਗਾ। ਰਸਤਾ ਗੁਰੂ ਦੀ ਮੱਤ ਦੇ ਰਾਹੀਂ ਹੀ ਉਸ ਦਰਵਾਜ਼ੇ ਵੱਲ ਤੂੰ ਤੁਰ ਸਕੇਗਾ। ਜਾਂ ਔਰ ਫਿਰ ਇਸ ਦਾ ਤਰੀਕਾ, ਜਾ ਫਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ। ਹੁਣ ਦੁਨਿਆਵੀ ਰਿਸ਼ਤਿਆਂ 'ਚ ਉਹ ਪਤੀ ਪਤਨੀ ਦਾ ਹੋਏ, ਪਿਆਰੇ ਦਾ ਹੋਏ, ਆਪਣਾ ਆਪਾ ਤਨ ਤੇ ਮਨ ਹਵਾਲੇ ਕਰਨਾ। ਮਤਲਬ ਇਹ ਹੁੰਦਾ ਹੈ ਕਿ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਹੁਣ ਇਹੀ ਹੈ ਕਿ ਜੇ ਉਸ ਵਾਹਿਗੁਰੂ ਨੂੰ, ਰੱਬ ਨੂੰ ਤੁਸੀਂ ਆਪਣਾ ਪਿਆਰਾ ਬਣਾਉਣਾ, ਉਸ ਦੀ ਮੁਹੱਬਤ ਦੇ ਵਿੱਚ ਆਉਣਾ, ਤਾਂ ਤਨ ਮਨ ਅੱਗੇ ਧਰੇ। ਫਿਰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਕਿ ਆਪਣਾ ਆਪਾ ਮਤਲਬ ਇਹ ਹੈ ਜਿਸ ਨੂੰ ਅਸੀਂ ਰਜ਼ਾ ਦੇ ਵਿੱਚ ਹੁਕਮ ਦੇ ਸਾਹਮਣੇ ਆਪਣਾ ਆਪਾ ਰੱਖ ਦੇਣਾ, ਇਹੀ ਹੈ ਤਨ ਮਨ ਅੱਗੇ ਧਰਨਾ। ਸੁਹਾਗਣੀ ਕਰਮ ਕਮਾਵਦੀਆਂ ਸੇਈ ਕਰਮ ਕਰੇ। ਹੁਣ ਜਿਵੇਂ ਫਿਰ ਇਹ ਅਲੰਕਾਰ ਇਸਤੇਮਾਲ ਕੀਤਾ ਇੱਕ ਪਤੀ ਬ੍ਰਤਾ ਇਸਤਰੀ ਦਾ, ਪਤੀ ਪਤਨੀ ਦਾ ਸਬੰਧ ਜਿਹੜੇ ਇੱਕ ਦੂਜੇ ਨੂੰ ਸਮਰਪਿਤ ਹੁੰਦੇ ਨੇ, ਕਿ ਜਿਵੇਂ ਪਤਨੀ ਜਾਂ ਪਤੀ ਇੱਕ ਦੂਸਰੇ ਪ੍ਰਤੀ ਆਪਣਾ ਆਪਾ ਸਮਰਪਿਤ ਭਾਵਨਾ ਦੇ ਨਾਲ ਜਿਹੜਾ ਉਹ ਆਪਣੀ ਜ਼ਿੰਦਗੀ ਨੂੰ ਦੇਖਦੇ ਨੇ, ਤੇ ਫਿਰ ਤੂੰ ਜੇ ਰੱਬ ਨੂੰ ਆਪਣਾ ਪਿਆਰਾ ਬਣਾਇਆ ਤੇ ਜਿਵੇਂ ਸੁਹਾਗਣਾ ਆਪਣਾ ਫਰਜ਼ ਅਦਾ ਕਰਦੀਆਂ ਨੇ, ਇਵੇਂ ਸੁਹਾਗਣੀ ਕਰਮ ਕਮਾਉਂਦੀਆਂ ਸਹੀ ਕਰਮ ਕਰ। ਮਤਲਬ ਇਹ ਹੈ ਕਿ ਤਨ ਮਨ ਧਨ ਆਪਣਾ ਆਪਾ ਗੁਰੂ ਦੇ ਅੱਗੇ ਰੱਖ ਕੇ, ਅਕਾਲ ਪੁਰਖ ਦੇ ਅੱਗੇ ਰੱਖ ਕੇ ਉਸ ਦੀ ਬੰਦਗੀ ਕਰਨਾ। ਸਹਿਜੇ ਸਾਚ ਮਿਲਾਵੜਾ। ਤੇ ਜਦੋਂ ਤੁਸੀਂ ਹੁਣ ਤਨ ਮਨ ਅੱਗੇ ਰੱਖਣ ਦਾ ਮਤਲਬ ਹੈ ਵੀ ਤੁਹਾਡੀ ਹਉਮੈ ਹੀ ਨਹੀਂ ਹੈ, ਤੁਸੀਂ ਆਪਣਾ ਆਪਾ ਹੀ ਦੇ ਦਿੱਤਾ, ਗੁਰੂ ਦੀ ਮੱਤ ਦੇ ਉੱਤੇ ਤੁਰਦੇ ਹੋ, ਤੇ ਸਹਿਜੇ ਸਾਚ ਮਿਲਾਵੜਾ, ਤੁਸੀਂ ਫਿਰ ਸੱਚ ਦੇ ਨਾਲ ਤੁਹਾਡਾ ਮਿਲਾਪ ਹੁੰਦਾ ਹੈ। ਸਾਚ ਵਡਾਈ ਦੇ, ਵਡਿਆਈ ਫਿਰ ਉਸ ਸੱਚੇ ਦੀ ਹੁੰਦੀ ਹੈ, ਕਿਉਂਕਿ ਤੁਸੀਂ ਉਸ ਰੱਬ ਦੀ ਕੁਰਬਤ, ਰੱਬ ਦੀ ਇਬਾਦਤ ਜਿਹੜੀ ਹੈ ਉਹ ਤੁਹਾਡਾ ਆਧਾਰ ਜੀਵਨ ਦਾ ਬਣ ਜਾਂਦਾ ਹੈ। 184 ਫੇਰ ਪਿਆ ਕਾਮਣ ਦੂਜੈ ਭਾਏ, ਬਿਨ ਗੁਰ ਨੀਂਦ ਨਾ ਆਵੇ, ਦੁਖੀ ਰਹਿਣ ਵਿਹਾਏ, ਵਿਣ ਸ਼ਬਦੈ ਪਿਰ ਨਾ ਪਾਈਐ, ਬਿਰਥਾ ਜਨਮ ਗਵਾਏ। 184 ਫੇਰ ਪਿਆ ਕਿ ਭਾਈ ਜੇ ਤੁਸੀਂ ਰੱਬ ਦੇ ਉਸ ਰਾਹ ਦੇ ਉੱਤੇ ਰੱਬ ਨੂੰ ਪ੍ਰਵਾਨ ਨਹੀਂ ਹੁੰਦੇ, ਫਿਰ 84 ਲੱਖ ਜੂਨਾਂ ਆਉਣ ਜਾਣ ਦੇ ਵਿੱਚ ਤੁਸੀਂ ਭਰਮਦੇ ਹੋ। ਜੇ
ਕਾਮਣ ਦੂਜਾ ਪਾਏ। ਜੇ ਰੂਹ ਕਿਸੇ ਦੂਜੇ ਪਾਸੇ ਲੱਗੀ ਹੈ ਫਿਰ ਭਟਕਣ ਹੀ ਹੈ, ਅੱਛਾ ਭਟਕਣ ਤੋਂ ਬਿਨਾ ਕੁਝ ਨਹੀਂ ਹੈ। ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ। ਅੰਦਰ ਜਿਹੜਾ ਵਿਛੋੜਾ ਹੈ, ਜੇ ਅੰਦਰ ਵਸਲ ਦਾ ਸੁੱਖ ਅੰਦਰ ਨਹੀਂ ਹੈ ਤਾਂ ਫਿਰ ਵਿਛੋੜੇ ਦਾ ਤਾਂ ਦੁੱਖ ਹੀ ਹੋਏਗਾ, ਫਿਰ ਤਾਂ ਨੀਂਦ ਵੀ ਨਹੀਂ ਆਏਗੀ ਔਰ ਬੇਚੈਨ। ਜਿਵੇਂ ਤੁਸੀਂ ਦੁਨੀਆਦਾਰੀ ਦੇ ਵਿੱਚ ਪੁੱਛੋ ਕਿਵੇਂ ਹੈ ਜੀ, ਰਾਤ ਨੀਂਦ ਨਹੀਂ ਆਉਂਦੀ। ਹੁਣ ਕਿੰਨੇ ਲੋਕ ਨੇ ਨੀਂਦ ਦੀ ਗੋਲੀ ਖਾ ਕੇ ਸੌਂਦੇ ਨੇ। ਹੁਣ ਉਹ ਕੀ ਹੈ, ਪਰੇਸ਼ਾਨੀਆਂ ਤੁਹਾਨੂੰ ਸੌਣ। ਪਰ ਜੇ ਤੁਸੀਂ ਉਸ ਵਸਲ ਸੁੱਖ ਚੋਂ ਜੋ ਵਾਪਰ ਰਿਹਾ, ਜੋ ਵਰਤ ਰਿਹਾ, ਉਸ ਨੂੰ ਤੁਸੀਂ ਉਹਦਾ ਭਾਣਾ ਮੰਨਦੇ ਹੋ, ਫਿਰ ਨਾ ਦੁੱਖ ਤੁਹਾਨੂੰ ਦੁਖੀ ਕਰਦਾ। ਜੇ ਕੁਝ ਮਿਲ ਗਿਆ ਤੇ ਉਹ ਤੁਸੀਂ ਪਾਗਲਪਨ ਚ ਨਹੀਂ ਆਉਂਦੇ ਕਿ ਭਾਈ ਤੁਸੀਂ ਬਹੁਤ ਅਮੀਰ ਹੋ ਗਏ ਹੋ। ਬਿਨ ਸ਼ਬਦੈ ਪਿਰ ਨਾ ਪਾਈਏ ਬਿਰਥਾ ਜਨਮ ਗਵਾਏ। ਕਿ ਪਿਆਰੇ ਨੂੰ ਪਾਣਾ, ਪਿਆਰਾ ਵਾਹਿਗੁਰੂ ਦੇ ਲਈ ਹੈ, ਇਸ਼ਕ ਹਕੀਕੀ ਦੀ ਗੱਲ ਹੈ। ਉਸ ਦੇ ਸ਼ਬਦ ਦੇ ਨਾਲ ਜੁੜਨਾ, ਉਸ ਨੂੰ ਪਾਣਾ, ਨਹੀਂ ਤਾਂ ਉਸ ਤੋਂ ਬਿਨਾ ਤੁਹਾਡਾ ਜਨਮ ਬਿਰਥਾ ਜਾਂਦਾ ਹੈ। ਹੋਂ ਹੋਂ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ। ਅੰਧੀ ਨਾਮ ਨਾ ਚੇਤਈ ਸਭ ਬਾਧੀ ਜਮਕਾਲ। ਸਤਿਗੁਰ ਮਿਲਿਐ ਧਨ ਪਾਇਆ ਹਰ ਨਾਮਾ ਹਿਰਦੈ ਸਮਾਲ। ਹੋਂ ਹੋਂ ਹਉਮੈ ਦੇ ਵਿੱਚ ਮੈਂ ਜੇ ਤੁਸੀਂ ਜ਼ਿੰਦਗੀ ਜਿਹੜੀ ਹੈ ਉਹ ਸਾਰੀ ਜ਼ਿੰਦਗੀ ਉਹ ਹੋਂ ਕਰਦਿਆਂ ਗੁਜ਼ਾਰਦੇ ਹੋ ਤੇ ਨਾਲ ਧਨ ਸੰਪੈ ਨਾਲ ਪੈਸਾ ਦੌਲਤ ਇਕੱਠੀ ਕਰਨ ਤੇ ਤੁਹਾਡਾ ਜ਼ੋਰ ਹੈ, ਤੇ ਫਿਰ ਤੁਸੀਂ ਤੁਹਾਡੀ ਰੂਹ ਉਸ ਅੰਨੇ ਵਾਂਗ ਹੈ ਜਿਸ ਨੂੰ ਕੋਈ ਸੋਝੀ ਨਹੀਂ। ਅੰਧੀ ਨਾਮ ਨਾ ਚੇਤੇ, ਜਿਹੜੀ ਹਕੀਕਤ ਸੀ ਰੱਬ ਦੇ ਨਾਮ ਨਾਲ ਜੁੜਨ ਦੀ, ਉਹ ਤੁਹਾਡੇ ਚੇਤੇ 'ਚ ਨਹੀਂ ਆਈ। ਸਭ ਬਾਦੀ ਜਮਕਾਰ। ਅਲਟੀਮੇਟਲੀ ਮੌਤ ਦਾ ਦੇਵਤਾ, ਜਿਹੜੀ ਮੌਤ ਤੁਹਾਡੇ ਆਲੇ ਦੁਆਲੇ ਜਿਹੜੀ ਹੈ ਉਹ ਗੇੜੇ ਕੱਢ ਰਹੀ ਹੈ, ਉਹਨੇ ਆ ਕੇ ਬੰਨ ਲੈਣਾ। ਉਹ ਮੌਤ ਨੇ ਸਭ ਬਾਦੀ ਜਮਕਾਲ। ਸਤਿਗੁਰ ਮਿਲਿਆ ਧਨ ਪਾਇਆ। ਨਾਮ ਦਾ ਧਨ, ਨਾਮ ਦੀ ਦੌਲਤ, ਰੱਬ ਦੀ ਯਾਦ ਦੀ, ਉਸ ਦੀ ਬੰਦਗੀ ਦੀ ਦੌਲਤ। ਜੇ ਗੁਰੂ ਮਿਲਦਾ ਤੇ ਉਹ ਤੁਹਾਨੂੰ ਮਿਲਦੇ ਹਰ ਨਾਮਾ ਹਿਰਦੈ ਸਮਾਲ। ਤੇ ਫਿਰ ਤੁਸੀਂ ਉਸ ਵਾਹਿਗੁਰੂ ਦੇ ਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਉਸ ਨੂੰ ਸੰਭਾਲਦੇ ਹੋ, ਉਸ ਨੂੰ ਜਿਹੜਾ ਵਿਰਾਜਮਾਨ ਕਰਦੇ ਹੋ। ਤੇ ਅਖੀਰ 'ਚ ਤੀਸਰੇ ਨਾਨਕ ਫਰਮਾਉਂਦੇ ਨੇ, ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ। ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ। ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋੜਿਆ ਲਾਏ। ਪਹਿਲਾਂ ਤਾਂ ਹੋਂ ਵਾਲਿਆਂ ਦੀ ਹਾਲਤ ਹੈ। ਦੂਸਰੀ ਹੈ ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਿਜ ਸੁਭਾਏ, ਕਿ ਜਿਹੜੇ ਨਾਮ ਦੇ ਵਿੱਚ ਰਤੀਆਂ ਰੂਹਾਂ ਨੇ ਉਹ ਨਿਰਮਲ ਨੇ, ਉਹਨਾਂ ਦੇ ਅੰਦਰ ਕੋਈ ਮੈਲ ਨਹੀਂ ਹੈ। ਉਹ ਸਹਿਜ ਦੇ ਵਿੱਚ ਰਹਿਣ ਵਾਲੇ ਜੀਵ ਬਣ ਜਾਂਦੇ ਨੇ। ਉਹਨਾਂ ਦਾ ਮਨ ਤੇ ਤਨ ਉਸ ਵਾਹਿਗੁਰੂ ਦੇ ਪਿਆਰ 'ਚ ਰੰਗਿਆ ਜਾਂਦਾ ਹੈ। ਉਹਨਾਂ ਦੀ ਰਸਨਾ, ਉਹਨਾਂ ਦੀ ਜ਼ਬਾਨ ਦੇ ਉੱਤੇ ਹਮੇਸ਼ਾ ਉਸ ਵਾਹਿਗੁਰੂ ਦਾ ਨਾਂ ਹੁੰਦਾ ਹੈ। ਇਸ ਲਈ ਉਹ ਰਸ ਭਰਪੂਰ ਜੀਭ ਹੁੰਦੀ ਹੈ। ਉਹਨਾਂ ਦੇ ਬੋਲਾਂ ਦੇ ਵਿੱਚ ਮਿਠਾਸ ਹੁੰਦੀ ਹੈ, ਉਹਨਾਂ ਦੀ ਜੀਭ ਦੇ ਵਿੱਚ ਰਸ ਹੁੰਦਾ ਹੈ। ਤੇ ਇਹ ਇੱਕ ਐਸਾ ਰੰਗ ਹੈ ਰੱਬ ਦੇ ਪਿਆਰ ਦਾ, ਨਾਨਕ ਰੰਗ ਨਾ ਉਤਰੇ, ਕਿ ਇਹ ਰੰਗ ਇੱਕ ਵਾਰ ਚੜ ਜਾਏ ਰੱਬ ਦੀ ਮੁਹੱਬਤ ਦਾ, ਫਿਰ ਉਤਰਦਾ ਨਹੀਂ ਹੈ। ਜੋ ਹਰ ਧੁਰ ਛੋੜਿਆ ਲਾਏ। ਔਰ ਇਹ ਕਦੇ ਵੀ ਜਿਹੜਾ ਇਹ ਉਤਰੇਗਾ ਨਹੀਂ, ਕਿਉਂਕਿ ਇਹ ਰੱਬ ਦੀ ਦਰਗਾਹ ਦੇ ਵਿੱਚ ਇਹ ਰੰਗ ਕਬੂਲਿਆ ਹੋਇਆ ਹੈ। ਰੱਬ ਨੇ ਰਹਿਮ ਕਰਕੇ, ਕਰਮ ਕਰਕੇ, ਬਖਸ਼ਿਸ਼ ਕਰਕੇ, ਅਨਾਇਤ ਕਰਕੇ ਆਪਣੀ ਗੋਦ 'ਚ ਲਿਆ ਹੋਇਆ ਹੈ। ਸੋ ਇਹ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋੜਿਆ ਲਾਏ। ਜਿਹੜਾ ਧੁਰੋਂ ਦਰਗਾਹੋਂ ਰੱਬ ਨੇ ਰੰਗ ਲਾਇਆ ਉਹ ਫਿਰ ਉਤਰਦਾ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਸ਼ੋਅ ਵਿੱਚ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।